ਇਹਨਾਂ ਦੇ ਨਾਲ ਸੰਪਰਕ ਕਰੋ। ਅੱਧੇ ਤੋਂ ਵੱਧ ਕਰਜ਼ਾ ਹੈ ਤੁਹਾਡਾ ਮਾਫ ਕਰਵਾ ਸਕਦੇ ਨੇ। ਕਾਲ 8888889914। ਮਨਜੀਤ ਸਿੰਘ ਸੰਘਾ, ਬਲਕਾਰ ਸਿੰਘ ਸੰਘਾ, ਯੂਨੀਅਨ ਸਿਟੀ, ਗੁਰਪ੍ਰੀਤ ਸਿੰਘ, ਬੇਕਰਸਫੀਲਡ। ਸਾਰਿਆਂ ਦਾ ਧੰਨਵਾਦ। ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਹੋਵੇ ਸੰਪਰਕ ਕਰੋ 408 272 5200 4082725200 ਦੇ ਉੱਤੇ ਜੀ। ਸਰੋਤੇ, ਜਿਸ ਤਰ੍ਹਾਂ ਸਾਨੂੰ ਪਤਾ ਹੀ ਆ ਵੀ ਸਾਡਾ ਅੱਜ ਦਾ ਸਪੈਸ਼ਲ ਪ੍ਰੋਗਰਾਮ ਟਰੱਕਿੰਗ ਨੂੰ ਲੈ ਕੇ ਹੁੰਦਾ, ਪਰ ਉਸ ਤੋਂ ਪਹਿਲਾਂ ਕੀ ਕੁਝ ਦੁਨੀਆ ਜਾਂ ਅਮਰੀਕਾ 'ਚ ਵਾਪਰਿਆ, ਕੁਝ ਖਬਰਾਂ ਆਪਾਂ ਤੁਹਾਡੇ ਨਾਲ ਸਾਂਝੀਆਂ ਕਰਦੇ ਹਾਂ। ਅੱਜ ਦੀ ਮੇਨ ਖਬਰ ਇਹ ਹੈਗੀ ਹੈ, ਪ੍ਰੈਜ਼ੀਡੈਂਟ ਟਰੰਪ ਹੁਣੀ ਕਹਿੰਦੇ ਵੀ ਹੋ ਸਕਦਾ ਵੀ ਜਿਹੜਾ ਬਲੈਂਚ ਆ, ਜਿਹੜਾ ਅਟਾਰਨੀ ਜਨਰਲ ਦੇ ਲਈ ਜਿਹਨੂੰ ਨੋਮੀਨੇਟ ਕਰਨਾ ਸੀ, ਟੌਡ ਬਲੈਂਚ, ਉਹਨਾਂ ਦਾ ਨਾਮ ਵਿਡਰੋ ਕਰ ਲੈਣ, ਕਿਉਂਕਿ ਕੁਛ ਜਿਹੜੇ ਰਿਪਬਲਿਕਨ ਸੈਨੇਟਰਸ ਆ ਉਹ ਵੀ ਹੁਣ ਅਗੇਂਸਟ ਆਏ ਹੈਗੇ ਆ। ਖੁਦ ਪ੍ਰੈਜ਼ੀਡੈਂਟ ਟਰੰਪ ਉਹਨਾਂ ਦਾ ਪਰਸਨਲ ਅਟਾਰਨੀ ਰਿਹਾ ਆ ਟੌਡ ਬਲੈਂਚ, ਅਤੇ ਇਸ ਟਾਈਮ ਦੇ ਉੱਤੇ ਐਕਟਿੰਗ ਹੈਗਾ। ਅਤੇ ਹੁਣ ਇਹ ਪਤਾ ਚੱਲਿਆ ਆ ਵੀ ਜੇ ਪੂਰੀਆਂ ਵੋਟਾਂ ਨਾ ਹੋਈਆਂ ਜਿੰਨੀਆਂ ਚਾਹੀਦੀਆਂ ਹੈਗੀਆਂ ਆ, ਅਤੇ ਉਹਦਾ ਨਾਮ ਜਿਹੜਾ ਆ ਪਹਿਲਾਂ ਹੀ ਟਰੰਪ ਹੋਣੀ ਵਿਡਰੋ ਕਰ ਸਕਦੇ ਹੈਗੇ ਆ। ਕੀ ਰਿਪਬਲਿਕਨ ਸੈਨੇਟਰ ਜੌਨ ਕੌਰਨੀ ਜੋ ਟੈਕਸਸ ਤੋਂ ਹੈਗੇ ਆ, ਉਹਨਾਂ ਨੇ ਕਿਹਾ ਵੀ ਮੈਂ ਨਹੀਂ ਸਪੋਰਟ ਕਰਨੀ ਹੈਗੀ ਟੌਡ ਬਲੈਂਚ ਦੀ, ਅਤੇ ਉਹਨਾਂ ਨੇ ਕਿਹਾ ਵੀ ਜਿਹੜਾ $1.8 ਬਿਲੀਅਨ ਦਾ ਪ੍ਰੈਜ਼ੀਡੈਂਟ ਦਾ ਇੱਕ ਸਲਸ਼ ਫੰਡ ਹੈਗਾ ਆ, ਉਹ ਵੀ ਜਿਹੜਾ ਡੈਡ ਹੈਗਾ ਇਸ ਟਾਈਮ ਦੇ ਉੱਤੇ। ਜੀ ਜੀ, ਬਿਲਕੁਲ। ਸੋ ਕਾਫੀ ਇਹਨਾਂ ਦੀ ਵਿਰੋਧਤਾ ਜਿਹੜਾ ਉਹ ਹੋ ਰਿਹਾ ਆ। GOP ਦੇ ਹੋਲਡ ਆਊਟ ਇਸ ਟਾਈਮ ਸਾਹਮਣੇ ਜਿਹੜੇ ਉਹ ਹੈਗੇ ਆ, ਜਿੱਦਾਂ ਤੁਸੀਂ ਦੱਸਿਆ ਹੀ ਆ ਵੀ ਜਿਹੜੇ 2 ਸੈਨੇਟਰਸ ਆ ਉਹਨਾਂ ਦੇ ਦੁਆਰਾ ਜਿਹੜਾ ਉਹ ਹੈਗਾ ਆ। ਸੋ ਕਹਿੰਦੇ ਵੀ ਉਹਨਾਂ ਨੇ, ਟਰੰਪ ਉਹਨਾਂ ਨੇ ਕਿਹਾ ਵੀ ਮੈਂ ਰਿਫਿਊਜ਼ ਕੀਤਾ ਸੀ ਇਹਨਾਂ ਨੂੰ ਇੰਡੋਰਸ ਕਰਨ ਦੇ ਲਈ, ਅਤੇ ਇਸ ਲਈ ਉਹ ਬੇਸਿਕਲੀ ਲੱਗਦਾ ਆ ਵੀ ਜਿੱਦਾਂ ਉਹਦੇ ਕਰਕੇ ਸਾਰਾ ਕੁਛ ਕਰ ਰਹੇ ਆ। ਅਤੇ ਕਹਿੰਦੇ ਵੀ ਯਾਦ ਰੱਖਿਓ ਵੀ ਜਿਹੜੇ ਕਾਰਨਨ ਅਤੇ ਟਿਲਿਸ ਆ, ਇਹਨਾਂ ਦੋਨਾਂ ਨੇ ਹੀ ਜਿਹੜਾ ਮੈਰਿਕ ਗਾਰਲੈਂਡ ਆ, ਬਾਈਡਨ ਹੁਣਾਂ ਦੇ ਅੰਡਰ ਰਿਹਾ ਅਟਾਰਨੀ ਜਨਰਲ, ਉਸ ਨੂੰ ਵੋਟ ਕੀਤਾ ਸੀ ਉਸ ਦੇ ਹੱਕ ਦੇ ਜਿਹੜੇ ਉਹ ਵਿੱਚ। ਅਤੇ ਹੁਣ ਦੇਖਦੇ ਹਾਂ ਵੀ ਟੌਡ ਬਲੈਂਚ ਹੁਣਾਂ ਦਾ ਭਵਿੱਖ ਕਿਸ ਤਰੀਕੇ ਦੇ ਨਾਲ ਅੱਗੇ ਜਿਹੜਾ ਉਹ ਰਹਿੰਦਾ ਆ। ਹੁਣ ਇਹ ਵੀ ਹੋ ਚੁੱਕਾ ਹਰਜੋਤ ਸਿੰਘ ਜੀ, ਕਈ ਜਣੇ ਆਪਣੀਆਂ ਪ੍ਰਾਇਮਰੀਜ਼ ਹਾਰ ਚੁੱਕੇ ਆ, ਅਤੇ ਇਹਨਾਂ ਦੀ ਜਿਹੜੀ ਵਿਰੋਧਤਾ ਆ ਉਹ ਇਹਨਾਂ ਦੇ ਉਲਟ ਜਿਹੜੀ ਵਿਰੋਧਤਾ ਜ਼ਿਆਦਾ ਆ, ਜਿਸ ਕਰਕੇ ਹੋ ਸਕਦਾ ਆ ਵੀ ਇਹ ਇਸ ਚੀਜ਼ ਦੇ ਵਿੱਚ ਅੜੇ ਰਹਿਣ, ਅਤੇ ਇਹਨਾਂ ਨੂੰ ਜਿਹੜਾ ਅਟਾਰਨੀ ਜਨਰਲ ਦੇ ਅਹੁਦੇ ਦੇ ਤੱਕ ਪਹੁੰਚਣ ਦੇ ਲਈ ਜੀ ਹਾਲ ਦੀ ਘੜੀ ਕਹਿ ਸਕਦੇ ਹਾਂ ਵੀ ਰੁਕਾਵਟਾਂ ਦਾ ਜਿਹੜਾ ਉਹ ਸਾਹਮਣਾ ਇਹਨਾਂ ਨੂੰ ਕਰਨਾ ਪਵੇਗਾ। ਅਗਲੀ ਖਬਰ ਜਿਹੜੀ ਆ ਅੱਗ ਨੂੰ ਲੈ ਕੇ, ਉਹਦੇ ਬਾਅਦ ਫਿਰ ਟਰੱਕਿੰਗ ਵਾਲਾ ਨੇ ਆਪਾਂ ਫਰਾਂਸ ਤੇ ਸਪੇਨ ਦੇ ਵਿੱਚ ਯੂਰਪ ਇੱਕ ਤਰ੍ਹਾਂ ਨਾਲ ਬਹੁਤ ਬੁਰੀ ਤਰ੍ਹਾਂ ਬਰਨ ਹੋ ਰਿਹਾ ਇਸ ਟਾਈਮ ਦੇ ਉੱਤੇ। 3,30,000 ਲੋਕਾਂ ਨੂੰ ਘਰਾਂ ਤੋਂ ਇਵੈਕੂਏਟ ਕੀਤਾ ਗਿਆ ਹੈਗਾ ਆ। ਬਹੁਤ ਸਾਰਾ ਜਿਹੜਾ ਟੌਕਸਿਕ ਸਮੋਕ ਆ ਪੂਰੇ ਯੂਰਪ ਦੇ ਵਿੱਚ ਇਸ ਟਾਈਮ ਦੇ ਉੱਤੇ ਫੈਲਿਆ ਹੋਇਆ ਹੈਗਾ ਆ। ਸੋ ਕਹਿੰਦੇ ਪਈ 91,024 ਹੈਕਟੇਅਰ ਜੋ ਪ੍ਰੋਪਰਟੀ ਆ ਆਲਰੇਡੀ ਸੜ ਕੇ ਸਵਾਹ ਹੋ ਚੁੱਕੀ ਹੈਗੀ ਆ। ਸਪੇਨ ਦੇ ਵਿੱਚ 2026 ਦਾ ਸਾਲ ਜਿਹੜਾ ਆ ਰੈਕਡ ਲੈਵਲ 'ਤੇ ਗਿਣਿਆ ਗਿਆ, ਜਿੱਥੇ ਸਭ ਤੋਂ ਵੱਧ ਜਿਹੜੀਆਂ ਅੱਗਾਂ ਲੱਗੀਆਂ ਹੈਗੀਆਂ, ਵਾਈਲਡ ਫਾਇਰਸ ਲੱਗੀਆਂ ਹੈਗੀਆਂ। ਸੋ ਇਹ ਕਲਾਈਮੇਟ ਚੇਂਜ ਨੂੰ ਲੈ ਕੇ ਬਹੁਤ ਕੁਛ ਜਿਹੜਾ ਹੋ ਰਿਹਾ ਹੈਗਾ, ਅਤੇ ਜਿਹੜੀ ਇਨਸਾਨੀਅਤ ਆ ਉਹਨੂੰ ਹੁਣ ਪਤਾ ਲੱਗ ਰਿਹਾ ਵੀ ਕੀ ਤੁਹਾਡੇ 'ਤੇ ਜਿਹੜਾ ਅਸਰ ਆ ਉਹ ਪੈ ਰਿਹਾ ਹੈ। ਜੀ, ਆਪਣੇ ਨਾਲ ਰਮਨ ਢਿੱਲੋਂ ਜੀ ਵੀ ਜੁੜ ਚੁੱਕੇ ਆ, ਉਹਨਾਂ ਨੂੰ ਵੀ ਜੀ ਆਇਆਂ ਨੂੰ ਜਿਹੜਾ ਉਹ ਆਪਾਂ ਆਖਦੇ ਹਾਂ। ਰਮਨ ਜੀ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ, ਸਾਰੇ ਸੁਣਨ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ। ਸਾਇਲੈਂਟ ਕਰ ਲਿਓ ਜੀ, ਜਿੱਦਾਂ ਮੇਨ ਥਾਵਾਂ ਦੇ ਉੱਤੇ ਜਾ ਕੇ ਹਰ ਜਗ੍ਹਾ ਫੋਨ ਸਾਇਲੈਂਟ ਕਰਨੇ ਹੁੰਦੇ, ਇੱਥੇ ਵੀ ਕਰਨਾ ਪੈਂਦਾ ਹੈ। ਅੱਛਾ ਜੀ, ਅੱਛਾ ਜੀ। ਤੇ ਟਰੱਕਿੰਗ ਨੂੰ ਲੈ ਕੇ ਰਮਨ ਜੀ ਆਪਾਂ ਗੱਲਬਾਤ ਜਿਹੜੀ ਉਹ ਕਰਦੇ ਹਾਂ। ਰੀਸੈਂਟਲੀ ਟਰੰਪ ਹੋਣਾ ਨੇ ਜਿਹੜਾ ਵੈਟਰਨਸ ਨੂੰ ਲੈ ਕੇ ਆਖਿਆ ਸੀਗਾ ਵੀ ਜਿਹੜੇ ਵੈਟਰਨਸ ਆ ਅਸੀਂ ਉਹਨਾਂ ਨੂੰ ਜਿਹੜੇ ਟਰੱਕਿੰਗ ਦੇ ਵਿੱਚ ਲੈ ਕੇ ਆਉਣਾ ਆ, CDLs ਜਿਹੜੇ ਉਹਨਾਂ ਨੂੰ ਆਪਾਂ ਦੇਵਾਂਗੇ, ਅਤੇ ਉਹ ਟਰੱਕ ਜਿਹੜੇ ਚਲਾਉਣਗੇ, ਅਤੇ ਜਿਹੜੀ ਸਮੱਸਿਆ ਬਣੀ ਪਈ ਆ ਵੀ ਕੌਣ ਚਲਾ ਸਕਦਾ ਕੌਣ ਨਹੀਂ ਚਲਾ ਸਕਦਾ, ਅਤੇ ਉਹਦਾ ਜਿਹੜਾ ਮਸਲਾ ਕਹਿੰਦੇ ਵੀ ਆਪਾਂ ਇਸ ਤਰੀਕੇ ਦੇ ਨਾਲ ਹੱਲ ਕਰਾਂਗੇ। ਤੁਸੀਂ ਲਾਸਟ ਟਾਈਮ ਵੀ ਦੱਸਿਆ ਸੀਗਾ ਵੀ ਪ੍ਰੋਗਰਾਮ ਪਹਿਲਾਂ ਵੀ ਇੱਦਾਂ ਦੇ ਜਿਹੜੇ ਉਹ ਹੈਗੇ ਆ, ਪਰ ਇਸ ਮੌਕੇ ਪ੍ਰਸ਼ਾਸਨ ਦੇ ਦੁਆਰਾ ਇਸ ਨੂੰ ਕਾਫੀ ਜ਼ਿਆਦਾ ਉਭਾਰ ਕੇ ਜਿਹੜਾ ਉਹ ਪੇਸ਼ ਕੀਤਾ ਜਾ ਰਿਹਾ। ਰਾਜਕਰਨ ਜਿਹੜੀ ਅਗੇਨ ਉਹੀ ਗੱਲ ਆ ਜਾਂਦੀ ਆ ਮੁੜ ਕੇ ਕਿ ਐਗਜ਼ਿਸਟਿੰਗ ਪ੍ਰੋਗਰਾਮ ਹੈਗਾ ਆ, ਇਹ ਕੋਈ ਨਵਾਂ ਪ੍ਰੋਗਰਾਮ ਨਹੀਂ ਹੈਗਾ। ਐਗਜ਼ਿਸਟਿੰਗ ਪ੍ਰੋਗਰਾਮ ਆ, ਪਹਿਲਾਂ ਹੀ ਚੱਲ ਰਿਹਾ ਸੀਗਾ, ਐਂਡ ਉਸੇ ਪ੍ਰੋਗਰਾਮ ਨੂੰ ਜਿਹੜਾ ਆ ਉਹ ਉਭਾਰਿਆ ਜਾ ਰਿਹਾ ਹੈਗਾ।
ਕੋਈ ਇਹਦੇ ਵਿੱਚ ਕੋਈ ਨਵੀਂ ਗੱਲ ਨਹੀਂ ਹੈਗੀ ਜਾਂ ਕੋਈ ਐਸੀ ਗੱਲ ਨਹੀਂ ਹੈਗੀ। ਈਵਨ ਆਪਣੀ ਜਿਹੜੀ ਨਾਪਟਾ ਹੈਗੀ ਆ ਉਹ ਵੀ ਅਪ੍ਰੈਂਟਿਸਸ਼ਿਪ ਪ੍ਰੋਗਰਾਮ ਪ੍ਰੋਵਾਈਡਰ ਹੈਗੀ ਆ, ਅਪਰੂਵਡ ਹੈਗੀ ਆ। ਆਪਣਾ ਜੇ ਕੋਈ ਕੈਰੀਅਰ ਜਿਹੜਾ ਆ ਉਹ ਹਾਇਰ ਕਰਨਾ ਚਾਹੁੰਦਾ ਆ ਵੈਟਰਨਸ ਨੂੰ, ਅਤੇ ਉਹ ਨਾਪਟਾ ਥਰੂ ਹਾਇਰ ਹੋ ਸਕਦੇ ਆ, ਕਰ ਸਕਦੇ ਆ ਉਹ ਪ੍ਰੋਗਰਾਮ ਦੇ ਵਿੱਚ ਇਨਵੋਲਵ। ਸੋ ਇਹ ਪ੍ਰੋਗਰਾਮ 2022 ਦੇ ਵਿੱਚ ਜਿਹੜਾ ਸੀਗਾ ਆਪਣੀ ਨਾਪਟਾ ਜਿਹੜੀ ਆ ਉਹ ਇਹਦੇ ਵਿੱਚ ਇਨਰੋਲ ਹੋਈ ਸੀਗੀ। ਸੋ ਇਹ ਪ੍ਰੋਗਰਾਮ ਜਿਹੜਾ ਐਗਜ਼ਿਸਟਿੰਗ ਪ੍ਰੋਗਰਾਮ ਹੈਗਾ, ਇਹਨੂੰ ਸਿਰਫ ਹਾਈਲਾਈਟ ਕੀਤਾ ਜਾ ਰਿਹਾ ਇਸ ਵੇਲੇ, ਜਸਟ ਟੂ ਜਿਹੜਾ ਲਹਿਰ ਚੱਲ ਰਹੀ ਹੈ ਇਸ ਵੇਲੇ ਉਹਦੇ ਤਹਿਤ। ਅਦਰ ਦੈਨ ਦੈਟ ਦੇਰ ਇਜ਼ ਨਥਿੰਗ ਨਿਊ ਟੂ ਇਟ। ਜੀ, ਇਹਦੇ 'ਚ ਬੈਨੀਫਿਟ ਵਗੈਰਾ ਕਾਫੀ ਰਮਨ ਜੀ ਉਹ ਦੇ ਰਿਹਾ। US ਟਰਾਂਸਪੋਰਟੇਸ਼ਨ ਸੈਕਟਰੀ ਸ਼ਾਨ ਡਫੀ ਹੁਣੀ ਇਹ ਕਿਹਾ ਵੀ ਅਸੀਂ ਇੱਕ ਨਵੀਂ ਇੰਟਰ ਏਜੰਸੀ ਸਟਾਰਟ ਕਰਨ ਜਾ ਰਹੇ ਹਾਂ, ਜਿਹਦੇ ਵਿੱਚ ਜਿਹੜੇ ਅਮਰੀਕਾ ਦੇ ਵੈਟਰਨਸ ਆ ਉਹ ਆਪਣਾ ਕੈਰੀਅਰ ਜਿਹੜਾ ਆ ਉਹ ਟਰੱਕਿੰਗ ਦੇ ਵਿੱਚ ਪਰਸੂ ਕਰ ਸਕਦੇ ਹੈਗੇ ਆ, ਫਰੀਡਮ ਹੌਲਰਸ ਕਰਕੇ। ਕਹਿੰਦੇ ਵੀ ਇਹ ਪੈਟਰੀਓਟਿਕ ਹਾਇਰਿੰਗ ਕੈਂਪੇਨ ਚੱਲੂਗੀ, ਐਜੂਕੇਟ ਕੀਤਾ ਜਾਊਗਾ ਵੈਟਰਨਸ ਨੂੰ, ਅਤੇ ਫਾਈਨੈਂਸ਼ੀਅਲ ਸਪੋਰਟ ਵੀ ਕਾਫੀ ਜਿਹੜੀ ਆ ਉਹ ਸਪੋਰਟ ਕੀਤੀ ਜਾਊਗੀ। ਇਹ ਨਹੀਂ ਪਤਾ ਵੀ ਹੁਣ ਜਿਹੜੇ ਹਾਇਰ ਕਰਨਗੇ ਉਹਨਾਂ ਨੂੰ ਵੀ ਕਰੂਗੇ ਜਾਂ ਸਿਰਫ ਵੈਟਰਨਸ ਨੂੰ ਹੋਊਗੀ, ਪਰ ਜ਼ੋਰ ਪੂਰਾ ਜਿਹੜਾ ਉਹ ਇੱਧਰ ਨੂੰ ਲਾ ਰਹੇ ਆ। ਟਰੰਪ ਹੁਣੀ ਤਾਂ ਟਰੱਕ ਦੇ ਵਿੱਚ ਡਰਾਈਵਰ ਵਾਲੀ ਸੀਟ ਤੇ ਬੈਠ ਕੇ ਫੋਟੋ ਵੀ ਖਿਚਾਈ ਆ ਵੀ ਹੁਣ ਜਿਹੜੇ ਵੈਟਰਨਸ ਆ ਉਹ ਇਲੀਗਲ ਏਲੀਅਨਸ ਜਿਹੜੇ ਹਰ ਵਾਰ ਉਹ ਸ਼ਬਦ ਵਰਤਦੇ ਆ ਉਹਨਾਂ ਦੀ ਜਗ੍ਹਾ ਤੇ ਟਰੱਕ ਚਲਾਉਣਗੇ। ਸੋ ਇਹ ਫੋਟੋ ਤਾਂ ਆਪਾਂ ਪਹਿਲਾਂ ਵੀ ਦੇਖੀ ਸੀਗੀ, ਪਿਛਲੀ ਵਾਰੀ ਵੀ ਜੋ ਚਾਬੀਆਂ ਮਿਲੀਆਂ ਸੀਗੀਆਂ ਉਦੋਂ ਵੀ ਜਦੋਂ ਛੁੰਛਲਾ ਫੜਾਇਆ ਸੀਗਾ ਇਹਨਾਂ ਨੇ ਉਦੋਂ ਵੀ ਆਪਾਂ ਫੋਟੋ ਖਿੱਚੀਆਂ ਦੇਖੀਆਂ ਸੀਗੀਆਂ। ਪੋਲੀਟੀਸ਼ੀਅਨ ਫੋਟੋਜ਼ ਇੱਦਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ। ਡੈਫੀਨੇਟਲੀ ਜਿਹੜੀਆਂ ਕੰਪਨੀਆਂ ਹਾਇਰ ਕਰਦੀਆਂ ਹੈਗੀਆਂ ਉਹਨਾਂ ਲਈ ਇਨਸੈਂਟਿਵਸ ਹੈਗੇ ਆ, ਔਰ ਜਿਹੜੇ ਬੰਦੇ ਹਾਇਰ ਹੁੰਦੇ ਉਹਨਾਂ ਦੇ ਇਨਸੈਂਟਿਵਸ ਜਿਹੜੇ ਆ ਉਹ ਮਿਲਦੇ ਹੈਗੇ ਉਹਨਾਂ ਨੂੰ, ਜਿਹੜੀਆਂ ਟ੍ਰੇਨਿੰਗ ਆ ਹੋਰ ਸਾਰਾ ਕੁਛ ਆ ਉਹਦੇ ਤੇ ਇਨਸੈਂਟਿਵਸ ਜਿਹੜੇ ਆ ਉਹ ਮਿਲਦੇ ਹੁੰਦੇ ਆ। ਸੋ ਇਹ ਔਨਗੋਇੰਗ ਪ੍ਰੋਸੈਸ ਹੈਗਾ। ਜਿੱਦਾਂ ਕਿ ਮੈਂ ਪਹਿਲਾਂ ਕਹਿ ਚੁੱਕਾ ਕਿ ਇਹ ਐਗਜ਼ਿਸਟਿੰਗ ਪ੍ਰੋਗਰਾਮ ਹੈਗਾ ਆ, ਐਂਡ ਇਹ ਸਾਰੀਆਂ ਚੀਜ਼ਾਂ ਪਹਿਲਾਂ ਵੀ ਹੈਗੀਆਂ, ਉਹਨੂੰ ਸਿਰਫ ਨਵਾਂ ਨਾਂ ਇੱਕ ਫਰੀਡਮ ਹੌਲਰ ਨਾਂ ਦੇ ਕੇ ਤੇ ਉਹਨੂੰ ਉਭਾਰਿਆ ਜਾ ਰਿਹਾ ਹੈਗਾ। ਅਦਰ ਦੈਨ ਦੈਟ ਦੇਰ ਇਜ਼ ਨਥਿੰਗ ਨਿਊ ਟੂ ਇਟ। ਅੱਛਾ, ਪਰ ਇਹ ਜ਼ਰੂਰ ਆ ਆਪਣੇ ਰਾਜੀ ਜਿਹੜੇ ਵੈਟਰਨਸ ਆ ਉਹਨਾਂ ਨੂੰ ਇਹ ਕਹਿ ਰਿਹਾ ਵੀ ਜਿਹੜੇ ਟਿਊਸ਼ਨ ਉਹਨਾਂ ਦੀ 100% ਕਮਰਸ਼ੀਅਲ ਡਰਾਈਵਿੰਗ ਲਾਇਸੈਂਸ ਟ੍ਰੇਨਿੰਗ ਕਾਸਟ ਜਿਹੜੀ ਆ ਉਹ ਕਾਲਜ ਤੇ ਟੈਕਨੀਕਲ ਦੀ ਉਹ ਫ੍ਰੀ ਹੋਊਗੀ, ਐਜ਼ ਲੌਂਗ ਐਜ਼ ਉਹਨਾਂ ਨੇ 36 ਮਹੀਨੇ ਸਰਵ ਕੀਤਾ ਆ ਮਿਲਟਰੀ ਦੇ ਵਿੱਚ 3 years, ਤੇ ਫਾਸਟ ਟਰੈਕ ਐਂਟਰੀ ਹੋਊਗੀ। ਕਹਿੰਦੇ ਬਈ ਜੇ ਉਹਨਾਂ ਕੋਲ ਮਿਲਟਰੀ ਐਕਸਪੀਰੀਅੰਸ ਹੈਗਾ ਤੇ FMCSA ਵੇਵ ਕਰੂਗਾ ਉਹਨਾਂ ਦਾ ਜਿਹੜਾ ਇੱਕ ਰੋਡ ਟੈਸਟ, ਤਾਂ ਕਿ ਤੁਸੀਂ ਜਿਹੜਾ ਲਾਇਸੈਂਸ ਜਲਦੀ ਤੋਂ ਜਲਦੀ ਲੈ ਸਕੋ। ਇਹ ਫਿਰ ਹੁਣ ਰਮਨ ਜੀ ਇਹ ਕੀ ਗੱਲ ਬਣੀ? ਉਦਾਂ ਪਬਲਿਕ ਸੇਫਟੀ ਨੂੰ ਰੌਲਾ ਪਾਉਂਦੇ ਆ, ਇਹਨਾਂ ਦੀ PTSD ਚੈੱਕ ਹੋਊਗੀ, ਇਹ ਚੈੱਕ ਜਿਹੜਾ ਉਹ ਕਿਤੇ ਜਾਣਗੇ ਵੀ ਇਹਨਾਂ ਦੀ ਇਹ ਚੀਜ਼ ਟੈਸਟ ਵੀ ਨਹੀਂ ਲੈਣਾ। ਦੇਖੋ ਆਪਾਂ ਡੀਪਲੀ ਇਸ ਗੱਲਾਂ 'ਚ ਨਾ ਜਾਈਏ ਕਿਉਂਕਿ ਵਾਈ ਨਾਟ, ਨਹੀਂ ਰਮਨ ਜੀ ਦਿਸ ਇਜ਼ ਰੋਂਗ। ਇਦਾਂ ਕਿੱਦਾਂ ਨਹੀਂ ਡੀਪਲੀ ਜਾਈਏ ਜਦੋਂ ਇਹ ਕਹਿੰਦੇ ਆ ਵੀ ਪਬਲਿਕ ਸੇਫਟੀ ਦਾ ਖਤਰਾ ਆ ਦੂਜਿਆਂ ਦੇ ਨਾਲ, ਉਹ ਇਹੀ ਕਹਿੰਦੇ ਆ ਨਾ। ਹੁਣ ਕਹਿੰਦੇ ਅਸੀਂ ਟੈਸਟ ਵੀ ਨਹੀਂ ਲੈਣਾ ਤੇ ਇਦਾਂ ਵੀ ਕਰ ਦੇਣਾ। ਅਗੇਨ ਗੱਲਾਂ ਦੇ ਵਿੱਚ ਬਹੁਤ ਕੁਝ ਕਿਹਾ ਜਾ ਰਿਹਾ, ਇਹ ਗੱਲਾਂ ਹੀ ਆ। ਮੈਂ ਤੁਹਾਨੂੰ ਬਾਰ-ਬਾਰ ਉਹੀ ਚੀਜ਼ ਦੁਬਾਰਾ ਤੋਂ ਉਹੀ ਕਹਿ ਰਿਹਾ। ਐਗਜ਼ਿਸਟਿੰਗ ਪ੍ਰੋਗਰਾਮ ਆ, ਪਹਿਲਾਂ ਤੋਂ ਚੱਲਦਾ ਆ ਰਿਹਾ ਆ, ਕੋਈ ਨਵਾਂ ਨਹੀਂ ਗਾ। ਇਹ ਚੀਜ਼ਾਂ ਫਿਰ ਇਹ ਐਗਜ਼ੈਂਪਸ਼ਨਸ ਕਿਉਂ ਇਹਨਾਂ ਨੂੰ? ਇਹ ਪਹਿਲਾਂ ਹੀ ਚੱਲ ਰਹੀਆਂ ਹੈਗੀਆਂ ਕਿਉਂਕਿ ਜਿਹੜੇ ਬੰਦੇ ਨੇ ਆਲਰੇਡੀ ਉਹਨਾਂ ਨੇ ਸਿਰਫ ਐਗਜ਼ੈਂਪਸ਼ਨ ਉਹਨੂੰ ਦਿੱਤੀ ਹੈ ਕਿ ਜਿਹਨੇ ਆਰਮੀ ਦੇ ਵਿੱਚ ਟਰੱਕ ਚਲਾਇਆ ਹੈਗਾ। ਜੇ ਹੁਣ ਆਰਮੀ 'ਚ ਉਹਨੇ IT ਦੀ ਜੌਬ ਕੀਤੀ ਆ, ਉਹਨੂੰ ਆਪਣਾ ਲਾਇਸੈਂਸ ਲੈਣਾ ਪਊਗਾ, ਉਹਨੂੰ ਚਲਾ ਕੇ ਦਿਖਾਉਣਾ ਪਊਗਾ, ਜਿਹੜਾ ਉਹਦੀ ਟ੍ਰੇਨਿੰਗ ਆ ਲੈਣੀ ਪਊਗੀ। ਜੇ ਕਿਸੇ ਨੇ ਆਰਮੀ ਦੇ ਵਿੱਚ ਟਰੱਕ ਚਲਾਇਆ ਹੈਗਾ, ਪੂਰਾ ਆਰਮੀ ਦੇ ਵਿੱਚ ਉਹ ਟ੍ਰੇਨਡ ਹੈਗਾ, that is what they are talking about। ਇਹ ਨਹੀਂਗਾ ਕਿ ਤੁਸੀਂ ਬਿਨਾਂ ਟ੍ਰੇਨਿੰਗ ਤੋਂ ਲਿਆਣ ਕੇ ਕਿਸੇ ਨੂੰ ਬਿਠਾ ਦਿਓਗੇ, that is not how it works। ਮੈਂ ਇਹ ਚੀਜ਼ਾਂ ਪਰ ਇਹ ਤਾਂ ਇਹਨਾਂ ਦਾ ਬਿਆਨ ਆ ਨਾ ਵੀ ਅਸੀਂ ਟੈਸਟ ਵੇਵ ਕਰਨਾ ਹੈ। ਭਾਜੀ ਇਹਨਾਂ ਦਾ ਬਿਆਨ ਤਾਂ ਹੋਰ ਤਾਂ ਰਮਨ ਜੀ ਤੁਸੀਂ ਨਹੀਂ ਕਹਿ ਰਹੇ, ਮੈਂ ਨਹੀਂ ਕਹਿ ਰਿਹਾ, ਇਹ ਤਾਂ ਆਪ ਕਹਿ ਰਹੇ ਆ ਨਾ। ਨਹੀਂ ਉਹ ਟੈਸਟ ਵੇਵ ਜਿਹੜਾ ਜਿਹਦੇ ਕੋਲ ਐਗਜ਼ਿਸਟਿੰਗ ਟ੍ਰੇਨਿੰਗ ਹੈਗੀ ਆ ਉਹਦੇ ਲਈ ਉਹ ਕਹਿ ਰਿਹਾ ਕਿ ਉਹਦੀ ਫਾਸਟ ਐਂਟਰੀ ਹੋਊਗੀ। ਪਰ ਇਹ ਮੈਂ ਅਗੇਨ ਕਹਿ ਰਿਹਾ ਕਿ ਜੋ ਉਹ ਚਾਹ ਰਿਹਾ ਆਪਾਂ ਵੀ ਉਹੀ ਗੱਲ ਕਰ ਰਹੇ ਹਾਂ। ਸੋ ਐਡਾ ਵੱਡਾ ਮੁੱਦਾ ਨਹੀਂ ਹੈਗਾ, ਐਡੀ ਵੱਡੀ ਗੱਲ ਨਹੀਂ ਹੈਗੀ। ਇਹ ਬੜੇ ਚਿਰਾਂ ਤੋਂ ਇਹ ਪ੍ਰੋਗਰਾਮ ਚੱਲਦਾ ਆ ਰਿਹਾ ਹੈਗਾ। ਮੈਂ ਜਿੱਦਾਂ ਤੁਹਾਨੂੰ ਬਾਰ-ਬਾਰ ਉਹੀ ਗੱਲ ਕਹਿ ਰਿਹਾ ਹੈਗਾ ਕਿ we have seen this program deeply and there is nothing more to it. It's just existing program highlighted with freedom, whatever the fighter or whatever the ਉਹਨੂੰ ਕਾਲ ਕਰ ਰਹੇ ਆ, that's it, nothing more than that। ਆਪਣੀ ਜਿਹੜੀ ਇੰਪੋਰਟੈਂਟ ਸਟੋਰੀ ਹੈਗੀ ਆ ਰਾਜਕਰਨ ਇਸ ਵੇਲੇ ਜਿਹੜੀ ਗੱਲ ਕਰਨ ਵਾਲੀ ਹੈਗੀ ਆ, ਸਾਰਿਆਂ ਨਾਲੋਂ ਪਹਿਲੀ ਗੱਲ ਇਹ ਆ ਕਿ ਖੁਸ਼ਖਬਰੀ ਇਹ ਆ ਕਿ DMV ਜਿਹੜੀ ਆ ਕੈਲੀਫੋਰਨੀਆ ਦੀ, ਇਹ ਹੁਣ ਡਾਇਰੈਕਟਲੀ ਜਿਹੜੀ ਆ ਜਿਹੜੇ ਲਾਇਸੈਂਸ ਦੇ ਮੈਡੀਕਲ ਸੀਗੇ, ਜਿਹੜੇ ਆਪਣੇ ਮੈਡੀਕਲ ਹੁੰਦੇ ਸੀਗੇ, ਉਹ ਮੈਡੀਕਲ ਹੁਣ DMV ਨੂੰ ਸਬਮਿਟ ਕਰਨ ਦੀ ਲੋੜ ਨਹੀਂ। ਠੀਕ ਹੈ ਜੀ,
ਜਿਹੜਾ ਆਪਾਂ 8 ਮਹੀਨੇ ਦੀ ਐਕਸਟੈਂਸ਼ਨ ਮਿਲੀ ਸੀ, ਜਿਹੜੀ ਅਕਤੂਬਰ 10 ਨੂੰ ਖਤਮ ਹੋਣੀ ਸੀਗੀ, ਉਹ ਆਲਰੇਡੀ DMV ਜਿਹੜੀ ਆ ਉਹ ਇਸ ਚੀਜ਼ ਦੇ ਉੱਤੋਂ ਕਨੈਕਟ ਹੋ ਚੁੱਕੀ ਆ। ਹੁਣ ਜਿਹੜੇ ਆਪਣੇ ਮੈਡੀਕਲ ਪ੍ਰੋਵਾਈਡਰ ਹੈਗੇ ਆ, ਉਹਨਾਂ ਨੂੰ ਰਿਕੁਆਇਰਡ ਹੈਗਾ ਟੂ ਸਬਮਿਟ ਮੈਡੀਕਲ ਡਾਇਰੈਕਟਲੀ ਟੂ ਨੈਸ਼ਨਲ ਰਜਿਸਟਰੀ ਟੂ FMCSA। ਸੋ ਹੁਣ ਤੁਹਾਡਾ ਜਿਹੜਾ DMV ਨੂੰ, ਜਿਹੜਾ ਕੈਲੀਫੋਰਨੀਆ, ਖਾਸ ਕਰਕੇ ਕੈਲੀਫੋਰਨੀਆ ਇਹਦੇ ਵਿੱਚ ਪਿਛੜਿਆ ਹੋਇਆ ਸੀਗਾ। ਬਹੁਤ ਸਟੇਟ ਜਿਹੜੀਆਂ 38 ਸਟੇਟਸ ਦੇ ਕਰੀਬ ਜਿਹੜੀਆਂ ਸੀਗੀਆਂ ਇਹਦੇ ਵਿੱਚ ਆਲਰੇਡੀ ਉਹ ਲਾਗੂ ਹੋਈਆਂ, ਮਤਲਬ ਉਹਨਾਂ ਲਾਗੂ ਕੀਤਾ ਸੀਗਾ, ਕੈਲੀਫੋਰਨੀਆ ਨਹੀਂ ਸੀ ਕੀਤਾ। ਕੈਲੀਫੋਰਨੀਆ ਨੇ ਹੁਣ ਇਹ ਲਾਗੂ ਕਰ ਦਿੱਤਾ ਆ। ਹੁਣ ਕੈਲੀਫੋਰਨੀਆ ਦੇ ਵਿੱਚ 2 ਸੈਟਅਪ ਹੋ ਗਏ ਆ। ਜਿਹੜੇ ਸੈਟਅਪ ਹੈ, ਜੇ ਤੁਸੀਂ ਇੰਟਰ ਸਟੇਟ ਟਰੱਕ ਚਲਾਉਂਦੇ ਆ, ਇੰਟਰ ਸਟੇਟ ਮੀਨ ਕਿ ਤੁਸੀਂ ਬਾਹਰਲੀਆਂ ਸਟੇਟਾਂ ਦੇ ਵਿੱਚ ਜਾਂਦੇ ਆ, ਕੈਲੀਫੋਰਨੀਆ 'ਚੋਂ ਲੋਡ ਚੱਕ ਕੇ ਕੈਲੀਫੋਰਨੀਆ ਤੋਂ ਬਾਹਰ ਜਾਂਦੇ ਆ, ਤੇ ਕੈਲੀਫੋਰਨੀਆ ਦੇ ਬਾਹਰੋਂ ਲੋਡ ਲੈ ਕੇ ਕੈਲੀਫੋਰਨੀਆ ਆਉਣੇ ਆ, ਤੇ ਤੁਹਾਡਾ ਜਿਹੜਾ ਮੈਡੀਕਲ ਹੈਗਾ ਉਹ ਤੁਹਾਡੇ ਮੈਡੀਕਲ ਪ੍ਰੋਵਾਈਡਰ ਨੂੰ, ਜਿਹੜਾ ਤੁਹਾਡਾ ਡਾਕਟਰ ਜਿਹਨੇ ਤੁਹਾਡਾ ਮੈਡੀਕਲ ਕੀਤਾ ਆ, ਉਹਨੂੰ ਰਿਕੁਆਇਰਡ, ਮੈਂ ਫਿਰ ਕਹਿ ਰਿਹਾ ਰਿਕੁਆਇਰਡ ਆ ਕਿ ਉਹ ਤੁਹਾਡੀ ਜਿਹੜੀ ਆ ਮੈਡੀਕਲ ਰਿਪੋਰਟ ਆ, ਜਿੱਦਣ ਤੁਹਾਡਾ ਮੈਡੀਕਲ ਹੋਇਆ ਉਦਣ ਰਾਤ ਦੇ ਮਿਡਨਾਈਟ ਦੇ 12 ਵਜੇ ਤੋਂ ਪਹਿਲਾਂ ਦੇ ਹੈਵ ਟੂ ਸਬਮਿਟ ਯੂਰ ਰਿਪੋਰਟ ਟੂ ਨੈਸ਼ਨਲ ਰਜਿਸਟਰੀ ਐਂਡ ਟੂ FMCSA। ਨੈਸ਼ਨਲ ਰਜਿਸਟਰੀ ਨੂੰ ਜਦੋਂ ਭੇਜਣਗੇ ਤੇ ਉਹ FMCSA ਨੂੰ ਚਲੀ ਜਾਣੀ ਆ। ਸੋ ਤੁਹਾਡੀ ਜਿਹੜੀ ਰਿਪੋਰਟ ਆ ਉਹ ਹੁਣ ਕੈਲੀਫੋਰਨੀਆ DMV ਐਕਸੈਪਟ ਨਹੀਂ ਕਰੂਗੀ। ਕੈਲੀਫੋਰਨੀਆ DMV ਮੈਡੀਕਲ ਸਿਰਫ ਐਕਸੈਪਟ ਕਰੂਗੀ ਜਿਹੜੇ ਇੰਟਰਾ ਸਟੇਟ ਵਾਲੇ ਡਰਾਈਵਰ ਹੈਗੇ, ਜਿਹੜੇ ਵਿਦਿਨ ਕੈਲੀਫੋਰਨੀਆ ਚੱਲਦੇ ਹੈਗੇ ਆ, ਕੈਲੀਫੋਰਨੀਆ ਤੋਂ ਬਾਹਰ ਨਹੀਂ ਜਾਂਦੇ ਹੈਗੇ। ਉਹਨਾਂ ਦਾ ਲੋਡ ਕੈਲੀਫੋਰਨੀਆ ਸ਼ੁਰੂ ਹੋ ਕੇ ਕੈਲੀਫੋਰਨੀਆ 'ਚ ਹੀ ਖਤਮ ਹੋ ਜਾਂਦਾ ਆ। ਓਰੀਜਨ ਤੇ ਡੈਸਟੀਨੇਸ਼ਨ ਦੋਨੋਂ ਕੈਲੀਫੋਰਨੀਆ ਦੇ ਵਿੱਚ ਆ। ਉਹਨਾਂ ਦਾ ਮੈਡੀਕਲ ਸਿਰਫ ਤੇ ਸਿਰਫ ਕੈਲੀਫੋਰਨੀਆ ਦੇ ਵਿੱਚ ਜਿਹੜਾ ਆ ਉਹ ਮਤਲਬ ਕਿ ਲਿਆ ਜਾਊਗਾ। ਅਦਰ ਦੈਨ ਦੈਟ ਸਾਰੇ ਮੈਡੀਕਲ ਜਿਹੜੇ ਆ ਮੈਡੀਕਲ ਪ੍ਰੋਵਾਈਡਰ ਨੂੰ ਡਾਇਰੈਕਟਲੀ ਜਿਹੜੇ ਆ ਉਹ ਸਬਮਿਟ ਕਰਨੇ ਪੈਣਗੇ ਨੈਸ਼ਨਲ ਰਜਿਸਟਰੀ ਨੂੰ। ਔਰ ਇੱਥੇ ਰਾਜਕਰਨ ਇੱਕ ਜਿਹੜੇ ਹੋਰ ਬਹੁਤ ਸਾਰੇ ਹੁਣ ਸਵਾਲ ਵੀ ਆਉਣਗੇ ਔਰ ਆ ਵੀ ਰਹੇ ਨੇ ਮੈਨੂੰ ਕਿ ਕੀ ਮੈਡੀਕਲ ਪ੍ਰੋਵਾਈਡਰ ਜਿਹੜਾ ਇਹਦੇ ਲਈ ਚਾਰਜ ਕਰ ਸਕਦਾ? ਨੋ, ਮੈਡੀਕਲ ਪ੍ਰੋਵਾਈਡਰ ਦੀ ਜਿਹੜੀ ਫੀਸ ਆ ਉਹਦੇ ਵਿੱਚ ਇਹ ਇਨਕਲੂਡ ਹੋਣਾ ਚਾਹੀਦਾ ਹੈ। ਦੈਟ ਇਜ਼ ਦੇਅਰ ਜੌਬ, ਦੈਟ ਇਜ਼ ਦੇਅਰ ਰਿਕੁਆਇਰਮੈਂਟ ਟੂ ਸਬਮਿਟ। ਮੈਨੂੰ ਬੇਕਰਸਫੀਲਡ ਤੋਂ ਪਿਛਲੇ ਵੀ ਕਾਫੀ ਕਾਲਸ ਆਈਆਂ ਹੈਗੀਆਂ, ਅਸੀਂ ਕਾਫੀਆਂ ਦੇ ਸਬਮਿਟ ਵੀ ਕਰ ਰਹੇ ਹੈਗੇ ਆ। ਪਰ ਜੇ ਤੁਸੀਂ ਕਿਸੇ ਹੋਰ ਨੂੰ ਜਾ ਕੇ ਦਿੰਦੇ ਆ, ਉਹ ਸਬਮਿਟ ਕਰਦੇ ਆ, ਡੈਫੀਨੇਟਲੀ ਦੇ ਨੂੰ ਚਾਰਜ ਯੂ। ਬਟ ਇਫ ਜਿਹੜਾ ਤੁਹਾਡਾ ਡਾਕਟਰ ਹੈਗਾ, ਜੇ ਉਹ ਤੁਹਾਨੂੰ ਚਾਰਜ ਕਰ ਰਿਹਾ ਹੈਗਾ ਐਕਸਟਰਾ ਉਹਦੇ ਸਬਮਿਟ ਕਰਨ ਦੇ, ਦੈਟ ਇਜ਼ ਨਾਟ ਗੁੱਡ। ਸੋ ਜੇ ਤੁਹਾਡਾ ਪਹਿਲੀ ਗੱਲ ਹੈ, ਜਿਹੜੇ ਵੀ ਡਾਕਟਰ ਕੋਲੋਂ ਤੁਸੀਂ ਮੈਡੀਕਲ ਕਰਾਉਣਾ ਆ, ਤੁਸੀਂ ਮੇਕ ਸ਼ੋਰ ਕਰਨਾ ਕਿ ਉਹ ਨੈਸ਼ਨਲ ਰਜਿਸਟਰੀ ਤੇ ਰਜਿਸਟਰਡ ਆ, ਉਹਨਾਂ ਦਾ ਨੈਸ਼ਨਲ ਰਜਿਸਟਰੀ ਨੰਬਰ ਕੀ ਆ ਔਰ ਉਹ ਉੱਥੇ ਰਜਿਸਟਰ ਆ। ਜੇ ਉਹ ਰਜਿਸਟਰ ਆ ਦੈਨ ਉਹਦੇ ਕੋਲ ਮੈਡੀਕਲ ਕਰਵਾਉਣਾ ਆ, ਦੈਨ ਉਹਨਾਂ ਕੋਲ ਕਨਫਰਮ ਕਰਨਾ ਆ ਕਿ ਡਿਡ ਯੂ ਸਬਮਿਟ ਮਾਈ ਮੈਡੀਕਲ ਟੂ ਨੈਸ਼ਨਲ ਰਜਿਸਟਰੀ। ਉਹਦਾ ਮਤਲਬ ਕੀ ਆ ਕਿ ਵਿਦਿਨ 24 to 48 ਆਵਰਸ ਤੁਸੀਂ ਆਪਣੇ DMV 'ਚ ਚੈੱਕ ਕਰ ਸਕਦੇ ਤੁਹਾਡਾ ਮੈਡੀਕਲ ਅਪਡੇਟ ਹੋਇਆ ਹੋਣਾ ਚਾਹੀਦਾ, ਕਿਉਂਕਿ ਹੁਣ ਮੈਡੀਕਲ ਜਿਹੜਾ ਆ ਤੁਸੀਂ ਤੁਹਾਡੇ ਡਾਕਟਰ ਨੇ ਅਪਡੇਟ ਕਰਨਾ ਨੈਸ਼ਨਲ ਰਜਿਸਟਰੀ ਨੂੰ, ਉੱਥੋਂ ਅਪਡੇਟ ਹੋਣਾ FMCSA ਨੂੰ, ਤੇ FMCSA ਨੇ ਫਿਰ DMV ਨੂੰ ਅਪਡੇਟ ਕਰਨਾ ਹੈ। ਸੋ ਇਹ ਚੇਂਜ ਲਾਗੂ ਹੋ ਚੁੱਕੀ ਆ ਹੁਣ। ਸੋ ਇਸ ਕਰਕੇ ਬਹੁਤ ਧਿਆਨ ਦੇ ਨਾਲ ਜਿੰਨਾ ਕੁ ਵੀ ਤੁਸੀਂ ਮੈਡੀਕਲ ਕਰਵਾਉਣੇ ਆ, ਪਲੀਜ਼ ਇਹ ਚੀਜ਼ਾਂ ਜਿਹੜੀਆਂ ਇਹ ਪੁੱਛ ਲਿਆ ਕਰੋ, ਇਹ ਸਮਝ ਲਿਆ ਕਰੋ ਉਹਨਾਂ ਦੇ ਕੋਲੋਂ। ਤੇ ਮੈਂ ਮਤਲਬ ਕਿ ਕਈ ਡਾਕਟਰ ਰਾਜਕਰਨ ਐਸੇ ਹੈਗੇ ਆ ਕਿ ਜਿਹੜੇ ਅਜੇ ਵੀ ਸਟਿਲ ਪੇਪਰ ਦੇ ਉੱਤੇ ਸਾਰਾ ਕੁਝ ਕਰ ਰਹੇ ਆ। ਸੋ ਪੇਪਰ ਰਿਪੋਰਟ ਜਿਹੜੀ ਆ ਉਹ ਹੁੰਦੀ ਆ, ਪੇਪਰ ਰਿਪੋਰਟ ਉਹ ਦਿੰਦੇ ਆ, ਸਾਰਾ ਕੁਝ ਕਰਦੇ ਆ। ਸੋ ਉੱਥੇ ਉਹਨਾਂ ਨੂੰ ਸਕੈਨ ਕਰਕੇ ਸਾਰਾ ਕੁਝ ਕਰਕੇ ਅਪਲੋਡ ਕਰਨਾ ਪੈਂਦਾ। ਕਈ ਜਿਹੜੇ ਡਾਕਟਰ ਹੈਗੇ ਆ ਇੰਕਲੂਡਿੰਗ ਅਸੀਂ ਵੀ ਜਿਹੜਾ ਹੈਗਾ ਇਲੈਕਟ੍ਰੋਨਿਕ ਵਰਜ਼ਨ ਯੂਜ਼ ਕਰਦੇ ਆ। ਸੋ ਇਲੈਕਟ੍ਰੋਨਿਕ ਵਰਜ਼ਨ ਦਾ ਮਤਲਬ ਇਹ ਹੈ ਕਿ ਜਿੱਦਾਂ ਹੀ ਸਾਡਾ ਡਾਕਟਰ ਜਿਹੜਾ ਉਹ ਕੰਪਲੀਟ ਕਰਦਾ ਹੈ ਤੁਹਾਡਾ ਮੈਡੀਕਲ ਐਗਜ਼ਾਮ, ਆਟੋਮੈਟਿਕਲੀ ਬਿਫੋਰ ਮਿਡਨਾਈਟ ਉਹ ਨੈਸ਼ਨਲ ਰਜਿਸਟਰੀ ਨੂੰ ਸਬਮਿਟ ਹੋ ਜਾਂਦਾ ਥਰੂ ਦਾ ਸਿਸਟਮ। ਸੋ ਇਹ ਚੀਜ਼ਾਂ ਜਿਹੜੀਆਂ ਧਿਆਨ ਰੱਖਣ ਯੋਗ ਹੈ। ਸੋ ਇੱਥੇ ਜੇ ਤੁਹਾਡਾ ਕੋਈ ਕੁਐਸਚਨ ਹੈਗਾ ਤਾਂ ਤੁਸੀਂ ਡੈਫੀਨਿਟਲੀ ਕਾਲ ਕਰ ਸਕਦੇ ਹੋ ਜੀ। ਨੰਬਰ ਹੈ ਜੀ 408 272 5200 4082725200 ਦੇ ਉੱਤੇ ਜਿਹੜੀ ਆ ਤੁਸੀਂ ਕਾਲ ਕਰੋ। ਸੋ ਮਤਲਬ ਹੁਣ DMV ਨੂੰ ਕੁਛ ਨਹੀਂ ਘੱਲਣ ਦੀ ਲੋੜ, ਸਿੱਧੀ ਨੈਸ਼ਨਲ ਰਜਿਸਟਰ, ਨੈਸ਼ਨਲ ਜਿਹੜਾ ਤੁਸੀਂ ਦੱਸਦੇ ਆ ਵੀ ਡਾਟਾਬੇਸ ਉਹ 'ਚ ਪਾਉਣਾ ਤੇ ਉਹ ਆਟੋਮੈਟਿਕਲੀ ਕਨੈਕਟਡ ਨੇ ਹੁਣ। ਬਿਲਕੁਲ ਜੀ। ਸੋ ਐਕਚੁਅਲੀ ਕੀ ਹੁੰਦਾ ਸੀਗਾ ਕਿ ਜਦੋਂ ਤੁਸੀਂ ਡਾਕਟਰ ਕੋਲੋਂ ਮੈਡੀਕਲ ਲੈਂਦੇ ਸੀਗੇ, 5 ਪੇਜ ਦੀ ਰਿਪੋਰਟ ਹੁੰਦੀ ਆ, ਨਾਲ ਇੱਕ ਛੋਟਾ ਮੈਡੀਕਲ ਕਾਰਡ ਦਿੱਤਾ ਜਾਂਦਾ ਆ। ਉਹ ਮੈਡੀਕਲ ਕਾਰਡ ਡਰਾਈਵਰ ਨੂੰ ਹਮੇਸ਼ਾ ਆਪਣੇ ਕੋਲ ਰੱਖਣਾ ਪੈਂਦਾ ਸੀ, ਕਿਉਂਕਿ ਜਦੋਂ ਉਹ DMV ਨੂੰ ਜਾ ਕੇ ਸਬਮਿਟ ਕਰ ਦਿੰਦੇ ਸੀ ਆਪਣਾ ਮੈਡੀਕਲ, ਉਸ ਤੋਂ ਬਾਅਦ DMV FMCSA ਨੂੰ ਰਿਪੋਰਟ ਕਰਨ ਦੇ ਵਿੱਚ ਬਹੁਤ ਦੇਰੀ ਕਰਦੀ ਸੀਗੀ, ਬਹੁਤ ਵਿੱਚ ਅੜਚਨਾਂ ਸੀਗੀਆਂ। ਉਹ ਰਿਪੋਰਟ ਜਿਹੜੀ ਆ ਉਹ ਮੈਡੀਕਲ ਅਪਡੇਟ ਨਹੀਂ ਹੁੰਦਾ ਸੀ FMCSA ਨੂੰ।
ਹੁਣ ਡਾਇਰੈਕਟਲੀ ਉਹ FMCSA ਨੂੰ ਅਪਡੇਟ ਹੋ ਜਾਂਦਾ। ਹੁਣ ਜਿਹੜਾ ਡਰਾਈਵਰ ਹੈਗਾ ਆ, ਬਹੁਤ ਸਟੇਟਸ ਨੇ ਇਹਨਾਂ ਨੇ, ਜਿੱਦਾਂ ਆਪਾਂ ਪਹਿਲਾਂ ਵੀ ਕਿਹਾ ਸੀ, ਲਾਗੂ ਕੀਤਾ। ਹੁਣ ਜਿੱਦਾਂ ਹੀ ਸਾਰੀਆਂ ਸਟੇਟਸ ਲਾਗੂ ਕਰ ਦੇਣਗੀਆਂ, ਉੱਦਾਂ ਹੀ ਜਿਹੜਾ ਮੈਡੀਕਲ ਕਾਰਡ ਆ ਕੈਰੀ ਕਰਨਾ ਉਹ ਜ਼ਰੂਰੀ ਨਹੀਂ ਹੋਊਗਾ। ਪਰ ਅਜੇ ਤੁਸੀਂ ਹਾਲ ਦੀ ਘੜੀ ਕੈਰੀ ਕਰੋ, ਕਿਉਂਕਿ ਕਈ ਸਟੇਟਸ ਅਜੇ ਵੀ ਵਿੱਚ ਥੋੜ੍ਹੀਆਂ ਬਹੁਤ ਹੈਗੀਆਂ ਜਿਹਨਾਂ ਨਹੀਂ ਅਪਡੇਟ ਕੀਤਾ। ਪਰ ਅਲਟੀਮੇਟਲੀ ਤੁਹਾਨੂੰ ਮੈਡੀਕਲ ਕਾਰਡ ਕੈਰੀ ਕਰਨ ਦੀ ਲੋੜ ਨਹੀਂ, ਕਿਉਂਕਿ ਜਦੋਂ ਤੁਹਾਡਾ ਡਾਕਟਰ ਜਿਹੜਾ ਆ ਉਹ ਤੁਹਾਡਾ ਮੈਡੀਕਲ ਕਰਦਾ ਆ, ਉਹ ਆਟੋਮੈਟਿਕਲੀ ਜਦੋਂ FMCSA ਦੇ ਵਿੱਚ ਅਪਲੋਡ ਹੋ ਜਾਂਦਾ, ਤੇ ਤੁਹਾਡਾ ਉੱਥੇ ਮੈਡੀਕਲ, ਜਦੋਂ ਤੁਹਾਡੀ ਰੋਡ ਸਾਈਡ ਇੰਸਪੈਕਸ਼ਨ ਹੁੰਦੀ ਆ, ਜਾਂ ਤੁਹਾਡੀ ਕਿਤੇ ਵੀ ਤੁਹਾਨੂੰ ਕਿਤੇ ਪੁੱਲ ਕੀਤਾ ਜਾਂਦਾ, ਉੱਥੇ FMCSA ਤੁਹਾਡਾ ਮੈਡੀਕਲ ਰੈਕਡ ਆਟੋਮੈਟਿਕਲੀ ਅਪਡੇਟ ਦੇਖ ਸਕਦਾ। ਸੋ ਇਹ ਰੀਜ਼ਨ ਹੈਗਾ ਇਹਨੂੰ ਇਸ ਰਾਹ ਦੇ ਉੱਤੇ ਪਾਉਣ ਦਾ। ਜੀ, ਇੱਕ ਹੋਰ ਖਬਰ ਆ ਰਹੀ ਹੈ ਆਪਣੇ ਰਮਨ ਜੀ, ਤੇ ਆਪਾਂ ਸਰੋਤਿਆਂ ਨੂੰ ਵੀ ਕਹਾਂਗੇ, ਜੇ ਤੁਹਾਡਾ ਵੀ ਕੁਐਸਚਨ ਹੈਗਾ ਟਰੱਕਿੰਗ ਨਾਲ ਰਿਲੇਟਡ, ਤੇ ਤੁਸੀਂ ਕਾਲ ਕਰ ਸਕਦੇ ਹੋ 408 272 5200 408 2725200 ਤੇ ਲਾਈਵ ਪ੍ਰੋਗਰਾਮ ਚੱਲ ਰਿਹਾ, ਅੱਧਾ ਘੰਟਾ ਹੋਰ ਚੱਲਣਾ। ਟਰੱਕਰਸ ਨੇ ਸੂ ਕੀਤਾ ਹੈਗਾ AI ਜਿਹੜਾ ਡੈਸ਼ ਕੈਮ ਕੰਪਨੀ ਨੂੰ, ਵੀ ਇਹ ਤਾਂ ਬਹੁਤ ਜ਼ਿਆਦਾ ਮਾਸ ਸਰਵੇਲੈਂਸ ਹੋ ਰਹੀ ਆ, ਮੈਸਿਵ ਸਕੇਲ ਦੇ ਉੱਤੇ ਹੋ ਰਹੀ ਆ, ਤੇ ਇਹ ਕੈਲੀਫੋਰਨੀਆ ਦਾ ਜਿਹੜਾ ਇੱਕ ਲਾ ਆ ਉਹਨੂੰ ਵਾਇਲੇਟ ਕਰ ਰਹੀ ਹੈਗੀ ਆ। ਸੋ ਟਰੱਕ ਡਰਾਈਵਰਸ ਰਿਪੋਰਟ ਕਰ ਰਹੇ ਪ੍ਰਾਈਵੇਸੀ ਕੰਸਰਨ ਡੈਸ਼ ਕੈਮ ਟੈਕਨੋਲੋਜੀ ਨੂੰ ਲੈ ਕੇ, ਤੇ ਉਹਨਾਂ ਨੇ ਡੈਮੇਜਸ ਦੇ ਇੰਜੰਕਸ਼ਨ ਵੀ ਮੰਗਿਆ ਹੈਗਾ ਆ। ਲਾ ਸੂਟ ਇਹ ਜਿਹੜਾ ਇਹ ਕਲਾਸ ਐਕਸ਼ਨ ਲਾ ਸੂਟ ਹੈ, ਇਹਦੇ ਵਿੱਚ ਉਹਨਾਂ ਨੇ ਕਿਹਾ ਵੀ ਘੱਟੋ ਘੱਟ $2500 ਔਨ ਬਿਹਾਫ ਆਫ ਪਲੈਂਟਿਵ ਤੇ ਈਚ ਕਲਾਸ ਮੈਂਬਰ ਜਿਹੜੇ ਇਹ ਪਿਊਨਿਟਿਵ ਡੈਮੇਜਸ ਜਿਹੜੇ ਦਿੱਤੇ ਜਾਣ, ਤੇ ਜੂਰੀ ਟਰਾਇਲ ਇਹਦੇ ਵਿੱਚ ਹੋਣਾ ਚਾਹੀਦਾ ਹੈਗਾ। ਜੀ, ਇਹ ਚੀਜ਼ਾਂ ਬੜੀ ਦੇਰ ਤੋਂ ਚੱਲਦੀਆਂ ਆ ਰਹੀਆਂ, ਪ੍ਰਾਈਵੇਸੀ ਦਾ ਚੱਕਰ ਚੱਲਦਾ ਆ ਰਿਹਾ। ਔਰ ਜਿਹੜੇ ਡੈਸ਼ ਕੈਮ ਹੈਗੇ ਆ, ਜਾਂ ਜਿਹੜੇ ਡਿਵਾਈਸਿਸ ਹੈਗੇ ਆ, ਜਦੋਂ ELDs ਆਈਆਂ ਸੀਗੀਆਂ ਨਵੀਆਂ, ਉਦੋਂ ਆਪਾਂ ਇਹ ਚੀਜ਼ ਕਹੀ ਸੀਗੀ ਕਿ ELDs ਇਜ਼ ਜਸਟ ਨਾਟ ਅ ਡਿਵਾਈਸ ਟੂ ਤੁਹਾਡੇ ਜਿਹੜੇ ਆਵਰਸ ਚੈੱਕ ਕਰਨ ਲਈ। ਇਹ ਬਹੁਤ ਕੁਛ ਅੱਗੇ ਤੱਕ ਜਾ ਰਿਹਾ ਹੈਗਾ, ਬਹੁਤ ਡਾਟਾ ਇਕੱਠਾ ਹੋ ਰਿਹਾ ਹੈਗਾ, ਔਰ ਇਸ ਡਾਟਾ ਨੂੰ ਕਿੱਥੇ, ਕਿੱਦਾਂ, ਕਦੋਂ ਯੂਜ਼ ਕੀਤਾ ਜਾਂਦਾ ਆ, ਇਹ ਆਉਣ ਵਾਲਾ ਸਮਾਂ ਦੱਸੂਗਾ। ਸੋ ਸਮਾਂ ਆ ਗਿਆ, ਦੱਸ ਰਿਹਾ ਕਿ ਕਾਫੀ ਜਿਹੜੀਆਂ ਚੀਜ਼ਾਂ ਹੈਗੀਆਂ ਉਤੋਂ, ਕਿਉਂਕਿ ਇਹਦੇ ਨਾਲ ਬਹੁਤ ਜਿਹੜੇ ਕੰਪਨੀਜ਼ ਹੈਗੀਆਂ ਉਹ ਡਾਟਾ ਨੂੰ ਯੂਜ਼ ਕਰਕੇ ਡਰਾਈਵਰ ਬਿਹੇਵੀਅਰ, ਡਰਾਈਵਰ ਦੀਆਂ ਕਈ ਚੀਜ਼ਾਂ, ਔਰ ਕਿਤੇ ਬਹੁਤ ਥਾਵਾਂ ਤੇ ਹਰਜੋਤ ਭਾਜੀ ਮੈਂ ਇਹ ਕਹਾਂ ਵੀ ਇਹ ਚੰਗੇ ਪਾਸੇ ਵੱਲ ਵੀ ਯੂਜ਼ ਹੋ ਰਿਹਾ ਹੈਗਾ, ਜਿੱਥੇ ਕਿ ਡਿਟੈਕਸ਼ਨ ਪਹਿਲਾਂ ਹੋ ਰਹੀ ਹੈਗੀ ਆ, ਕੀ ਗਲਤ ਹੋ ਰਿਹਾ, ਕੀ ਠੀਕ ਹੋ ਰਿਹਾ ਹੈਗਾ, ਉਹ ਚੀਜ਼ਾਂ ਦੀ ਡਿਟੈਕਸ਼ਨ ਹੁੰਦੀ ਆ। ਔਰ ਕਈ ਥਾਵਾਂ ਤੇ ਇਹ ਚੀਜ਼ਾਂ ਜਿਹੜੀਆਂ ਗਲਤ ਪਾਸੇ ਵੀ ਯੂਜ਼ ਕੀਤੀਆਂ ਜਾਂਦੀਆਂ। ਸੋ ਇਸ ਕਰਕੇ ਇਹ ਜਿਹੜੀ ਚੀਜ਼ ਹੈਗੀ ਆ, ਡੈਫੀਨੇਟਲੀ ਮੈਂ ਕਹੂੰਗਾ ਕਿ ਲੈਟਸ ਜਿਹੜਾ ਆਪਣਾ ਲਾਸੂਟ ਹੈਗਾ, ਲੈਟ ਇਟ ਪਲੇ, ਲੈਟਸ ਸੀ ਕਿ ਉਹ ਕਿੱਥੇ ਜਾ ਕੇ ਗੱਲ ਮੁੱਕਦੀ ਹੈਗੀ ਆ। ਕਿਉਂਕਿ ਲਾਸੂਟਾਂ ਦੀ ਜਿਹੜੀ ਗੱਲ ਹੈਗੀ ਆ, ਇਸ ਵੇਲੇ ਸਾਰਿਆਂ ਨੂੰ ਜ਼ਿਆਦਾ ਲਾਸੂਟਾਂ ਦਾ ਡਰ ਹੁਣ ਬ੍ਰੋਕਰਾਂ ਨੂੰ ਸਤਾ ਰਿਹਾ ਜੀ। ਸੋ ਜਿਹੜੀ CH ਰੋਬਿਨਸਨ ਦੇ ਉੱਤੇ $600 ਮਿਲੀਅਨ ਦਾ ਨਿਊਕਲੀਅਰ ਵਰਡਿਕਟ ਆਇਆ ਆ, ਉਹਦੇ ਨਾਲ ਮੇਰੇ ਖਿਆਲ ਦੇ ਵਿੱਚ ਜਿੰਨੀ ਵੀ ਅਮਰੀਕਾ ਦੀ ਟਰੱਕਿੰਗ ਇੰਡਸਟਰੀ, ਕੈਨੇਡਾ ਦੀ ਟਰੱਕਿੰਗ ਇੰਡਸਟਰੀ ਆ, ਉਹਦੇ ਵਿੱਚ ਇੱਕ ਭਗਦੜ ਮਚੀ ਹੋਈ ਹੈ ਬ੍ਰੋਕਰ ਜਿਹੜੀ ਵਰਲਡ ਦੇ ਵਿੱਚ, ਕਿ ਇਹ ਜਿਹੜਾ ਮਸਲਾ ਹੈਗਾ, ਇਹ ਜਿਹੜਾ ਨਿਊਕਲੀਅਰ ਵਰਡਿਕਟ ਆਇਆ ਹੈਗਾ $600 ਮਿਲੀਅਨ ਦਾ, ਇਹਨੇ ਇੱਕਦਮ ਸਾਰੀ ਦੀ ਸਾਰੀ ਬ੍ਰੋਕਰ ਇੰਡਸਟਰੀ ਜਿਹੜੀ ਆ ਹਿਲਾ ਕੇ ਰੱਖਤੀ ਆ, ਸ਼ਿਪਰ ਇੰਡਸਟਰੀ ਹਿਲਾ ਕੇ ਰੱਖਤੀ ਆ। ਔਰ ਇਹਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਬੰਦਿਸ਼ਾਂ, ਪਾਬੰਦੀਆਂ, ਜਾਂ ਜਿਹੜੇ ਸਕਰੂਟਨੀ ਜਿਹੜੀ ਆ, ਉਹ ਬਹੁਤ ਜ਼ਿਆਦਾ ਹੋ ਜਾਣੀ ਆ। ਆਲਮੋਸਟ ਹੋ ਚੁੱਕੀ ਆ, ਪਹਿਲਾਂ ਵੀ ਜੇ ਆਪਾਂ ਗੱਲ ਕਰੀਏ ਇਹ ਚੀਜ਼ ਹੋ ਚੁੱਕੀ ਆ। ਇਹ ਸੇਮ ਹੀ ਹੈ ਰਮਨ ਜੀ, ਸੌਰੀ ਮੈਂ ਤੁਹਾਡੀ ਗੱਲ ਨੂੰ ਵਿੱਚ ਕੱਟ ਰਿਹਾ, ਜਿਹੜਾ ਵਰਡਿਕਟ ਉਹੀ ਹੈ ਜਿਹੜਾ ਲਾਇਬਿਲਿਟੀ ਵਾਲਾ, ਇਹ $604 ਮਿਲੀਅਨ ਵਾਲਾ? ਹਾਂਜੀ, ਇਹ ਜਿਹੜਾ ਆਪਣਾ ਪਹਿਲਾਂ ਵੀ ਥੋੜੇ ਮਹੀਨੇ ਪਹਿਲਾਂ ਵੀ ਇਹ ਗੱਲ ਚੱਲੀ ਸੀਗੀ। ਹਾਂਜੀ, ਕਪਲ ਆਫ ਮੰਥਸ ਅਗੋ ਜਦੋਂ ਇੱਕ ਸੁਪਰੀਮ ਕੋਰਟ ਦੇ ਵਿੱਚ ਆਇਆ ਸੀਗਾ ਯੂਨਾਨਿਮਸ ਡਿਸੀਜਨ 9 ਵੀ ਲਾਇਬਲ ਬਣਾਓ ਇਹਨਾਂ ਨੂੰ। ਹਾਂਜੀ, ਸੋ ਉਹ ਲਾਇਬਲ ਉੱਥੇ ਓਕੇ ਕਰ ਦਿੱਤਾ ਗਿਆ, ਤੇ ਹੁਣ ਜਿਹੜਾ ਲਾਸੂਟ ਚੱਲ ਰਿਹਾ ਸੀਗਾ ਉਹਦੇ ਵਿੱਚ ਜਿਊਰੀ ਨੇ $604 ਮਿਲੀਅਨ ਦਾ ਜਿਹੜਾ ਵਰਡਿਕਟ ਆ ਉਹ CH ਰੋਬਿਨਸਨ ਦੇ ਖਿਲਾਫ ਦਿੱਤਾ। ਸੋ ਜਿਹੜਾ ਉਹ 9 ਯੂਨਾਨਿਮਸ ਡਿਸੀਜਨ ਆਇਆ ਸੀਗਾ ਉਹ ਪਲੇ ਹੋ ਗਿਆ ਕੋਰਟ ਦੇ ਵਿੱਚ, ਔਰ ਜਿਹੜਾ ਇਹ ਪਲੇ ਹੋਇਆ ਇਹਦੇ ਵਿੱਚ ਬਹੁਤ ਵੱਡਾ ਇਹ ਜਿਹੜਾ ਵਰਡਿਕਟ ਆਇਆ ਹੈਗਾ, ਇਹਦੇ ਨਾਲ ਜਿਹੜਾ ਆ ਟਰੱਕਿੰਗ ਇੰਡਸਟਰੀ ਦੇ ਵਿੱਚ ਪ੍ਰੋਬਲਮ ਸਾਰਿਆਂ ਨੂੰ ਵੱਡੀ ਖੜੀ ਹੋਊਗੀ ਕਿ ਇੱਕ ਨਵਾਂ ਏਰੀਆ ਖੜਾ ਹੋ ਗਿਆ ਕਿ ਜਿਹਦੇ ਵਿੱਚ ਬ੍ਰੋਕਰ ਨੂੰ ਆਪਣੀ ਲਾਇਬਿਲਿਟੀ ਇੰਸ਼ੋਰੈਂਸ ਕਰਨੀ ਪਊਗੀ, ਔਰ ਬਹੁਤ ਵੱਡੀ 16% ਸਟਾਕ ਡਿੱਗ ਗਏ ਅੱਜ ਇਹਨਾਂ ਦੇ। ਹਾਂਜੀ,
ਸੋ ਇਹ ਬਹੁਤ ਇਹ ਰਾਜਕੀਰ ਬੜੀ ਵੱਡੀ ਇੱਕ ਗੱਲ ਹੈਗੀ ਆ ਕਿ ਝਟਕਾ ਬ੍ਰੋਕਰ ਬਹੁਤ ਵੱਡਾ ਹੈ ਬ੍ਰੋਕਰ ਇੰਡਸਟਰੀ ਹਾਂਜੀ। ਨੂੰ। ਸੋ ਆਲਮੋਸਟ ਹਰ ਇੱਕ ਬ੍ਰੋਕਰ ਹੁਣ ਜਿਹੜਾ ਹੈਗਾ ਉਹਨੂੰ ਮੁਸਤੈਦ ਰਹਿਣਾ ਪੈਣਾ ਕਿ ਕੀ ਹੋ ਰਿਹਾ ਹੈਗਾ, ਕਿਸ ਤਰ੍ਹਾਂ ਹੋ ਰਿਹਾ ਹੈਗਾ। ਸੋ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹ ਡੈਫੀਨਿਟਲੀ ਆਪਣੀ ਇੰਡਸਟਰੀ ਦੇ ਉੱਤੇ, ਔਰ ਇਹਦਾ ਹੋਣਾ ਕੀ ਆ ਕਿ ਸਾਰਿਆਂ ਨਾਲੋਂ ਜ਼ਿਆਦਾ ਚੀਜ਼ ਆ ਕਿ ਜਿੰਨੇ ਵੀ ਫਰੇਟ ਬ੍ਰੋਕਰ ਇਸ ਵੇਲੇ ਵਾਚ ਕਰ ਰਹੇ ਇਸ ਚੀਜ਼ ਨੂੰ, ਠੀਕ ਹੈ ਨਾ, ਇਹ ਜਸਟ ਸਿਰਫ ਇੱਕ CH ਰੋਬਿਨਸਨ ਦੀ ਪ੍ਰੋਬਲਮ ਨਹੀਂ ਹੈਗੀ, ਠੀਕ ਹੈ ਨਾ। ਹੁਣ ਉਸ ਤੋਂ ਬਾਅਦ ਇਹ ਇੱਕ ਰੋਡ ਮੈਪ ਬਣ ਗਿਆ ਕਿ ਬ੍ਰੋਕਰ ਨੂੰ ਸੂ ਕਰਨ ਦਾ, ਬ੍ਰੋਕਰ ਨੂੰ ਲਾਸੂਟ ਦੇ ਵਿੱਚ ਖਿੱਚਣ ਦਾ ਇੱਕ ਰੋਡ ਮੈਪ ਬਣ ਗਿਆ, ਠੀਕ ਹੈ। ਇੰਸ਼ੋਰੈਂਸ ਕਾਸਟ ਇੰਨਾ ਟਾਈ ਅਪ ਹੋ ਗਈ, ਇੰਸ਼ੋਰੈਂਸ ਕਾਸਟ ਵਿਲ ਗੋ ਅਪ, ਠੀਕ ਹੈ ਨਾ। ਬ੍ਰੋਕਰ ਜਿਹੜੇ ਆ ਬਹੁਤ ਜ਼ਿਆਦਾ ਸਿਲੈਕਟਿਵ ਹੋ ਜਾਣਗੇ ਹੁਣ ਕਿ ਕਿਹੜੇ ਕੈਰੀਅਰ ਨੂੰ ਚੂਜ਼ ਕਰਨਾ ਹੈ, ਉਹਦੀ ਬੈਕਗਰਾਊਂਡ ਚੈੱਕ, ਉਹਦਾ ਸਾਰਾ ਕੁਝ ਜਿਹੜਾ ਆ ਉਹ ਬਹੁਤ ਜ਼ਿਆਦਾ ਡੀਪਲੀ ਜਿਹੜਾ ਹੋਊਗਾ। ਇਹਦੇ ਨਾਲ ਇੱਕ ਜਿਹੜੀ ਹੋਰ ਆਵਾਜ਼ ਉੱਠ ਰਹੀ ਹੈ ਇਸ ਵੇਲੇ, ਜਿਹੜੀ ਕੈਰੀਅਰਸ ਵੱਲੋਂ ਚੱਕੀ ਜਾ ਰਹੀ ਹੈ, ਖਾਸ ਕਰਕੇ ਕਿ ਜਿਹੜੇ ਬ੍ਰੋਕਰਸ ਜਿਹੜੇ ਹੁਣ ਦੇਖੋ, ਜਿਹੜਾ ਬ੍ਰੋਕਰ ਇਸ ਵੇਲੇ CH ਰੋਬਿਨਸਨ ਆ ਜਾਂ ਕੋਈ ਵੀ TQL ਆ, ਕੋਈ ਵੀ ਬ੍ਰੋਕਰ ਜਿਹੜਾ ਵੱਡਾ ਬ੍ਰੋਕਰ ਹੈਗਾ, ਉਹ ਮਿਲੀਅਨਸ ਐਂਡ ਮਿਲੀਅਨਸ ਆਫ ਦੀ ਜਿਹੜੀਆਂ ਟ੍ਰਾਂਜੈਕਸ਼ਨ ਕਰ ਰਿਹਾ ਹੈਗਾ, ਠੀਕ ਹੈ ਨਾ। ਮਿਲੀਅਨਸ ਆਫ ਡਾਲਰ ਦੀ ਜਿਹੜੀ ਆ ਉਹ ਟ੍ਰਾਂਜੈਕਸ਼ਨਸ ਦੇ ਵਿੱਚ ਕੰਮ ਕਰਦਾ ਹੈਗਾ, ਜਿਹਦੇ ਵਿੱਚ ਔਰ ਉਹਦਾ ਜਿਹੜਾ ਬੌਂਡ ਹੈਗਾ ਉਹ ਸਿਰਫ 75,000 ਆ। ਸਹੀ ਗੱਲ। ਜਿਹੜਾ 2 ਲੋਡ ਕਰ ਰਿਹਾ ਮਹੀਨੇ ਦੇ ਬ੍ਰੋਕਰ ਉਹਦਾ ਵੀ 75,000 ਆ, ਤੇ ਜਿਹੜਾ ਹਜ਼ਾਰਾਂ ਲੋਡ ਕਰ ਰਿਹਾ ਮਹੀਨੇ ਦੇ ਉਹਦਾ ਵੀ 75,000 ਆ। ਇਹ ਵੀ ਇੱਕ ਜਿਹੜੀ ਚੀਜ਼ ਹੈ ਚੱਕੀ ਜਾ ਰਹੀ ਆ ਹੁਣ ਇਸ ਇੰਡਸਟਰੀ ਦੇ ਵਿੱਚ ਕਿ ਜਿਹੜੇ ਬ੍ਰੋਕਰਸ ਆ ਉਹਨਾਂ ਦਾ ਜਿਹੜਾ ਬੌਂਡ ਆ ਉਹ ਉਹਨਾਂ ਦੇ ਜਿਹੜੀ ਰੈਵਨਿਊ ਬੇਸ ਹੋਵੇ, ਨਾ ਕਿ ਉਹਨਾਂ ਦੇ ਇੱਕ ਸੈੱਟ ਅਮਾਊਂਟ ਦਾ ਦਿੱਤਾ ਹੋਵੇ ਵੀ 75,000 ਦਾ ਉਹਨਾਂ ਦਾ ਬੌਂਡ ਆ, ਦੈਟਸ ਇਟ। ਹੁਣ ਕਈ ਕੈਰੀਅਰਸ ਐਸੇ ਹੈਗੇ ਆ ਰਾਜਕਰਨ ਜਿਨ੍ਹਾਂ ਦੇ 30, 35, 40, 50 ਹਜ਼ਾਰ ਦਾ ਜਿਹੜਾ ਜਦੋਂ ਕੰਪਨੀ ਮਰ ਜਾਂਦੀ ਹੈ, ਜਿੱਦਾਂ ਪਹਿਲੀਆਂ ਕੰਪਨੀਆਂ ਕਈ ਹੁਣ ਬ੍ਰੋਕਰ ਵੱਡੇ ਬੰਦ ਹੋ ਗਏ ਸੀ, ਕੌਨਵੇ ਹੋ ਗਿਆ ਸੀ, ਹੋਰ ਕਈ ਬ੍ਰੋਕਰ ਹੈ ਜਿਹੜੇ ਬੰਦ ਹੋ ਗਏ ਸੀਗੇ। ਸੋ ਉਹਨਾਂ ਦੇ 40, 50 ਹਜ਼ਾਰ ਡਾਲਰ ਦੇ ਉਹਨਾਂ ਦੇ ਰਹਿੰਦੇ ਸੀ ਦੇਣ ਵਾਲੇ ਇੱਕ ਕੈਰੀਅਰ ਦੇ, ਤੇ ਹੁਣ ਉਹ 75,000 ਚ ਕਿਹਨੂੰ ਕਵਰ ਹੋ ਜਾਓ, ਕੌਣ ਕੀ ਲੈ ਜਾਊਗਾ ਉਹਦੇ ਚੋਂ, ਮਤਲਬ ਕੁਝ ਵੀ ਨਹੀਂ ਬਣ ਸਕਦਾ। 4 ਮਿਲੀਅਨ ਤਾਂ ਰਮਨ ਜੀ ਮੂੰਹੋਂ ਕਹਿਣਾ ਹੀ ਸੌਖਾ ਆ ਵੀ 3 ਅੱਖਰ ਆ, ਪਿੱਛੇ ਜਿਹੜੀਆਂ ਜ਼ੀਰੋਆਂ ਲੱਗਦੀਆਂ ਤੇ ਧੂੰਆਂ ਨਿਕਲ ਜਾਂਦਾ ਸੁਣ ਕੇ ਵੀ ਇਹ ਤਾਂ ਇੰਡਸਟਰੀ ਸਾਰੀ ਹਿੱਲ ਗਈ ਹੋਣੀ ਆ। ਬਿਲਕੁਲ ਇਸ ਵੇਲੇ ਬਹੁਤ ਜ਼ਿਆਦਾ ਇਸ਼ੂ ਖੜਾ ਹੋ ਚੁੱਕਾ ਹੈ। ਇਹ ਜਿਹੜਾ ਬ੍ਰੋਕਰ ਲਾਇਬਿਲਿਟੀ ਵਾਲਾ ਓਪਨ ਹੋਇਆ ਆ, ਜਿਹੜਾ ਹੋਲ ਓਪਨ ਹੋਇਆ ਬਹੁਤ ਵੱਡਾ ਆ। ਸੋ ਆਉਣ ਵਾਲਾ ਸਮਾਂ ਦੱਸੂਗਾ ਕਿ ਇਹਦੇ ਵਿੱਚ ਤੁਹਾਨੂੰ ਕੀ ਲੱਗਦਾ ਫਿਰ ਬ੍ਰੋਕਰ ਹੁਣ ਕੀ ਨੀਤੀ ਅਪਣਾਉਣਗੇ ਅੱਗੇ? ਹੁਣ ਜਿਹੜੀ ਇਹ ਵਾਈਕੇਰੀਅਸ ਲਾਇਬਿਲਿਟੀ ਆ ਵੀ ਇਹਦੇ ਨਾਲ ਤਾਂ ਫਿਰ ਬਹੁਤ ਜ਼ਿਆਦਾ ਮਤਲਬ ਅੱਗੇ ਤੋਂ ਅੱਗੇ ਜਿਹੜੀ ਆ ਡਬਲ ਬ੍ਰੋਕਰੇਜ ਜਿਹੜੀ ਗਾਂਹ ਤੋਂ ਗਾਂਹ ਜਾਂਦੀ ਆ ਵੀ ਅੱਜ ਮੈਂ ਚੱਕ ਲਿਆ, ਗਾਂਹ ਤੁਹਾਨੂੰ ਦੇ ਦਿੱਤਾ, ਤੁਸੀਂ ਗਾਂਹ ਵੀ ਅੱਗੇ ਕਿਸੇ ਨੂੰ ਕਰਤਾ ਵੀ ਇਹ ਤਾਂ ਫਿਰ ਹੁਣ ਮਤਲਬ ਮੇਨ ਜਿਹੜਾ ਬ੍ਰੋਕਰ ਆ ਜਿੱਥੋਂ ਤੁਰਿਆ ਲੋਡ ਉਹ ਹਰ ਇੱਕ ਜਣਾ ਰਸਤੇ ਦੇ ਵਿੱਚ ਸਾਰੇ ਲਾਇਬਲ ਹੋਈ ਜਾਣਗੇ। ਦੇਖੋ ਹੁਣ ਉੱਥੇ ਇਦਾਂ ਹੁੰਦਾ ਕਿ ਜਦੋਂ ਬ੍ਰੋਕਰ ਤੁਹਾਨੂੰ ਲੋਡ ਦਿੰਦਾ ਆ, ਉਹਦੇ 'ਚ ਜਿਹੜਾ ਤੁਸੀਂ ਕੰਟਰੈਕਟ ਬ੍ਰੋਕਰ ਨਾਲ ਸਾਈਨ ਕੀਤਾ ਹੁੰਦਾ ਉਹਦੇ ਵਿੱਚ ਇਹ ਲਿਖਿਆ ਹੁੰਦਾ ਕਿ ਤੁਸੀਂ ਉਹਨਾਂ ਦੀ ਨੌਲੇਜ ਤੋਂ ਬਿਨਾਂ ਅੱਗੇ ਲੋਡ ਬ੍ਰੋਕਰ ਜਾਂ ਦੂਸਰੇ ਕਿਸੇ ਨੂੰ ਵੀ ਕਰ ਨਹੀਂ ਸਕਦੇ, ਕੈਰੀਅਰ ਨੂੰ ਨਹੀਂ ਸਕਦੇ। ਠੀਕ ਹੈ, ਇਸ ਕਰਕੇ ਜਿਹੜਾ ਉਹ ਬ੍ਰੋਕਰ ਹੈਗਾ ਉੱਥੇ ਆਈ ਡੋਂਟ ਨੋ ਹੁਣ ਉਹ ਪਲੇ ਆਊਟ ਹੋਊਗਾ, ਕਿਉਂਕਿ ਦੇਖੋ ਇਹੋ ਹੀ ਚੀਜ਼ ਹੋਈ ਸੀਗੀ ਕਿ ਜਿਹੜਾ ਫਲੋਰੀਡਾ ਵਾਲਾ ਕੇਸ ਸੀਗਾ ਉਹਦੇ ਵਿੱਚ ਵੀ CH ਰੋਬਿਨਸਨ ਨੂੰ ਪੁੱਲ ਕੀਤਾ ਗਿਆ ਸੀ, ਪਰ 2 ਹਫ਼ਤਿਆਂ ਬਾਅਦ ਉਹਨੂੰ ਕੇਸ 'ਚੋਂ ਡ੍ਰੌਪ ਕਰ ਦਿੱਤਾ ਗਿਆ ਕਿਉਂਕਿ ਉਹ ਲੋਡ ਡਾਇਰੈਕਟਲੀ CH ਰੋਬਿਨਸਨ ਨੇ ਉਸ ਕੈਰੀਅਰ ਨੂੰ ਨਹੀਂ ਸੀ ਦਿੱਤਾ। ਪਰ ਹੁਣ ਉਹ ਰਾਹ ਖੁੱਲ ਜਾਣਾ ਮੁੜ ਕੇ। ਹੁਣ ਇਹ ਫੇਰ ਪਲੇ ਆਊਟ ਹੋਊਗਾ ਨਾ ਕਿ ਕਿੱਦਾਂ ਇਹ ਖੁੱਲਦਾ ਆ। ਡੂ ਐਵਰੀਬਡੀ ਗੈਟ ਚਾਰਜ, ਕਿਉਂਕਿ ਉੱਥੇ ਇੱਕ ਹੋਰ ਕ੍ਰਾਈਮ ਹੋ ਗਿਆ ਨਾ, ਜਿਹੜਾ ਡਬਲ ਬ੍ਰੋਕਰੇਜ ਦਾ ਕ੍ਰਾਈਮ ਹੈ ਉਹ ਵਿੱਚ ਆ ਗਿਆ ਨਾ, ਇੱਕ ਹੋਰ ਸਟੈਪ ਵਿੱਚ ਆ ਗਿਆ। ਸੋ ਕੰਪਲੀਕੇਟਡ ਹੈਗਾ ਆ, ਪਰ ਜਿੱਦਾਂ ਹੁਣ ਇਹ ਪਲੇ ਆਊਟ ਹੋਇਆ, ਜਿੱਦਾਂ ਹੁਣ ਇਹ ਉਹਨਾਂ ਨੇ ਦਿਖਾਇਆ ਹੈਗਾ ਕਿ ਕਿਵੇਂ ਹੋ ਸਕਦਾ, ਕਿਵੇਂ ਇਹ ਚੀਜ਼ ਕੀਤਾ ਜਾ ਸਕਦਾ। ਡੈਫੀਨੇਟਲੀ CH ਰੋਬਿਨਸਨ ਜਿਹੜੇ ਹੈਗੇ ਆ ਉਹ ਇਹਨੂੰ ਅਪੀਲ ਕਰ ਰਹੇ ਆ, ਇਹਦੇ ਉੱਤੇ ਅਗਲੀ ਕੋਰਟ ਦੇ ਵਿੱਚ ਜਾਣਗੇ। ਪਰ ਇਹ ਜਿਹੜੀਆਂ ਚੀਜ਼ਾਂ ਆ, ਇਹ ਜਿਹੜੇ ਕਾਨੂੰਨ ਬਣਦੇ ਆ, ਸਾਰਾ ਕੁਝ ਬਣਦਾ ਆ, ਜਿੰਨੀ ਦੇਰ ਤੱਕ ਇਹ ਪਲੇ ਆਊਟ ਨਹੀਂ ਹੁੰਦੇ ਉਨੀ ਦੇਰ ਤੱਕ ਇਹਨਾਂ ਦਾ ਐਕਚੁਅਲ ਮੰਤਵ ਔਰ ਐਕਚੁਅਲੀ ਇਫੈਕਟਿਵਨੈਸ ਜਿਹੜੀ ਆ ਉਹ ਪਤਾ ਨਹੀਂ ਲੱਗਦੀ। ਇਹਦੇ ਵਿੱਚ ਨਾ ਮੈਂ ਦੱਸ ਦਿੰਦਾ ਵੀ ਜਿਹੜਾ ਜਿਊਰੀ ਆ ਉਹਨਾਂ ਨੇ ਇਹ ਮੰਨਿਆ ਜਦੋਂ ਇਹ ਫੈਸਲਾ ਸੁਣਾਇਆ $604 ਮਿਲੀਅਨ ਵਾਲਾ ਵਰਡਿਕਟ, ਤਾਂ ਉਹਨਾਂ ਨੇ ਜਿਹੜਾ ਇਹ ਕਿਹਾ ਵੀ ਜਿਹੜਾ ਡਰਾਈਵਰ ਆ ਮੋਟਰ ਕੈਰੀਅਰ ਦਾ, ਜਿਹੜਾ CH ਰੋਬਿਨਸਨ, ਸਾਰੇ ਨੈਗਲੀਜੈਂਟ ਸੀਗੇ ਇਸ ਜਿਹੜੇ ਉਹਦੇ ਵਿੱਚ। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਟੈਕਸਸ ਬੇਸਡ ਮੋਟਰ ਕੈਰੀਅਰ ਲੂਪਸ ਸੁਪੀਰੀਅਰ ਸੀਗਾ, ਉੱਦਾਂ ਉਹਦੀ ਸੇਫਟੀ ਰੇਟਿੰਗ ਵਧੀਆ ਸੀ FMCSA ਦੇ ਨਾਲ, ਪਰ ਜਿਊਰੀ ਜਿਹੜੀ ਆ ਉਹਨਾਂ ਨੇ ਇਹ ਡਿਸਾਈਡ ਕੀਤਾ ਵੀ ਜਿਹੜਾ ਗੋਨਜ਼ਾਲਸ ਉਸ ਟਾਈਮ ਤੇ ਡਰਾਈਵਰ ਜਿਹੜਾ ਚਲਾ ਰਿਹਾ ਸੀ ਵੀ ਉਹ ਬੋਰੋਡ EMPLOYE ਸੀਗਾ CH ਰੋਬਿਨਸਨ ਦਾ,
ਵੀ ਅੱਗੇ ਤੋਂ ਅੱਗੇ ਜਿਹੜਾ ਉਹ ਬਣ ਗਿਆ, ਤੇ ਕਹਿੰਦੇ ਵੀ ਉਹਨਾਂ ਦੇ ਬ੍ਰੋਕਰ ਦੇ ਕੰਟਰੋਲ ਅੰਡਰ ਇਹ ਮਿਸ਼ਨ ਯੂ ਕੈਰੀ ਆਊਟ ਕਰ ਰਿਹਾ ਸੀਗਾ, ਤੇ ਇਸ ਲਈ ਜਿਹੜੀ ਵਾਈਕੇਰੀਅਸ ਲਾਇਬਿਲਿਟੀ ਡਰਾਈਵਰ ਨੈਗਲੀਜੈਂਸ ਦੀ CH ਰੋਬਿਨਸਨ ਦੇ ਆ ਕੇ ਜਿਹੜੀ ਉਹ ਰੁਕੀ ਆ। ਸੋ ਦਾ ਬਕ ਸਟਾਪਡ ਐਟ CH ਰੋਬਿਨਸਨ, ਤੇ ਉਹ ਹੁਣ $604 ਮਿਲੀਅਨ ਦਾ ਵਰਡਿਕਟ ਆਇਆ। ਓਬਵੀਅਸਲੀ ਉਹ ਅਪੀਲ ਇਸ ਦੇ ਉਲਟ ਜਿਹੜੀ ਉਹ ਕਰਨਗੇ ਤੇ ਉਹ ਇਸ ਦੇ ਵਿੱਚ ਜਾਣਗੇ, ਪਰ ਇਹ ਜਿਹੜੇ ਦੋ ਵੱਡੇ ਕੋਰਟ ਦੇ ਡਿਸੀਜਨ ਆਏ, ਜਿਹੜਾ ਸੁਪਰੀਮ ਕੋਰਟ ਦੀ ਗੱਲ ਕੀਤੀ ਆ ਤੇ ਹੁਣ ਆਪਾਂ ਜਿਹੜਾ ਇਹ ਵਾਲਾ ਵਰਡਿਕਟ ਜਿਹੜਾ ਉਹ ਕਹਿ ਰਹੇ ਆ, ਇਹਦੇ ਨਾਲ ਟਰੱਕਿੰਗ ਤੇ ਲੌਜਿਸਟਿਕਸ ਦੇ ਵਿੱਚ ਬਹੁਤ ਵੱਡਾ ਅਸਰ ਜਿਹੜਾ ਉਹ ਦੇਖਣ ਨੂੰ ਮਿਲੂਗਾ। ਲੈਟਸ ਸੀ ਵੀ ਅਪੀਲ ਤੋਂ ਬਾਅਦ ਦੇ ਵਿੱਚ ਅਪੀਲ ਕੋਰਟ ਇਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਦਾ ਆ। ਘੱਟ ਚਾਂਸ ਆ ਵੈਸੇ ਮੈਨੂੰ ਲੱਗਦਾ ਵੀ CH ਰੋਬਿਨਸਨ ਇਹਦੇ ਵਿੱਚ ਇਵੈਂਚੁਅਲੀ ਲਾਇਬਿਲਿਟੀ ਤੋਂ ਮੈਨੂੰ ਲੱਗਦਾ ਬਚੂਗਾ, ਕਿਉਂਕਿ ਇਦਾਂ ਤਾਂ ਅੱਗੇ ਤੋਂ ਅੱਗੇ ਜਿਹੜੀ ਚੀਜ਼ ਤੱਕ ਪਹੁੰਚਦੇ ਆ ਤਾਂ ਫਿਰ ਕੌਣ ਅਸਲ 'ਚ ਜ਼ਿੰਮੇਵਾਰ ਆ ਕੌਣ ਨਹੀਂ ਆ, ਇਹ ਤਾਂ ਚਰਚਾ ਦਾ ਵਿਸ਼ਾ ਹਮੇਸ਼ਾ ਹੀ ਰਹਿਣਾ ਆ। ਪਰ ਇੰਨਾ ਵੱਡਾ ਵਰਡਿਕਟ ਇਹ ਤਾਂ ਇੰਡਸਟਰੀ ਨੂੰ ਪੂਰੀ ਤਰ੍ਹਾਂ ਹਿਲਾ ਕੇ ਜਿਹੜਾ ਉਹ ਰੱਖ ਦਊਗਾ। ਜਿੱਦਾਂ ਤੁਸੀਂ ਦੱਸਿਆ ਵੀ ਇਹਦੇ ਜਿਹੜੇ ਰਿਪਲ ਇਫੈਕਟ ਆ ਉਹ ਇੰਸ਼ੋਰੈਂਸ ਤੋਂ ਲੈ ਕੇ ਹਰ ਇੱਕ ਚੀਜ਼ ਦੀ ਹਾਇਰਿੰਗ ਤੱਕ ਕਿੱਦਾਂ ਹੋਣਾ ਕਿਵੇਂ ਹੋਣਾ, ਉਹਦੇ ਉੱਤੇ ਬਹੁਤ ਵੱਡਾ ਅਸਰ ਜਿਹੜਾ ਪਊਗਾ। ਇਹ ਤਾਂ ਕੋਈ ਡਰਦਾ ਮਰਦਾ ਕਿਸੇ ਨੂੰ ਅੱਗਾ ਲੋਡ ਨਹੀਂ ਦਿਆ ਕਰੂਗਾ ਬ੍ਰੋਕਰ ਵੀ ਆਪਾਂ ਦੇਣਾ ਕਿਹਨੂੰ ਲੋਡ ਆ, ਵੀ ਭਰਾਵਾ ਹੁਣ ਨਾਲ ਹੀ ਆਪ ਹੀ ਜਾਣਾ ਪਿਆ ਕਰੂਗਾ ਵੀ ਤੂੰ ਹੀ ਚਲਾ ਰਿਹਾ ਕਿ ਨਹੀਂ ਚਲਾ ਰਿਹਾ, ਫਿਰ ਪਤਾ ਲੱਗੂਗਾ ਵੀ ਕੀ ਜਿਹੜੀ ਸਿਚੁਏਸ਼ਨ ਇਸ ਦੇ ਵਿੱਚ ਅੱਗੇ ਜਿਹੜੀ ਉਹ ਬਣਦੀ ਆ। ਸੋ ਇਹ ਦੇਖਦੇ ਆ ਵੀ ਅੱਗੇ ਅਪੀਲ ਕੋਰਟ ਦੇ ਵਿੱਚ ਜਾ ਕੇ ਕੀ ਫੈਸਲਾ ਜਿਹੜਾ ਉਹ ਹੁੰਦਾ ਹੈਗਾ ਜੀ। ਬਿਲਕੁਲ ਜੀ ਬਿਲਕੁਲ। ਤੇ ਆਪਣੇ ਨਾਲ ਕੁਝ ਕਾਲਰ ਵੀ ਜੁੜੇ ਨੇ, ਆਪਾਂ ਉਹਨਾਂ ਦੇ ਵੀ ਜਿਹੜੇ ਆ ਉਹ ਵਿਚਾਰ ਜਿਹੜੇ ਸੁਣਦੇ ਆ। ਤੇ ਸਰੋਤੇ ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200 ਦੇ ਉੱਤੇ ਜਿਹੜਾ ਤੁਸੀਂ ਕਾਲ ਕਰ ਸਕਦੇ ਆ। ਸਤਵਿੰਦਰ ਜੀ, ਹਾਂਜੀ ਸਤਵਿੰਦਰ। ਸਤਿ ਸ਼੍ਰੀ ਅਕਾਲ ਭਾਜੀ, ਤੇਨਾਂ ਭਰਾ ਨੂੰ ਸਤਿ ਸ਼੍ਰੀ ਅਕਾਲ ਜੀ। ਰਮਨ ਭਾਜੀ ਚਲੋ ਤੁਸੀਂ ਬਾਅਦ ਚ ਦੱਸ ਦਿਓ, ਲੌਗ ਬੁੱਕ ਮੈਂ ਤਾਂ ਚਲੋ 2007 ਚ ਆਇਆ, ਲੌਗ ਬੁੱਕ ਕਦੋਂ ਕਦੀ ਅਮਰੀਕਾ ਦੇ ਵਿੱਚ ਕੋਈ ਜਿਹੜਾ ਆਈਡੀਆ ਹੈ ਕਦੋਂ ਕਦੀ ਸ਼ੁਰੂ ਹੋਈ ਆ? ਮੇਰੀ ਗੱਲ ਇਹ ਬਾਅਦ ਚ ਦੱਸ ਦਿਓ, ਮੈਂ ਗੱਲ ਪੂਰੀ ਕਰ ਲਾਂ। ਭਾਜੀ ਇਹ ਜਿਹੜੀ ਜਿੰਨਾ ਕਿ ਮੇਰਾ ਐਕਸਪੀਰੀਅੰਸ 10 ਸਾਲ ਦੇ ਵਿੱਚ ਜਿੰਨੀ ਕਿ ਮੈਂ ਟਰੱਕਿੰਗ ਚਲਾਈ ਆ, ਜਿਹੜੀ ਲੌਗ ਬੁੱਕ ਆ ਭਾਜੀ ਮੈਨੂੰ ਲੱਗਦਾ ਲੌਗ ਬੁੱਕ ਜਿਹੜੀ ਆ ਇਹ ਬੰਦੇ ਜਿੱਦਾਂ ਹੁਣ ਲੋਡ ਚੱਕ ਰਹੇ ਆ, ਲੋਡ ਚੱਕਦੇ ਆਪਾਂ ਨੂੰ ਲੱਗ ਗਏ 4 ਘੰਟੇ, ਜਦੋਂ ਕਿ ਲੋਡ ਚੱਕ ਰਹੇ ਆ ਉਦੋਂ ਨੀਂਦ ਨਹੀਂ ਆਈ, ਕਈ ਵਾਰ 6-6 ਘੰਟੇ ਵੀ ਲੋਡ ਚੱਕਦਾ ਲੱਗ ਜਾਂਦੇ। ਤੇ ਜਦੋਂ ਮਤਲਬ ਰਾਤ ਨੂੰ 7 ਵਜੇ ਕਈ 8 ਵਜੇ ਕਈ ਵਾਰ ਤੁਰਨਾ ਪੈਂਦਾ ਤੇ ਉਦੋਂ ਬੰਦੇ ਨੂੰ ਨੀਂਦ ਆ ਰਹੀ ਹੁੰਦੀ ਆ। ਤੇ ਹੁਣ ਲੌਗ ਬੁੱਕ ਕਹਿੰਦੀ ਵੀ ਤੈਨੂੰ ਚੱਲਣਾ ਪੈਣਾ, ਕਿਉਂਕਿ ਜਿੰਨੀ ਮੈਂ ਰਹਿ ਗਈ ਉਨੀ ਤਾਂ ਮੈਂ ਪੂਰੀ ਕਰਨੀ ਆ, ਫੇਰ ਹੀ ਅੱਗੇ ਜਾ ਕੇ ਸਲੀਪ ਆਊਗੀ ਜੋ ਵੀ ਹੈਗਾ ਹਨਾ। ਸੋ ਇਹਦੇ ਬਾਰੇ ਮਤਲਬ ਮੈਂ ਜੇ ਮੇਰਾ ਜੋ ਐਕਸਪੀਰੀਅੰਸ ਆ ਉਹ ਮੈਂ ਗੱਲ ਕਰ ਰਿਹਾ ਵੀ ਕੀ ਇਹ ਲੌਗ ਬੁੱਕ ਜਦ ਹੋਰਨਾਂ ਕੰਟਰੀਆਂ ਤੇ ਚੱਲਦੀ ਨਹੀਂ ਹੈਗੀ। ਦੂਜਾ ਭਾਈ ਜਿਹੜੇ ਬੰਦੇ ਦੇ ਲਾਇਸੈਂਸ ਝੜ ਗਏ ਨੇ, ਈਸਟ ਵੈਸਟ ਦੇ ਵਿੱਚ ਟੀਮਾਂ ਚੱਲਦੀਆਂ ਸੀ ਹਨਾ, ਜਿੱਦਾਂ ਈਸਟ ਵੈਸਟ ਜ਼ਿਆਦਾਤਰ ਜਿੱਧਰੋਂ ਜਰਸੀ ਤੋਂ ਕੈਲੀਫੋਰਨੀਆ ਨੂੰ, ਹੁਣ ਜਿਹੜੇ ਲਾਇਸੈਂਸ ਝੜ ਗਏ ਨੇ ਕੀ ਇਹ ਆਵਾਜ਼ ਕੱਟ ਗਈ ਸਤਵਿੰਦਰ ਜੀ। ਜੇ ਸਿੰਗਲ ਡਰਾਈਵਰ ਚੱਲਦਾ ਤਾਂ ਸਮਝ ਨਹੀਂ ਆਈ ਇਹਨਾਂ ਦੀ ਗੱਲ, ਇਹਨਾਂ ਦੀ ਪਿੱਛੇ ਰਹਿ ਗਈ। ਤੁਹਾਡੀ ਆਵਾਜ਼ ਕੱਟ ਰਹੀ ਹੈ, ਕਨੈਕਸ਼ਨ ਦੀ ਪ੍ਰੋਬਲਮ ਆ, ਤੁਸੀਂ ਮੈਨੂੰ ਲੱਗਦਾ ਸ਼ਾਇਦ ਡਰਾਈਵ ਕਰਦੇ ਪਏ। ਦੁਬਾਰਾ ਕੀ ਫੇਰ ਪੁੱਛੋ, ਮੈਨੂੰ ਲੱਗਦਾ ਡਰਾਈਵ। ਹਾਂਜੀ ਉਹ ਦੁਬਾਰਾ ਕਰਿਓ ਵੀ ਟੀਮ ਵਾਲੀ ਗੱਲ ਤੋਂ ਬਾਅਦ ਕੀ ਕਹਿ ਰਹੇ ਸੀਗੇ। ਲਾਈਨ ਡ੍ਰੌਪ ਉਹਨਾਂ ਦੀ ਹੋ ਗਈ। ਮੈਨੂੰ ਲੱਗਦਾ ਗੱਲ ਉਹਨਾਂ ਦੀ ਇਹੀ ਕਹਿਣੀ ਹੋਣੀ ਆ, ਪੁੱਛਣਾ ਹੋਣਾ ਵੀ ਜਿਹੜਾ ਟੀਮ ਵਾਲੇ ਆ ਫਿਰ ਜਦੋਂ ਝੜ ਗਿਆ ਤਾਂ ਫਿਰ ਸਿੰਗਲ ਚੱਲਣ ਲੱਗ ਗਏ ਹੋਣਗੇ ਸ਼ਾਇਦ ਇਸ ਪਾਸੇ ਵੱਲ ਨੂੰ। ਦੇਖਦੇ ਵੇਟ ਕਰਦੇ ਉਹਨਾਂ ਦੀ। ਤੇ ਪਹਿਲੇ ਜਿਹੜਾ ਸਵਾਲ ਆ ਪਹਿਲੇ ਦਾ, ਲੌਗ ਬੁੱਕ ਜਿਹੜੀ ਆ ਉਹ ਬਹੁਤ ਪੁਰਾਣਾ ਰੂਲ ਹੈਗਾ ਆ, ਇਹ 1938। ਸੋ ਲੌਗ ਬੁੱਕ ਬਹੁਤ ਪੁਰਾਣਾ ਰੂਲ ਆ। ਜੇ ਤੁਸੀਂ ਕਹਿ ਰਹੇ ਆ ਉਹਨਾਂ ਦੀ, ਮੈਂ ਜਿੰਨੀ ਮੈਂ ਗੱਲ ਸੁਣੀ ਹੈਗੀ ਉਹਦੇ ਵਿੱਚ ਕਹਿ ਰਹੇ ਸੀ ਕਿ ਦੂਜੀਆਂ ਕਿਸੇ ਕੰਟਰੀਆਂ 'ਚ ਲੌਗ ਬੁੱਕ ਨਹੀਂ ਚੱਲਦੀ, ਇਹ ਗਲਤ ਆ, ਸਰਾਸਰ ਗਲਤ ਆ। ਯੂਰਪ ਦੇ ਵਿੱਚ ਵੀ ਲੌਗ ਬੁੱਕ ਹੈਗੀ ਆ, ਇੱਥੇ ਵੀ ਲੌਗ ਬੁੱਕ ਹੈਗੀ ਆ, ਕੈਨੇਡਾ 'ਚ ਵੀ ਹੈਗੀ ਆ। ਤੁਸੀਂ ਅਜੇ ਦੇਖਿਆ ਨਹੀਂ ਹੈਗਾ ਲੌਗ ਬੁੱਕ ਦੀ ਸਟ੍ਰਿਕਟਨੈਸ ਜਿਹੜੀ ਆ, ਇਹ ਸਿਰਫ ਤੇ ਸਿਰਫ ਆਪਾਂ ਹੀ ਰੌਲਾ ਪਾ ਰਹੇ ਹੈਗੇ ਆ। ਜੇ ਤੁਸੀਂ ਬੱਸ ਡਰਾਈਵਰ ਦੀ ਲੌਗ ਬੁੱਕ ਦੇਖੋ ਨਾ, ਜਦੋਂ ਬੱਸ ਦੇ ਡਰਾਈਵਰ ਦਾ ਆਵਰਸ ਖਤਮ ਹੋ ਜਾਂਦੇ ਆ, ਪਿੱਛੋਂ ਦੂਜਾ ਡਰਾਈਵਰ ਭੇਜ ਕੇ ਉਹ ਬੱਸ ਅੱਗੇ ਤੋਰੀ ਜਾਂਦੀ ਆ, ਉਹ ਡਰਾਈਵਰ ਉਸ ਬੱਸ ਨੂੰ ਚਲਾ ਨਹੀਂ ਸਕਦਾ ਜਦੋਂ ਉਹਦੇ ਆਵਰਸ ਆਫ ਹੋ ਜਾਂਦੇ ਆ। ਇਹ ਇੱਕ ਰੂਲ ਆ, ਇਹ ਨਹੀਂਗਾ ਕਿ ਮੈਂ ਉੱਥੇ ਲੋਡ ਚੁੱਕਦਾ ਸੀਗਾ, ਲੋਡ ਚੁੱਕਦੇ ਨੂੰ ਮੈਨੂੰ ਨੀਂਦ ਨਹੀਂ ਆਈ ਤੇ ਹੁਣ ਮੈਨੂੰ ਨੀਂਦ ਆਉਂਦੀ ਆ ਤੇ ਤੁਸੀਂ ਲੌਗ ਬੁੱਕ ਅੱਗੇ ਪਿੱਛੇ। ਲੌਗ ਬੁੱਕ ਇਜ਼ ਲੌਗ ਬੁੱਕ, ਵਰਕਿੰਗ ਆਵਰਸ ਇਜ਼ ਵਰਕਿੰਗ ਆਵਰ, ਠੀਕ ਹੈ ਨਾ। ਹੁਣ ਜੇ ਆਪਾਂ ਐਮਾਜ਼ੋਨ ਦੇ ਵੇਅਰ ਹਾਊਸ ਦੇ ਵਿੱਚ ਕੰਮ ਕਰਦੇ ਹਾਂ ਤੇ ਆਪਾਂ ਉਹਨੂੰ ਕਹੀਏ ਵੀ ਮੈਨੂੰ ਨੀਂਦ ਆਉਂਦੀ, ਮੈਂ 2 ਘੰਟੇ ਸੌਂ ਲਵਾਂ ਤੇ ਮੁੜ ਕੇ ਮੈਂ ਆ ਜਾਊਂਗਾ, ਕਰਨ ਦੇਣਗੇ ਉਹ ਤੁਹਾਨੂੰ?
ਇਹ ਚੀਜ਼ਾਂ ਦੇਖੋ, ਇੱਥੇ ਅਸੀਂ ਨਾ ਟਰੱਕਿੰਗ ਨੂੰ ਕਿਉਂ ਭੱਜਦੇ ਹਾਂ? ਅਸੀਂ ਟਰੱਕਿੰਗ ਦੇ ਵਿੱਚ ਅਸੀਂ ਕੰਨ ਮਰੋੜ ਲੈਂਦੇ ਆ, ਲੱਤ ਮਰੋੜ ਲੈਂਦੇ, ਬਾਂਹ ਮਰੋੜ ਲੈਂਦੇ, ਜਿੱਧਰ ਨੂੰ ਜੀ ਕਰਦਾ ਉੱਧਰ ਨੂੰ ਕਰ ਲਈਦਾ। ਆਪਣੀ ਸਹੂਲਤ ਦੇ ਤੌਰ ਦੇ ਉੱਤੇ ਅਸੀਂ ਦੇਖੋ, ਮੈਂ ਵੀ ਟਰੱਕ ਚਲਾਇਆ ਐਂਡ ਆਈ ਐਗਰੀ, ਜਦੋਂ ਪੇਪਰ ਲੌਗ ਬੁੱਕ ਹੁੰਦੀ ਸੀ ਉਦੋਂ ਇਹ ਸਾਰਾ ਕੁਝ ਚੱਲਦਾ ਸੀ, ਕਿਉਂਕਿ ਪੇਪਰ ਲੌਗ ਬੁੱਕ ਆ, ਤੁਸੀਂ ਆਹ ਪਾੜ ਕੇ ਆਹ ਬਣਾ ਲਓ, ਆਹ ਤੋੜ ਕੇ ਆਹ ਬਣਾ ਲਓ, ਆਹ ਕਰਕੇ ਆਹ ਕਰ ਲਓ, ਸਾਰਾ ਕੁਝ ਕਰ ਸਕਦੇ ਸੀ। ਹੁਣ ਜਿਹੜੀ ਇਲੈਕਟ੍ਰੋਨਿਕ ਲੌਗ ਬੁੱਕ ਆ, ਉਹਦੇ ਵਿੱਚ ਬਦਲਿਆ ਤਾਂ ਕੁਝ ਨਹੀਂ, ਕਾਨੂੰਨ ਤਾਂ ਲੌਗ ਬੁੱਕ ਦਾ ਉਹੀ ਆ, ਵਰਕਿੰਗ ਆਵਰਸ ਉਹੀ ਆ, ਸਾਰਾ ਕੁਝ ਉਹੀ ਆ, ਸਿਰਫ ਉਹਦਾ ਰਿਕਾਰਡਿੰਗ ਮੈਥਡ ਬਦਲ ਗਿਆ। ਰਿਕਾਰਡਿੰਗ ਮੈਥਡ ਬਦਲਣ ਦੇ ਨਾਲ ਜਿਹੜਾ ਕਾਗਜ਼ ਦੇ ਵਿੱਚ ਪਹਿਲਾਂ ਸੌਖਾ ਸੀ ਲੋਕਾਂ ਨੂੰ ਪਾੜ ਕੇ ਦੂਜਾ ਬਣਾਉਣਾ, ਉਹ ਹੁਣ ਪਾੜ ਕੇ ਦੂਜਾ ਨਹੀਂ ਬਣਾ ਸਕਦੇ। ਸੋ ਇਸ ਕਰਕੇ ਇਹ ਜਿਹੜੀਆਂ ਚੀਜ਼ਾਂ ਹੈਗੀਆਂ, ਇਹ ਲੌਗ ਬੁੱਕਸ ਬਹੁਤ ਸਾਰੀਆਂ ਕੰਟਰੀਆਂ ਦੇ ਵਿੱਚ ਲਾਗੂ ਹੁੰਦੀ ਆ, ਚੱਲਦੀ ਆ, ਔਰ ਸਟ੍ਰਿਕਟ ਬਹੁਤ ਚੱਲਦੀ ਆ। ਇੱਥੇ ਅਜੇ ਵੀ ਸਾਡੀ ਜਿਹੜੀ ਕੰਟਰੀ ਆ, ਉਹਦੇ ਵਿੱਚ ਜਿਹੜੇ ਲੌਗ ਬੁੱਕਾਂ ਦੇ ਨਾਲ ਜੋ ਹੋ ਰਿਹਾ ਉਹਦੇ ਆਪਾਂ ਨੂੰ ਅੱਜ ਕੱਲ੍ਹ ਪਤਾ ਹੀ ਆ, ਪਰ ਜਿਹੜੀਆਂ ਦੂਜੀਆਂ ਕੰਟਰੀਆਂ ਹੈਗੀਆਂ ਉਹਨਾਂ 'ਚ ਬਹੁਤ ਜ਼ਿਆਦਾ ਸਟ੍ਰਿਕਟ ਲੌਗ ਬੁੱਕ ਆ। ਗੁਰਵਿੰਦਰ ਸਿੰਘ ਸੰਘਾ ਹੁਣੀ ਕਹਿ ਰਹੇ ਆ ਕਿ ਥੱਲੇ ਇੰਗਲੈਂਡ ਦੇ ਵਿੱਚ ਵੀ ਜਿਹੜੀ ਲੌਗ ਬੁੱਕ ਆ, ਮੈਨੂੰ ਪਤਾ ਇੰਗਲੈਂਡ ਦੇ ਵਿੱਚ, ਯੂਰਪ ਦੇ ਵਿੱਚ ਬੜੀ ਸਖਤ ਆ, ਔਰ ਈਵਨ ਇੱਥੇ ਅਮਰੀਕਾ ਦੇ ਵਿੱਚ ਜਿਹੜੇ ਆਪਣੇ ਬੱਸ ਡਰਾਈਵਰਸ ਆ, ਉਹਨਾਂ ਦੀ ਤੁਸੀਂ ਕਿਤੇ ਦੇਖੋ, ਉਹਨਾਂ ਦੇ ਵਰਕਿੰਗ ਆਵਰਸ ਔਰ ਉਹਨਾਂ ਨੂੰ ਕਿੱਦਾਂ ਲੌਗ ਬੁੱਕ ਜਿਹੜੀ ਆ ਉਹ ਲਾਗੂ ਹੁੰਦੀ ਆ, ਤੁਹਾਨੂੰ ਪਤਾ ਲੱਗੂਗਾ। ਟਰੱਕਿੰਗ ਦੇ ਵਿੱਚ ਤਾਂ ਅਜੇ ਕੁਝ ਵੀ ਨਹੀਂ ਹੋ ਰਿਹਾ। ਜੀ, ਆਪਣੇ ਅਗਲੇ ਕਾਲਰ ਨੇ ਜਿਹੜੇ ਅਮਰੀਕ ਜੀ। ਹਾਂਜੀ ਅਮਰੀਕ ਜੀ, ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਸਤਿ ਸ਼੍ਰੀ ਅਕਾਲ ਭਾਈ, ਮੈਂ ਤਾਂ ਕਹਾਂਗਾ ਕਿ ਜਿਹੜਾ ਬ੍ਰੋਕਰ ਲਾਇਬਿਲਿਟੀ ਫਿਕਸ ਕੀਤੀ ਹੈ ਜਾਂ ਕਰੀ ਜਾ ਰਹੀ ਹੈ, ਬਹੁਤ ਵਧੀਆ ਹੈਗਾ ਜੀ, ਕਿਉਂਕਿ ਜਿਹੜੇ ਕੇਸ ਹੁੰਦੇ ਸੀਗੇ, ਜਿੱਦਾਂ ਕਿ ਉਹ ਡਲਾਈਲਾ ਵਾਲਾ ਕੇਸ ਵੀ ਜੇ ਤੁਸੀਂ ਦੇਖੋਗੇ, ਉਹਦੇ ਵਿੱਚ ਕੈਰੀਅਰ ਦਾ ਐਕਸੀਡੈਂਟ ਹੋ ਗਿਆ, ਹੁੰਦਾ ਏਦਾਂ ਸੀਗਾ, ਉਹਦੇ ਬਾਅਦ ਕੈਰੀਅਰ ਬੈਂਕਰਪਸੀ ਕਰ ਜਾਂਦਾ ਸੀਗਾ, ਤੇ ਜਿਹੜਾ ਵਿਕਟਮ ਆ ਉਹਦੀ ਕੋਈ ਸੁਣਵਾਈ ਨਹੀਂ ਹੁੰਦੀ ਸੀ, ਉਹਦਾ ਕਲੇਮ ਕੋਈ ਵੀ ਪੇ ਕਰਨ ਵਾਲਾ ਨਹੀਂ ਹੁੰਦਾ ਸੀਗਾ। ਬ੍ਰੋਕਰ ਦੀ ਲਾਇਬਿਲਿਟੀ ਫਿਕਸ ਹੋਣ ਦੇ ਨਾਲ ਹੋਰ ਜ਼ਿਆਦਾ ਸੇਫਟੀ ਵਧੂਗੀ, ਤੇ ਬ੍ਰੋਕਰ ਦੀ ਲਾਇਬਿਲਿਟੀ ਹੋਣੀ ਚਾਹੀਦੀ ਆ, ਕਿਉਂਕਿ ਬ੍ਰੋਕਰ ਪੂਰੀ ਤਰ੍ਹਾਂ ਡਰਾਈਵਰ ਨੂੰ ਕੰਟਰੋਲ ਕਰ ਰਿਹਾ। ਤੁਸੀਂ ਲੋਡ ਬੁੱਕ ਕਰਦੇ ਆ, ਤੁਹਾਡੀ ELD ਟਰੈਕ ਹੋਣ ਲੱਗ ਪੈਂਦੀ ਹੈ, ਤੁਹਾਡਾ ਫੋਨ ਟਰੈਕ ਹੋਣ ਲੱਗ ਪੈਂਦਾ। ਬ੍ਰੋਕਰ ਦੀ ਲਾਇਬਿਲਿਟੀ ਹੋਊਗੀ ਤਾਂ ਬ੍ਰੋਕਰ ਇਸ ਚੀਜ਼ ਨੂੰ ਕੇਅਰ ਕਰੂਗਾ ਕਿ ਡਰਾਈਵਰ ਕਿੰਨੀ ਘੰਟੇ ਉੱਥੇ ਬੈਠ ਰਿਹਾ ਆ, ਉਹ ਟਾਈਮ ਤੇ ਲੋਡ ਹੋ ਰਿਹਾ ਜਾਂ ਨਹੀਂ ਹੋ ਰਿਹਾ। ਉਹ ਜਿੱਦਾਂ ਭਾਜੀ ਕਹਿੰਦੇ ਨਾ ਕਿ ਤੁਹਾਡੇ ਪਹਿਲੇ ਕਾਲਰ ਹੀ ਦਾ ਕਹਿ ਕੇ ਗਏ ਕਿ ਜਿਹੜਾ ਸ਼ਿਪਰ ਦੇ ਬੈਠੇ ਹੁੰਦੇ ਆ, ਉੱਥੇ ਕੋਈ ਕੇਅਰ ਨਹੀਂ ਕਰਦਾ, ਦਿਨ ਦੇ ਟਾਈਮ ਬੰਦੇ ਨੂੰ ਨੀਂਦ ਨਹੀਂ ਆਉਂਦੀ, ਤੇ ਜੇ ਨੀਂਦ ਨਹੀਂ ਆਉਂਦੀ ਬੰਦੇ ਨੂੰ ਤਾਂ ਉਸ ਦੀ ਸਰਦਰਦੀ ਹੁਣ ਬ੍ਰੋਕਰ ਨੂੰ ਵੀ ਲੈਣੀ ਪਏਗੀ, ਕਿਉਂਕਿ ਬ੍ਰੋਕਰ ਵੀ ਸਮਝੇ ਕਿ ਉਸ ਬੰਦੇ ਨੂੰ ਬੰਦੇ ਦੀ ਤਰ੍ਹਾਂ ਟਰੀਟ ਕੀਤਾ ਜਾਏ ਤਾਂ ਕਿ ਉਹ ਰੋਡ ਦੇ ਉੱਤੇ ਸੇਫਲੀ ਡਰਾਈਵ ਕਰ ਸਕੇ। ਨਹੀਂ, ਬਿਲਕੁਲ 100% ਮੈਂ ਐਗਰੀ ਕਰਦਾ ਤੁਹਾਡੇ ਨਾਲ ਇਸ ਚੀਜ਼ ਦੇ, ਕਿਉਂਕਿ ਜਦੋਂ ਜਿੰਨੀ ਦੇਰ ਤੱਕ ਤੁਸੀਂ ਦੇਖੋ, ਅਸੀਂ ਕਾਨੂੰਨ ਨੂੰ ਮਰੋੜ ਕੇ ਆਪਣੇ ਹੱਕ ਦੇ ਵਿੱਚ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਨਾ ਕਿ ਕਾਨੂੰਨ ਦੇ ਹਿਸਾਬ ਨਾਲ ਚੱਲਣ ਦੀ ਕੋਸ਼ਿਸ਼ ਕਰਦੇ ਹਾਂ। ਸੋ ਪ੍ਰੋਬਲਮ ਸਾਰੀ ਇੱਥੇ ਆ, ਔਰ ਜੇ ਬ੍ਰੋਕਰ ਲਾਇਬਿਲਿਟੀ ਜਿਹੜੀ ਆ ਇਹ ਹੁੰਦੀ ਆ, ਉਹਦੇ ਨਾਲ ਡੈਫੀਨੇਟਲੀ ਬ੍ਰੋਕਰ ਵੱਲੋਂ ਇਹ ਦੇਖਿਆ ਜਾਊਗਾ ਕਿ ਜਿਹੜਾ ਡਰਾਈਵਰ ਜਾ ਰਿਹਾ ਹੈਗਾ ਉਹ ਟਾਇਰਡ ਤੇ ਨਹੀਂ ਹੈਗਾ, ਉਹਦੇ ਕੋਲ ਆਵਰਸ ਹੈਗੇ ਆ, ਉਹਦੇ ਕੋਲ ਇਸ ਚੀਜ਼ ਦਾ ਕੰਸਰਨ ਬ੍ਰੋਕਰ ਨੂੰ ਹੁਣ ਲੈਣਾ ਪਊਗਾ। ਦੇयर इज नो ਪੁਆਇੰਟ ਕਿ ਬ੍ਰੋਕਰ ਇੱਥੋਂ ਕਦੀ ਵੀ ਮੁਨਕਰ ਹੋ ਸਕਦਾ। ਹਾਂਜੀ ਭਾਜੀ, ਮੈਂ ਤਾਂ ਇਹਦੇ ਵਿੱਚ ਇੱਕ ਸਟੈਪ ਹੋਰ ਫਰਦਰ ਜਾਣਾ ਚਾਹੂੰਗਾ। ਜਿੱਦਾਂ ਬ੍ਰੋਕਰ ਕੋ ਇਹ ਅਥਾਰਟੀ ਆ, ਉਹਦੇ ਕੋਲ ਫਰੀਡਮ ਆ ਕਿ ਉਹ ਪਿਕ ਕਰ ਸਕਦਾ ਕਿ ਉਹਨੇ ਕੇਸ ਕੈਰੀਅਰ ਨੂੰ ਪਿਕ ਕਰਨਾ ਕਿਹੜਾ ਸੇਫ ਆ ਜਾਂ ਨਹੀਂ ਸੇਫ ਆ। ਇਸ ਤਰ੍ਹਾਂ ਸ਼ਿਪਰ ਦੇ ਕੋਲ ਵੀ ਇਹ ਅਥਾਰਟੀ ਆ, ਉਹਦਾ ਸਮਾਨ ਆ, ਉਹ ਵੇਚ ਰਿਹਾ ਆ, ਉਹ ਬ੍ਰੋਕਰ ਨੂੰ ਹਾਇਰ ਕਰ ਰਿਹਾ, ਉਹ ਨਾ ਬ੍ਰੋਕਰਾਂ ਨੂੰ ਹਾਇਰ ਕਰੇ ਜਿਹੜੇ ਸੇਫ ਹੈਗੇ ਆ। ਤੇ ਇਸ ਕਰਕੇ ਖਾਲੀ ਬ੍ਰੋਕਰ ਤੇ ਲਾਇਬਿਲਿਟੀ ਨਹੀਂ ਖਤਮ ਹੋਣੀ ਚਾਹੀਦੀ, ਇਹ ਲਾਇਬਿਲਿਟੀ ਸ਼ਿਪਰ ਤੱਕ ਜਾਣੀ ਚਾਹੀਦੀ ਆ, ਕਿਉਂਕਿ ਜੇ ਸ਼ਿਪਰ ਅਕਾਊਂਟੇਬਲ ਹੋਊਗਾ ਤਾਂ ਸ਼ਿਪਰ ਵਿਲ ਮੇਕ ਸ਼ੋਰ ਕਿ ਟਰੱਕ ਲੋਡਸ ਇਨ ਟਾਈਮ ਐਂਡ ਇਟ ਲੀਵਸ ਇਨ ਟਾਈਮ। ਬਿਲਕੁਲ ਜੀ, ਬਿਲਕੁਲ। ਸ਼ਿਪਰ ਨਾਲ ਹੀ ਆ ਉਹਦੇ। ਹੁਣ ਜਿਹੜਾ ਬ੍ਰੋਕਰ, ਕਈ ਸ਼ਿਪਰ ਜਿਹੜੇ ਹੈਗੇ ਆ ਉਹ ਡਾਇਰੈਕਟਲੀ ਆਪਣੇ ਲੋਡ ਜਿਹੜੇ ਆ ਵਿਦਆਊਟ ਬ੍ਰੋਕਰ ਆਊਟਸੋਰਸ ਕਰਦੇ ਹੈਗੇ ਆ। ਸੋ ਉਹ ਜਿਹੜੇ ਸ਼ਿਪਰ ਹੈਗੇ ਉਹ ਟੋਟਲੀ ਲਾਇਬਲ ਹੈਗੇ ਆ ਇਸ ਵੇਲੇ, ਕਿਉਂਕਿ ਉਹ ਆਪਣੇ ਲੋਡ ਆਪ ਬ੍ਰੋਕਰ ਕਰ ਰਹੇ ਹੈਗੇ। ਸੋ ਉਹ ਆਲਰੇਡੀ ਵਿੱਚ ਹੈਗੇ ਆ। ਇੱਥੋਂ ਤੱਕ ਵੀ ਰਾਜਕਰਨ ਮੈਨੂੰ ਤਾਂ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਇੱਧਰਲੇ ਪਾਸੇ ਨੂੰ ਵੀ ਗੱਲ ਚਲੀ ਜਾਣੀ ਆ, ਕਿਉਂਕਿ ਜਿਹੜਾ ਕੈਲੀਫੋਰਨੀਆ ਦਾ AB5 ਲਾਅ ਸੀਗਾ, ਉਹਦੇ ਜਿਹੜਾ ABC ਜਿਹੜਾ ਪ੍ਰੌਂਗ ਹੈਗੀਆਂ, ਜਿਹੜੀਆਂ B ਪ੍ਰੌਂਗ ਹੈਗੀ ਆ, ਕਿ ਤੁਹਾਡਾ ਜਿਹੜੀ ਕੰਟਰੋਲ ਦੀ ਗੱਲ ਹੈਗੀ ਆ, ਕਿ ਤੁਹਾਡਾ ਜਿਹੜਾ ਬੰਦਾ ਜਿਹੜਾ ਤੁਹਾਨੂੰ ਕੰਮ ਦੇ ਰਿਹਾ ਹੈਗਾ ਤੁਹਾਨੂੰ ਕਿੰਨਾ ਕੰਟਰੋਲ ਰੱਖ ਰਿਹਾ ਹੈਗਾ, ਤੁਹਾਡੇ ਤੇ ਕਿੰਨਾ ਕੰਟਰੋਲ ਹੈਗਾ, ਤੁਹਾਨੂੰ ਕਿੰਨਾ ਕੋ ਗਾਈਡ ਬ੍ਰੋਕਰ ਦੇ EMPLOYE ਬਣ ਜਾਣਗੇ। ਇਹ ਮੈਨੂੰ ਲੱਗਦਾ ਗੱਲ ਹੋਰ ਕਿਸੇ ਪਾਸੇ ਨੂੰ ਵੀ ਤੁਰ ਪੈਣੀ ਆ ਵੀ ਭਾਈ ਆਪਾਂ ਤਾਂ EMPLOYE ਬ੍ਰੋਕਰ ਦੇ ਆ। ਇਹ ਇਫੈਕਟ ਪਤਾ ਨਹੀਂ ਕਿੱਥੇ ਤੇ ਕਿੱਥੇ ਤੱਕ ਜਾਂਦੇ ਆ। ਹੁਣ ਜਦੋਂ ਸੁਪਰੀਮ ਕੋਰਟ ਕਹਿੰਦਾ ਹੈ ਹੀ ਤੁਹਾਡੇ ਅਧੀਨ, ਤੇ ਫਿਰ ਕੈਲੀਫੋਰਨੀਆ ਨੇ ਕਹਿਣਾ ਆਓ ਜੀ, ਦਓ ਜੀ ਇਹਨਾਂ ਨੂੰ W2 ਤੇ ਦਓ ਇਹਨਾਂ ਨੂੰ ਹੁਣ
ਜਿਹੜੀਆਂ ਸਾਰੀਆਂ ਚੀਜ਼ਾਂ ਨਾਲ ਸੋ ਰਾਜਕਰਨ ਦੂਜੇ ਬੰਨੇ ਜਿਹੜੀ ਇਸ ਵੇਲੇ FMCSA ਵੱਲੋਂ ਲੇਟ ਜੂਨ ਦੇ ਵਿੱਚ ਜਿਹੜਾ ਪ੍ਰਪੋਜ਼ਡ ਰੂਲ ਸੀਗਾ ਉਹ ਵਾਈਟ ਹਾਊਸ ਨੂੰ ਭੇਜਿਆ ਗਿਆ ਸੀਗਾ ਆਫਿਸ ਆਫ ਬਜਟ ਮੈਨੇਜਮੈਂਟ ਐਂਡ ਬਜਟ ਲਈ ਇੰਗਲਿਸ਼ ਪ੍ਰੋਫੀਸ਼ੀਐਂਸੀ ਦਾ। ਸੋ ਇੰਗਲਿਸ਼ ਪ੍ਰੋਫੀਸ਼ੀਐਂਸੀ ਦੇ ਉੱਤੇ ਜਿਹੜਾ ਆ ਉਹ ਪ੍ਰੀਟੀ ਮੱਚ ਵੈਰੀ ਕਲੋਜ਼ ਹੋ ਰਿਹਾ ਕਿ ਸਕਰੂਟਨੀ ਜਿਹੜੀ ਆ ਉਹ ਬਿਲਕੁਲ ਟਾਈਟ ਕੀਤੀ ਜਾਊਗੀ। ਸੋ ਉਹ ਜਿਹੜਾ ਇਸ਼ੂ ਹੈਗਾ ਉਹ ਸਾਈਡ ਬਾਈ ਸਾਈਡ ਚੱਲ ਰਿਹਾ ਹੈਗਾ। ਜਸਟ ਵਾਂਟਡ ਟੂ ਰਿਮਾਈਂਡ ਐਵਰੀਵਨ ਕਿ ਇਹ ਚੀਜ਼ਾਂ ਜਿਹੜੀਆਂ ਇਹ ਨਾਲ ਦੇ ਨਾਲ ਚੱਲ ਰਹੀਆਂ ਹੈਗੀਆਂ। ਇਹਦੇ ਨਾਲ ਹੀ ਕਈ ਚੀਜ਼ਾਂ ਜਿਹੜੀਆਂ ਰਾਜਕਰਨ ਜਿਹੜੀਆਂ ਆਪਾਂ ਕਈ ਵਾਰੀ ਭੁੱਲ ਜਾਂਦੇ ਹਾਂ ਇੱਥੇ ਜ਼ਿਕਰ ਕਰਨੀਆਂ ਕਿ ਜਿਹੜੇ 2027 ਦਾ ਇੰਜਨ ਰੋਲ ਆਊਟ ਜਿਹੜਾ ਆ ਉਹ ਬਿਗਿਨ ਹੋਣ ਜਾ ਰਿਹਾ ਤੇ ਇਹਦੇ ਨਾਲ ਜਿਹੜਾ ਕਮਿੰਸ ਹੈਗਾ ਆ ਉਹਦੇ ਵੱਲੋਂ ਨੈਕਸਟ ਜਨਰੇਸ਼ਨ ਦਾ X15 X10 ਇੰਜਨ ਜਿਹੜਾ ਆ ਉਹ ਦੋਨੋਂ ਇਕੱਠੇ ਜਿਹੜੇ ਆ ਐਡਵਾਂਸ ਕਨਵਰਟ ਕੀਤੇ ਜਾ ਰਹੇ ਆ। ਇੰਟਰਨੈਸ਼ਨਲ ਟਰੱਕਾਂ ਹਾਈਬ੍ਰਿਡ ਚ ਕਰ ਰਹੇ ਕਾਹਦੇ ਚ ਕਰ ਰਹੇ? ਨਹੀਂ, ਇਹ ਜਿਹੜਾ ਹੁਣ EPA ਨੇ ਜਿਹੜੇ ਰੂਲ ਚੇਂਜ ਕੀਤੇ ਆ ਨਾ ਨੌਕਸ ਦੇ ਤੇ ਰੂਲ ਚੇਂਜ ਕੀਤੇ ਆ ਉਹਦੇ ਮੁਤਾਬਕ ਜਿਹੜੇ ਪਹਿਲਾਂ ਕੰਮ ਹੋਣਾ ਸੀ ਉਹ ਤੋਂ ਹੁਣ ਜਿਹੜੇ ਮੈਨੂਫੈਕਚਰਰਸ ਆ ਉਹ ਚੇਂਜ ਕਰ ਰਹੇ ਹੈਗੇ ਆ। ਸੋ ਟਰਾਈਂਗ ਟੂ ਮੂਵ ਔਨ ਤੇ ਸਾਰਾ ਕੁਝ ਤੋ 2027 ਦੇ ਵਿੱਚ ਜਿਹੜਾ ਸੀਗਾ ਉਹ ਨਵਾਂ ਜਿਹੜਾ ਇੰਜਣ ਆ ਉਹ ਆਉਣਾ ਹੈਗਾ ਆ। ਸੋ ਜਿਹੜਾ ਫਸਟ ਈਅਰ EPA 2027 ਟਰੱਕ ਜਿਹੜਾ ਹੈਗਾ ਸੋ ਇਹਦੇ 'ਚ ਆਪਾਂ ਜਿਹੜੇ ਫਲੀਟ ਮੈਂਬਰ ਹੈਗੇ ਫਲੀਟ ਆਪਣੀਆਂ ਹੈਗੀਆਂ ਉਹਨਾਂ ਨੂੰ ਚੇਤੇ ਹੋਣਾ ਹੈ ਕਿ 2004 'ਚ EGR ਆਇਆ ਸੀਗਾ, 2007 ਦੇ ਵਿੱਚ DPF ਆਇਆ ਸੀਗਾ ਤੇ 2010 ਦੇ ਵਿੱਚ DEF ਆਇਆ ਸੀਗਾ DEF। ਸੋ ਇਹ ਜਿਹੜਾ ਹੋਣਿਆ ਹੁਣ ਇਹ EPA 2027 ਆ। ਸੋ 2027 ਦੇ ਵਿੱਚ ਜਿਹੜਾ ਆ ਇਹ ਪੈਕਾਰ ਵੱਲੋਂ ਵੀ ਇਹ ਚੀਜ਼ ਕਹੀ ਗਈ ਹੈ ਕਿ ਜਿਹੜੇ ਕਰੰਟ ਇੰਜਣ ਹੈਗੇ ਆ ਉਹ 2027 ਤੱਕ ਵਿਕਣਗੇ ਪਰ 2027 ਦੇ ਵਿੱਚ ਜਿਹੜਾ ਅਕੋਰਡਿੰਗ ਟੂ EPA ਗਾਈਡਲਾਈਨਸ ਜਿਹੜਾ ਇੰਜਣ ਆ ਉਹ ਆਊਗਾ। ਜੀ ਆਪਣੇ ਅਗਲੇ ਕਾਲਰ ਨੇ ਸਤਵਿੰਦਰ ਜੀ ਦੁਬਾਰਾ ਆਏ ਨੇ, ਆਪਣੀ ਗੱਲ ਪੂਰੀ ਕਰ ਲੈਣਗੇ। ਹਾਂਜੀ ਸਤਵਿੰਦਰ ਜੀ। ਹਾਂਜੀ ਸਤਿ ਸ਼੍ਰੀ ਅਕਾਲ ਭਾਈ ਮੇਰੀ ਨਾ ਗੱਲ ਆਵਾਜ਼ ਕੱਟੀ ਗਈ ਸੀ। ਰਮਨ ਭਾਜੀ ਮੈਂ ਇਹ ਨਹੀਂ ਕਹਿਣਾ ਚਾਹੁੰਦਾ ਵੀ ਮਤਲਬ ਲੌਗ ਬੁੱਕ ਗਾਂਹ ਪਛਾਂ ਕਰਨ ਦੀ ਨਹੀਂ ਗੱਲ ਕਰਦਾ, ਮੈਂ ਬੋਡੀ ਦੀ ਟਾਇਰਡ ਦੀ ਗੱਲ ਕਰਦਾ ਵੀ ਜਦੋਂ ਬੋਡੀ ਟਾਇਰਡ ਹੁੰਦੀ ਆ ਤੇ ਜਦੋਂ ਹੁਣ ਧੱਕੇ ਨਾਲ ਤਾਂ ਸੁੱਤਾ ਵੀ ਨਹੀਂ ਜਾਂਦਾ, ਮੈਂ ਉਹ ਗੱਲ ਕਰਦਾ। ਦੂਜੀ ਗੱਲ ਜਿਹੜੀ ਵੀਰ ਨੇ ਗੱਲ ਕੀਤੀ ਨਾ ਹੁਣ 6-6 ਘੰਟੇ ਕਈ ਵਾਰ ਜਿਹੜੀ ਤੁਸੀਂ ਇੰਸ਼ੋਰੈਂਸ ਦੀ ਪਹਿਲਾਂ ਗੱਲ ਕਰ ਰਹੇ ਜਿੱਦਾਂ ਵੀ ਉਹ ਬ੍ਰੋਕਰ ਵਾਲਾ ਜਿਹੜਾ 75,000 ਵਾਲੀ ਹੁਣ 6-6 ਘੰਟੇ ਬੈਠੇ ਰਹੀਦਾ ਤੇ ਬ੍ਰੋਕਰ ਲਾਸਟ ਤੇ ਦੇ ਕੇ $100-150 ਦੇ ਕੇ ਉਹ ਮਾਰਦਾ 7-7 ਘੰਟੇ ਵੀ ਕਈ ਵਾਰ ਲੱਗ ਜਾਂਦੇ ਹਨਾ। ਸੋ ਮੇਰਾ ਕਹਿਣ ਦਾ ਇਹ ਮਤਲਬ ਵੀ ਦੂਜਾ ਮੈਂ ਇਹ ਕਹਿਣਾ ਚਾਹੁੰਦਾ ਵੀ ਜਿੱਦਾਂ ਹੁਣ ਡਰਾਈਵਰ ਟੀਮਾਂ ਦੇ ਵਿੱਚ ਜਿਹੜੇ ਆਪਣੇ ਵਰਕ ਪਰਮਿਟ ਵਾਲੇ ਵੀਰ ਸੀ ਉਹ ਚੱਲਦੇ ਸੀ ਟੀਮਾਂ 'ਚ ਜਿਹੜਾ ਸਿੰਗਲ ਜਿੱਦਾਂ ਆਪਾਂ ਮਿਡ ਵੈਸਟ ਤੱਕ ਅਸੀਂ ਚੱਲਦੇ ਜਾਂ ਉੱਧਰੋਂ ਕੈਲੀਫੋਰਨੀਆ ਮਿਡ ਵੈਸਟ ਇੱਧਰ ਤੱਕ ਆਉਂਦੇ ਆ ਈਸਟ ਨੂੰ, ਜਿਹੜੇ ਟੀਮਾਂ ਚੱਲਦੀਆਂ ਸੀ ਉਹ ਈਸਟ ਵੈਸਟ ਚੱਲਦੀਆਂ ਸੀ ਨਿਊ ਜਰਸੀ ਕੈਲੀਫੋਰਨੀਆ। ਕੀ ਜਿੰਨਾ ਹੁਣ ਡਰਾਈਵਿੰਗ ਲਾਇਸੈਂਸ ਝੜ ਗਿਆ ਉਹਦੇ ਨਾਲ ਲੋਡਾਂ ਦੇ ਵਿੱਚ ਜਾਂ ਈਸਟ ਵੈਸਟ ਤੋਂ ਜਿਹੜਾ ਮਾਲ ਉੱਧਰ ਹੀ ਆਉਂਦਾ ਉਹਦੇ ਵਿੱਚ ਕੋਈ ਬਿਗ ਪ੍ਰੋਬਲਮ ਨਾ ਆਊਗੀ ਆਉਣ ਵਾਲੇ ਟਾਈਮ 'ਚ ਜਾਂ ਉਹ ਲੜੀ ਇੱਕ ਟੁੱਟੂ ਨਾ, ਉਹਦੇ ਬਾਰੇ ਮੈਂ ਪੁੱਛਣਾ ਵੀ ਤੁਹਾਨੂੰ ਲੱਗਦਾ ਇਦਾਂ ਦਾ? ਸੋ ਸਤਿ ਸ਼੍ਰੀ ਅਕਾਲ। ਓਕੇ ਥੈਂਕ ਯੂ ਜੀ। ਨਹੀਂ ਭਾਜੀ ਇੱਦਾਂ ਦਾ ਕੋਈ ਚੱਕਰ ਨਹੀਂ ਹੈ, ਸਾਰਾ ਐਡਜਸਟਮੈਂਟ ਜਿਹੜੀ ਹੈ ਟਾਈਮ ਟੂ ਟਾਈਮ ਐਡਜਸਟਮੈਂਟ ਹੋ ਜਾਂਦੀ ਆ। ਜੇ ਆਪਣਾ ਲੋਡ ਇੱਦਾਂ ਹੋਣ ਦੇ ਨਾਲ ਜਾਂ ਇੱਦਾਂ ਲਾਇਸੈਂਸ ਕੈਂਸਲ ਹੋਣ ਨਾਲ ਲੋਡ ਖੜ੍ਹਨ ਲੱਗ ਗਏ ਫਿਰ ਉਹਨਾਂ ਕੋਲ ਟ੍ਰੇਨ ਹੈਗੀ ਆ, ਫਿਰ ਉਹ ਦੂਜਾ ਰਾਹ ਅਪਣਾ ਲੈਂਦੇ ਆ। ਸੋ ਕੰਮ ਚੱਲਦਾ ਰਹਿੰਦਾ ਆ, ਥਿੰਗਸ ਕੀਪ ਮੂਵਿੰਗ। ਹੋਰ ਹੁਣ ਅਸੀਂ ਅੱਜ ਕੱਲ੍ਹ ਇੰਡਸਟਰੀ ਰਾਹ ਲੱਭ ਲੈਂਦੀ ਆ। ਨਹੀਂ ਰਾਜਕਰਨ ਹੁਣ ਅੱਜ ਕੱਲ੍ਹ ਅਸੀਂ ਟ੍ਰੈਂਡ ਦੇਖ ਰਹੇ ਹਾਂ। ਸਾਡੇ ਕੋਲ ਹੁਣ ਜਦੋਂ ਡਰੱਗ ਟੈਸਟਿੰਗ ਵਾਸਤੇ ਟਰੱਕ ਸਕੂਲ ਦੇ ਵਿੱਚ ਕਾਫੀ ਲੋਕੀ ਹੁਣ ਟਰੱਕ ਸਕੂਲਸ ਆ ਰਹੇ ਆ, ਨਵੇਂ ਲੋਕੀ ਜਿਹੜੇ ਆ ਰਹੇ ਆ ਔਰ ਸਾਡੇ ਕੋਲ ਅਸੀਂ ਟ੍ਰੈਂਡ ਦੇਖਿਆ ਕਿ ਸਾਡੇ ਕੋਲ ਉਹੋ ਜਿਹੇ ਬੰਦੇ ਆ ਰਹੇ ਆ ਜਿਹੜੇ ਕਿ ਬੰਦੇ ਅੱਜ ਤੋਂ 2, 3, 4, 5 ਸਾਲ ਪਹਿਲਾਂ ਟਰੱਕਿੰਗ ਛੱਡ ਗਏ ਸੀਗੇ ਕਿ ਬਹੁਤ ਜ਼ਿਆਦਾ ਪ੍ਰੋਬਲਮ ਚੱਲ ਰਹੀ ਹੈ, ਟਰੱਕਿੰਗ ਛੱਡ ਗਏ ਸੀਗੇ, ਉਹ ਹੁਣ ਵਾਪਸ ਆ ਰਹੇ ਹੈਗੇ ਆ। ਕਈ ਬੰਦੇ ਅਸੀਂ ਦੇਖੇ ਆ ਜਿਹੜੇ ਕਿ ਐਕਚੁਅਲੀ ਪ੍ਰੀਵੀਅਸਲੀ ਟਰੱਕਿੰਗ ਛੱਡ ਗਏ ਸੀਗੇ ਔਰ ਉਹ ਵਾਪਸ ਟਰੱਕਿੰਗ ਦੇ ਵਿੱਚ ਹਵਾ ਬਦਲ ਜਾਂਦਾ, ਦੇਖ ਲਓ ਕਿੱਦਾਂ। ਬਿਲਕੁਲ ਇਹ ਚੀਜ਼ਾਂ ਜਿਹੜੀਆਂ ਨਾ ਇਹ ਕਹਿੰਦੇ ਹੁੰਦੇ ਆ ਕਿ ਪਾਣੀ ਜਿਹੜਾ ਵਹਾਅ ਜਿਹੜਾ ਚੱਲਦਾ ਉਹ ਆਪਣਾ ਰਾਹ ਬਣਾ ਲੈਂਦਾ। ਸੋ ਇਹੋ ਜਿਹੀਆਂ ਚੀਜ਼ਾਂ ਦੇ ਨਾਲ ਕੋਈ ਏਡਾ ਵੱਡਾ ਅਸਰ ਨਹੀਂ ਪੈਂਦਾ ਹੁੰਦਾ ਕਿ ਜੇ ਸਾਡੇ ਟੀਮਾਂ ਜਿਹੜੀਆਂ ਘਟ ਗਈਆਂ ਤੇ ਟੀਮਾਂ ਫਿਰ ਬਣਦੀਆਂ, ਟੀਮਾਂ ਹੋਰ ਨਹੀਂ। ਪਰ ਹੁਣ ਤਾਂ ਟਰੱਕਿੰਗ ਦੇ ਵਿੱਚ ਤਾਂ ਹੁਣ ਤਾਂ ਕਹਿੰਦੇ ਵੀ ਕੰਮ ਸੈੱਟ ਆ, ਵਧੀਆ ਚੱਲ ਰਿਹਾ, ਅੱਗੇ ਨਾਲੋਂ ਬੈਟਰ ਹੋ ਗਿਆ ਪਹਿਲਾਂ ਨਾਲੋਂ। ਦੇਖੋ ਜੀ ਕੰਮ ਵਧੀਆ ਹੋ ਗਿਆ, ਕੰਮ ਵਧੀਆ ਹੋ ਸਕਦਾ, ਕੰਮ ਵਧੀਆ ਹੋ ਜਾਣਾ। ਸਿਰਫ ਤੇ ਸਿਰਫ ਸਾਰਿਆਂ ਨਾਲੋਂ ਵੱਡੀ ਚੀਜ਼ ਆ ਕਿ ਤੁਸੀਂ ਆਪਣੇ ਆਪਰੇਸ਼ਨ ਕਿੰਨੇ ਵਧੀਆ ਕਰ ਲੈਂਦੇ ਆ ਇਹਦੇ ਵਿੱਚ। ਜੇ ਤੁਸੀਂ ਆਪਣੇ ਆਪਰੇਸ਼ਨ ਵਧੀਆ ਨਹੀਂ ਨਾ ਕਰ ਸਕੇ ਇਸ ਵੇਲੇ, ਕਿਉਂਕਿ ਇਸ ਵੇਲੇ ਜੇ ਤੁਸੀਂ ਆਪਣਾ ਡਰਾਈਵਰ ਬੇਸ ਠੀਕ ਨਹੀਂ ਕਰ ਸਕੇ, ਆਪਣੀ ਕੰਪਲਾਇੰਸ ਠੀਕ ਨਹੀਂ ਕਰ ਸਕੇ, ਆਪਣੀ ਹਾਇਰਿੰਗ ਪ੍ਰੋਸੈਸ ਠੀਕ ਨਹੀਂ। ਹੁਣ ਦੇਖੋ ਲਾਇਬਿਲਿਟੀ ਦੇ ਕੇਸ ਕਿੰਨੇ ਚੱਲ ਪਏ ਆ, ਕਿੰਨਾ ਕੁਛ ਹੋ ਚੱਲਿਆ। ਹੁਣ ਇਹ ਲਾਇਬਿਲਿਟੀ ਜਿਹੜੀ ਆ ਨਾ, ਜਿੱਦਣ ਲਾਇਬਿਲਿਟੀ ਪੈਂਦੀ ਆ
ਲਾਇਬਿਲਿਟੀ ਦਾ ਮਤਲਬ ਇਹ ਆ ਕਿ ਕੀ ਓਨਰ ਨੇ ਡਰਾਈਵਰ ਦੀ ਵੈਟਿੰਗ ਪ੍ਰੋਸੈਸ, ਜੇ ਹੁਣ ਅੱਜ ਬ੍ਰੋਕਰ ਨੂੰ ਪੁੱਛਦੇ ਨਾ ਵੀ ਤੂੰ ਕੈਰੀਅਰ ਨੂੰ ਵੈਟਿੰਗ ਪ੍ਰੋਸੈਸ ਤੋਂ ਪੂਰਾ ਕੀਤਾ, ਬੈਕਗ੍ਰਾਉਂਡ ਚੈੱਕ ਕੀਤਾ, ਆਹ ਕੀਤਾ, ਉਹ ਕੀਤਾ, ਇਦਾਂ ਹੀ ਕੈਰੀਅਰ ਨੂੰ ਪੁੱਛਿਆ ਜਾਣਾ ਆ ਕਿ ਭਾਈ ਜਦੋਂ ਤੂੰ ਡਰਾਈਵਰ ਹਾਇਰ ਕੀਤਾ ਸੀਗਾ ਇਹਦਾ ਪ੍ਰੋਪਰਲੀ ਹਰ ਚੀਜ਼ ਕੀਤੀ ਸੀ, ਇਹਦੀ ਪ੍ਰੋਪਰਲੀ ਸਾਰੀਆਂ ਰਿਪੋਰਟਸ ਪੁੱਲ ਕੀਤੀਆਂ ਸੀਗੀਆਂ, ਬੈਕਗ੍ਰਾਉਂਡ ਚੈੱਕ ਕੀਤਾ ਸੀਗਾ, ਪ੍ਰੀਵੀਅਸ ਇੰਪਲੋਇਰ ਚੈੱਕ ਕੀਤਾ ਸੀਗਾ, ਡਰੱਗ ਟੈਸਟ ਨੇ ਸਾਰਾ ਕੁਝ ਕੀਤਾ ਸੀਗਾ, ਰੈਂਡਮਸ ਕਰਵਾਏ ਸੀਗੇ। ਸੋ ਇਹ ਚੀਜ਼ਾਂ ਜਿਹੜੀਆਂ ਨਾ ਇਹ ਇਕੱਲਾ ਬ੍ਰੋਕਰ ਤੇ ਨਹੀਂ ਭਾਰ ਪੈਣਾ, ਇਹ ਬ੍ਰੋਕਰ ਨੇ ਗਾਂ ਦਬਾਅ ਜਿਹੜਾ ਆ ਉਹ ਕੈਰੀਅਰ ਤੇ ਪਾਉਣਾ ਆ। ਜੇ ਬ੍ਰੋਕਰ ਨੂੰ ਲਾਇਬਿਲਿਟੀ ਦੇ ਵਿੱਚ ਬ੍ਰੋਕਰ ਦਾ ਗਲ ਘੁੱਟਿਆ ਜਾਂਦਾ ਨਾ ਤਾਂ ਬ੍ਰੋਕਰ ਨੇ ਗਾਂ ਗਲ ਜਿਹੜਾ ਕੈਰੀਅਰ ਦਾ, ਕੈਰੀਅਰ ਤੋਂ ਡਰਾਈਵਰ, ਇਹ ਜਿਹੜਾ ਰਾਹ ਆ ਇਦਾਂ ਹੀ ਚੱਲਦਾ ਹੋਣਾ ਹੈ। ਸੋ ਇਹਦੇ ਵਿੱਚ ਮਤਲਬ ਚੀਜ਼ ਇਹ ਆ ਕਿ ਤੁਸੀਂ ਆਪਣੇ ਆਪ ਦੇ ਆਪਰੇਸ਼ਨ ਨੂੰ ਕਿੰਨਾ ਵਧੀਆ ਕਰ ਸਕਦੇ ਆ, ਇਸ ਵੇਲੇ ਕਿੰਨਾ ਚੰਗਾ ਕਰ ਸਕਦੇ ਆ, ਥੋੜਾ ਕਰ ਲਓ, ਲੇਕਿਨ ਆਪਣਾ ਜਿਹੜਾ ਪ੍ਰੋਸੈਸ ਆ, ਆਪਣੀ ਜਿਹੜੀ ਕੰਪਨੀ ਆ ਉਹਨੂੰ ਕਲੀਨ ਤੇ ਕੰਪਲਾਇੰਟ ਜ਼ਰੂਰ ਕਰ ਲਓ ਇਸ ਵੇਲੇ ਜੀ। ਆਪਣੇ ਅਗਲੇ ਜਿਹੜੇ ਕਾਲਰ ਨੇ ਵਿਜੇ। ਹੈਲੋ, ਸਤਿ ਸ਼੍ਰੀ ਅਕਾਲ ਭਾਜੀ। ਜੀ ਸਤਿ ਸ਼੍ਰੀ ਅਕਾਲ ਭਾਜੀ, ਮੇਰਾ ਇੱਕ ਸਵਾਲ ਆ ਜੀ। ਮੈਂ 1 ਸਾਲ ਪਹਿਲਾਂ ਫਿਜ਼ੀਕਲ ਹੈਲਥ ਦੀ ਪ੍ਰੋਬਲਮ ਕਰਕੇ ਆਪਣਾ ਲਾਇਸੈਂਸ ਕਲਾਸ A ਤੋਂ C ਕਰਵਾ ਲਿਆ ਸੀ ਤੇ ਹੁਣ ਮੈਨੂੰ ਮੈਡੀਕਲ ਰੀਨਿਊ ਕਰਨੇ ਦੀ ਚਿੱਠੀ ਆਈ ਹੈ। ਮੈਨੂੰ ਉਹ ਸਬਮਿਟ ਕਰਵਾਉਣਾ ਪੈਣਾ ਜਾਂ ਨਹੀਂ? ਨਹੀਂ, ਤੁਹਾਨੂੰ ਕੋਈ ਲੋੜ ਨਹੀਂ ਹੈਗੀ। ਜੇ ਤੁਹਾਡਾ ਕਲਾਸ C ਹੋ ਗਿਆ ਦੈਨ ਮੈਡੀਕਲ ਚਾਹੀਦਾ ਨਹੀਂਗਾ। ਅੱਛਾ, ਬੜੀ ਮਿਹਰਬਾਨੀ, ਥੈਂਕ ਯੂ ਭਾਜੀ। ਥੈਂਕ ਯੂ। ਕਿਰਪਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਭਾਜੀ। ਇਹ ਤਾਂ ਟੈਕਸਸ ਤੋਂ ਗੱਲ ਕਰਦਾ ਭਾਜੀ। ਆਪਣਾ ਬ੍ਰੋਕਰ ਦੀ ਗੱਲ ਕਰਦੇ ਸੀਗੇ ਆਪਾਂ ਬੌਂਡ ਦੀ। ਇਹਨਾਂ ਨੇ 7 ਸਟਾਰ ਬ੍ਰੋਕਰ ਸੀਗਾ, ਪਿਛਲੇ ਵੀਕ ਹੀ ਮਹੀਨਾ ਆਇਆ ਚੈੱਕ ਉਹਨਾਂ ਦਾ, ਤੇ ਆਪਣਾ ਬੰਦ ਕਰ ਗਏ ਨੇ ਆਪਰੇਸ਼ਨ। ਓਕੇ। ਤੇ $3.5 ਲੱਖ ਉਹਨਾਂ ਦਾ ਸੀਗਾ ਦੇਣ ਵਾਲਾ ਪਿਆ। ਤੇ ਮੈਂ ਕੀਤਾ ਸੀ ਲੋਡ ਜੀ $3,000 ਦਾ, ਤੇ $125 ਦਾ ਚੈੱਕ ਆਇਆ ਜੀ ਮੈਨੂੰ। ਝੂੰਗਾ ਮਿਲ ਗਿਆ ਵੇ ਤਾਂ। ਹਾਂਜੀ ਹਾਂਜੀ। ਆਪਣਾ ਉਹਨਾਂ ਨੇ ਸਾਰੀ PDF ਫਾਈਲ ਮੈਨੂੰ ਭੇਜੀ ਆ ਵੀ ਜਿਨ੍ਹਾਂ ਦੇ ਉਹਨਾਂ ਦੇ ਕਲੇਮ ਹੋਏ ਸੀਗੇ। ਅੱਛਾ। ਵਿਦਿਨ 1.5 ਮੰਥ ਦੇ ਅੰਦਰ ਹੀ ਉਹ 3.5 ਲੱਖ ਦਾ ਉਹਨਾਂ ਨੇ ਕਾਰਗੋ ਚੁਕਾਇਆ ਤੇ ਭੱਜ ਗਏ ਸੀਗੇ। 75,000 ਫਿਰ ਤਾਂ ਬੜਾ ਸੋਹਣਾ ਕਮਾਈ ਕਰਕੇ ਚਲੇ ਗਏ ਹਨਾ। ਹਾਂਜੀ, ਆਪਣੇ ਪੰਜਾਬੀ ਸੀਗੇ ਜੀ। ਕੁੜੀ ਨੇ ਮਿਹਨਤਾਂ ਕਰਕੇ ਲੋਡ ਚੁਕਾਇਆ। ਮੈਂ ਚੱਕਦਾ ਨਹੀਂ ਸੀ, ਮੈਂ ਵੀ ਡੈਡ ਮਾਰਕੀਟ 'ਚ ਫਸਿਆ ਸੀਗਾ। ਮੈਂ ਕਿਹਾ ਤੁਹਾਡਾ ਰੈਕਡ ਨਹੀਂ ਸਹੀ ਹੈਗਾ, ਮੈਂ ਕਰਦਾ ਨਹੀਂ ਕੰਮ। ਨਹੀਂ ਭਾਜੀ, ਅਸੀਂ ਪੈਸੇ ਦਵਾ ਦਾਂਗੇ। ਨਹੀਂ ਭਾਜੀ, ਮੈਂ ਕਿੱਕ ਪੇ ਦਵਾ ਦਾਂਗੀ। ਕਿੱਕ ਪੇ ਦਾ ਕਾਹਦੀ ਆਈ, ਰੈਗੂਲਰ ਪੇ ਕੁਛ ਵੀ ਨਹੀਂ ਆਇਆ। $125 ਆਏ। ਗੱਲਾਂ ਦਾ ਕੜਾ ਬਣ ਗਿਆ, ਹੋਰ ਤਾਂ ਕੁਝ ਨਹੀਂ ਹੋਇਆ। ਹਾਂਜੀ ਹਾਂਜੀ। ਫੋਨ ਬੰਦ ਕਰ ਗਏ ਸਾਰੇ। ਤੇ $3.5 ਲੱਖ ਦੀ PDF ਫਾਈਲ ਆਈ ਮੈਨੂੰ ਵੀ ਇਹਨਾਂ ਨੇ ਇਹਨਾਂ ਦੇਣਾ ਸੀਗਾ, ਤੇ ਤੁਹਾਡੇ ਹਿੱਸੇ $125 ਆਏ ਨੇ। ਦੇਖੋ ਜੀ। ਬਾਕੀ ਭਾਜੀ ਲਾਇਬਿਲਿਟੀ ਦੀ ਗੱਲ ਕਰਦੇ ਆ, ਮੇਨ ਤਾਂ ਮੈਨੂੰ ਲੱਗਦਾ ਜੀ ਇਹ ਜਿਹੜਾ ਕਸਟਮਰ ਸ਼ਿਪਰ ਲੋਡ ਚੁਕਾਉਂਦਾ, ਹੁਣ ਕਈ ਸ਼ਿਪਰ ਦਾ ਬਹੁਤ ਵਧੀਆ ਕੰਮ ਕਰਦੇ ਨੇ। ਤੁਹਾਡੀ ID ਚੈੱਕ ਕਰਦੇ ਨੇ, ਤੁਹਾਤੋਂ ਫਾਰਮ ਭਰਾਉਂਦੇ ਨੇ, ਬ੍ਰੋਕਰ ਦਾ ਨਾਮ ਪੁੱਛਦੇ ਨੇ ਕਿਹਨੇ ਬੁੱਕ ਕੀਤਾ ਆ, ਤੇ ਉਸ ਤੋਂ ਬਾਅਦ ਤੁਹਾਡਾ ਟਰੱਕ ਵੀ ਚੈੱਕ ਕਰਦੇ ਨੇ ਵੀ ਸਟਿੱਕਰ ਕਿਹਦੇ ਲੱਗੇ ਹੋਏ ਨੇ। ਕਈ ਬ੍ਰੋਕਰ ਤਾਂ ਹੁਣ ਇਹ ਵੀ ਚੈੱਕ ਕਰਦੇ ਨੇ ਕਿ ਹੱਥ ਨਾਲ ਪੈਨ ਨਾਲ ਲਿਖਿਆ। ਅੱਜ ਮੈਂ ਨਵਾਂ ਟ੍ਰੇਲਰ ਲਿਆ ਸੀ, ਮੈਂ ਪੈਨ ਨਾਲ ਹੀ ਨੰਬਰ ਲੈ ਕੇ ਲਿਆ ਗਿਆ ਸਕੈਚ ਨਾਲ। ਉਹਨਾਂ ਨੇ ਲੋਡ ਨਹੀਂ ਕੀਤਾ, ਉਹ ਕਹਿੰਦੇ ਪ੍ਰੋਪਰ ਨੰਬਰ ਲੈ ਕੇ ਲਿਆ। ਮੈਂ ਕਿਹਾ ਠੀਕ ਆ, ਤੁਹਾਡੀ ਵੀ ਗੱਲ ਸਹੀ ਆ ਵੀ ਮੈਂ ਤਾਂ ਲਿਆ ਸੀ, ਕੋਈ ਟਾਈਮ ਨਹੀਂ ਲੱਗਾ ਸਟਿੱਕਰ ਲਵਾਉਣ ਦਾ। ਕਹਿੰਦੇ ਨਹੀਂ, ਪਹਿਲਾਂ ਇਹ ਸਟਿੱਕਰ ਲਾਇਆ ਕਿ ਉੱਪਰ ਨਵੇਂ ਨੰਬਰ ਲੈ ਕੇ ਲਿਆ, ਫੇਰ ਅਸੀਂ ਲੋਡ ਕਰਨਾ। ਪ੍ਰੋਫੈਸ਼ਨਲਿਜ਼ਮ ਲੱਗਦਾ ਨਾ ਫਿਰ। ਹਾਂਜੀ, ਇਹ ਜਿਹੜਾ ਸਮਾਨ ਆ, ਜਿਹੜਾ ਓਨਰ ਆ ਜਿਹੜੇ ਉਹ ਆਪਣਾ ਵਰਕ ਕਰਦਾ, ਫੇਰ ਤਾਂ ਬ੍ਰੋਕਰ ਵਿੱਚ ਰਹਿ ਹੀ ਨਹੀਂ ਗਿਆ ਨਾ। ਉਹਨਾਂ ਨੇ ਅਸਲੀ ਤਾਂ ਉਹਨਾਂ ਨੇ ਲੋਡ ਚੁਕਵਾਇਆ ਨਾ। ਹਾਂਜੀ, ਚਲੋ ਠੀਕ ਹੈ। ਥੈਂਕ ਯੂ ਵੀਰ ਜੀ। ਥੈਂਕ ਯੂ। ਰਾਜਕਿਰਨ, ਤੁਸੀਂ ਇਹ ਦੇਖੋ ਅੱਜ ਦੀ ਤਰੀਕ ਦੇ ਵਿੱਚ ਜਿਹੜਾ ਸਾਡੀ ਹੁਣ ਕਹਿ ਕੇ ਗਏ ਨਾ ਕਿ ਆਪਣਾ ਬ੍ਰੋਕਰ ਸੀਗਾ ਤੇ ਉਹ ਆਪਣੇ ਬ੍ਰੋਕਰ ਨੇ ਆਪਾਂ ਨੂੰ ਜਿਹੜਾ ਇੱਦਾਂ ਕੀਤਾ। ਇਸ ਵੇਲੇ ਇੰਨਾ ਕੁ ਧੰਦਾ ਚੱਲ ਰਿਹਾ ਹੈਗਾ। ਇਹ ਮੈਂ ਪਿਛਲੇ ਪ੍ਰੋਗਰਾਮ 'ਚ ਵੀ ਇਹ ਗੱਲ ਕੀਤੀ ਸੀਗੀ ਕਿ ਆਪਣੇ ਹੀ ਬੰਦੇ ਜਿਹੜੇ ਆ ਆਪਣੇ ਹੀ ਕਾਲਾਂ ਕਰ ਰਹੇ ਹੈਗੇ ਆ। ਕੋਈ ਆਪਾਂ ਨੂੰ ਟਿਕਟ ਫਾਈਟਿੰਗ ਪਲਾਨ ਵੇਚ ਰਿਹਾ ਹੈਗਾ। ਇਸ ਵੇਲੇ ਇੰਡੀਆ ਤੋਂ ਫਿਊਲ ਕਾਰਡ ਵੀ ਵਿਕ ਰਹੇ ਆ ਰਾਜਕਿਰਨ, ਲੇਟੈਸਟ। ਹਾਂਜੀ, ਲੇਟੈਸਟ ਆ। ਇੰਡੀਆ ਤੋਂ ਫਿਊਲ ਕਾਰਡ ਵਿਕ ਰਹੇ ਆ। ਠੀਕ ਹੈ। ਸੋ ਫਿਊਲ ਕਾਰਡ ਇੰਡੀਆ ਤੋਂ ਵਿਕਣ ਲੱਗ ਗਏ, ਟਿਕਟ ਫਾਈਟਿੰਗ ਪਲਾਨਾਂ ਇੰਡੀਆ ਤੋਂ ਵਿਕਣ ਲੱਗ ਗਈਆਂ, ਲੋਡ ਬ੍ਰੋਕਰੇਜ ਇੰਡੀਆ ਦੇ ਵਿੱਚ ਚਲੀ। ਮਤਲਬ ਕਿ ਤੁਸੀਂ ਇਹ ਦੇਖੋ ਵੀ ਮੈਂ ਇਕੱਲਾ ਇੰਡੀਆ ਨਹੀਂ, ਮੈਨੂੰ ਅਗਲਿਆਂ ਨੇ ਇਹ ਵੀ ਦੱਸਿਆ ਕਿ ਸਾਡੀਆਂ ਬ੍ਰਾਂਚਿਸ ਆ ਰਸ਼ੀਆ ਦੇ ਵਿੱਚ, ਇੰਡੀਆ ਦੇ ਵਿੱਚ। ਸੋ ਔਰ ਮੈਨੂੰ ਬੰਦਾ ਇਹ ਕਹਿ ਰਿਹਾ, ਮੈਂ ਕਿਹਾ ਵੀ ਤੂੰ ਕਿੱਥੋਂ ਗੱਲ ਕਰ ਰਿਹਾ? ਠੀਕ ਹੈ, ਤੂੰ ਮੈਨੂੰ ਕਿੱਥੋਂ ਅਪਰੋਚ ਕਰ ਰਿਹਾ? ਕਹਿੰਦਾ ਮੈਂ ਵਕੇਸ਼ਨ ਤੇ ਆ ਬੰਗਲੌਰ ਦੇ ਵਿੱਚ। ਸੋ ਤੁਸੀਂ ਇਹ ਹਿਸਾਬ ਲਾ ਲਓ ਵੀ ਕਿੱਥੇ ਤੱਕ ਕੰਮ ਪਹੁੰਚਿਆ ਹੋਇਆ।
ਮਤਲਬ ਕਿ ਲੋਕੀ ਕਿੱਥੋਂ ਇਹ ਜਿਹੜੀਆਂ ਚੀਜ਼ਾਂ ਆ ਕਰ ਰਹੇ ਆ। ਸੋ ਤੁਹਾਨੂੰ ਜਿਹੜੀ ਇਸ ਵੇਲੇ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਭਾਈ ਜਦੋਂ ਤੁਹਾਨੂੰ ਕੋਈ ਵੀ ਲੈਟਰ ਆਉਂਦਾ ਆ ਉਹਨੂੰ ਧਿਆਨ ਨਾਲ ਪੜ੍ਹੋ, ਧਿਆਨ ਨਾਲ ਦੇਖੋ। ਮੇਰੇ ਕੋਲ ਮਿਸ਼ੀਗਨ ਤੋਂ ਭਾਈ ਸਾਹਿਬ ਹੁਣੀ ਆਏ ਸੀਗੇ ਕੱਲ। ਉਹਨਾਂ ਨੇ ਇੱਕ ਲੈਟਰ ਜਿਹੜਾ ਉਹਨਾਂ ਨੇ ਦਿਖਾਇਆ ਕਿ ਭਾਜੀ ਮੈਨੂੰ ਆਪਣੀ ਲੋਕਲ ਇੱਥੋਂ ਪੰਜਾਬੀ ਨੇ 1-2 ਕੰਪਨੀਆਂ ਜਿਹੜੀਆਂ ਕਾਲਾਂ ਕਰ ਰਹੀਆਂ ਵੀ ਤੁਹਾਨੂੰ ਇੰਨੇ ਪੈਸੇ ਦੇਣੇ ਪੈਣੇ, ਆਹ ਕਰਨਾ ਪੈਣਾ, ਇਹ ਕਰਨਾ ਪੈਣਾ। ਔਰ ਉਹ ਜਿਹੜਾ ਉਹਨਾਂ ਨੇ ਲੈਟਰ ਹੱਥ 'ਚ ਫੜਿਆ ਸੀ ਉਸ 'ਚ ਉਹਨਾਂ ਨੇ ਕਿਹਾ ਸੀਗਾ ਵੀ ਆਹ ਚੀਜ਼ ਅਸੀਂ ਕਰਕੇ ਦਿੰਦੇ ਤੁਹਾਨੂੰ, ਤੇ $235 ਦਾ ਚੈੱਕ ਸਾਨੂੰ ਮੇਲ ਕਰ ਦਿਓ, ਠੀਕ ਹੈ। ਔਰ ਰਾਜਕਰਨ ਹੈਗਾ ਕੀ ਸੀਗਾ, ਉਹ ਸਿਰਫ ਤੇ ਸਿਰਫ ਸਟੇਟ ਆਫ ਕੈਲੀਫੋਰਨੀਆ ਦੀ ਵੈਬਸਾਈਟ ਤੇ ਜਾ ਕੇ ਉੱਥੇ ਸਟੇਟਮੈਂਟ ਆਫ ਇਨਫੋਰਮੇਸ਼ਨ ਫਾਈਲ ਕਰਨੀ ਸੀ, ਜਿਹਦੇ $25 ਲੱਗਦੇ ਆ ਤੇ $5 ਉਹ ਸਰਟੀਫਾਈਡ ਕਾਪੀ ਦੇ ਲੈਂਦੇ ਆ ਤੁਹਾਨੂੰ ਵਾਪਸ ਮੇਲ ਕਰਨ ਦੇ ਲਈ। ਸਿਰਫ ਤੇ ਸਿਰਫ ਆਹ ਕੰਮ ਸੀਗਾ। ਔਰ 15 ਮਿੰਟਾਂ ਦੇ ਉਹ ਘੱਟ 10 ਮਿੰਟ ਦੇ ਵਿੱਚ ਉਹ ਤੁਸੀਂ ਆਪਣਾ ਕੰਮ ਜਿਹੜਾ ਪੂਰਾ ਕਰ ਸਕਦੇ ਆ। ਜੇ ਤੇ ਕੋਈ ਜਾਣਦਾ ਉਹ 5 ਮਿੰਟ 'ਚ ਕਰ ਸਕਦਾ। ਸੋ ਇਹਦੇ ਲਈ ਦੇਖੋ ਹੁਣ ਤੁਹਾਡਾ ਜਿਹੜਾ ਕਲੀਅਰਿੰਗ ਹਾਊਸ ਦਾ ਅਕਾਊਂਟ ਆ, ਤੁਹਾਡਾ ਆਹ ਅਕਾਊਂਟ ਆ, ਉਹ ਮਤਲਬ ਲੋਕੀ ਆਵਾਗਾਉਣੀ ਮਤਲਬ ਪੈਸੇ ਜਿਹੜੇ ਆ ਨਾ ਦੱਸੀ ਜਾਂਦੇ ਲੋਕਾਂ ਨੂੰ ਕਾਲਾਂ ਕਰ ਕਰਕੇ। ਕੋਈ ਦਈ ਵੀ ਜਾਂਦੇ ਹੋਣੇ ਆ ਤਾਂ ਹੀ ਅਗਲੇ ਔਰ ਦਈ ਜਾਂਦੇ ਯਾਰ, ਮਤਲਬ ਹੈਰਾਨੀ ਵਾਲੀ ਗੱਲ ਇਹ ਆ, ਦਈ ਜਾਂਦੇ ਆ। ਔਰ ਅਸੀਂ ਕਈ ਵਾਰੀ ਗੱਲ ਕਰ ਦਿੰਦੇ ਆ, ਮੇਰੇ ਆਪਣਾ ਫੈਕਟਰਿੰਗ ਦਾ ਜਿਹੜਾ ਬੰਦੇ ਹੈਗੇ ਆ ਉਹਨਾਂ ਨਾਲ ਗੱਲ ਹੁੰਦੀ ਆ, ਉਹ ਕਹਿੰਦੇ ਯਾਰ ਜਿਹੜੀ ਸਾਰਿਆਂ ਨਾਲੋਂ ਮਾੜੀ ਫੈਕਟਰਿੰਗ ਕੰਪਨੀ ਆ ਨਾ ਉਹਦੇ ਨਾਲ ਅਕਾਊਂਟ ਸਾਈਨ ਕਰਨ ਲੱਗੇ ਮਿੰਟ ਚਲਾਉਂਦੇ ਆ। ਉਹ ਸਿਰਫ ਤੇ ਸਿਰਫ ਪਤਾ ਕੀ ਕਹਿੰਦੀ ਆ ਉਹ ਕੰਪਨੀ, ਪਹਿਲਾਂ 1 ਮਹੀਨਾ ਤੁਹਾਨੂੰ ਫ੍ਰੀ ਫੈਕਟਰਿੰਗ ਮਿਲੂਗੀ, ਉਹਨੇ ਦੇ ਵਿੱਚ ਹੀ ਉਹਨੇ 'ਚ ਹੀ ਸਾਈਨ ਅਪ ਹੋ ਜਾਂਦਾ ਜੀ। ਅਗਲੇ ਕਾਲਰ ਹੈਪੀ। ਹੈਲੋ, ਹਾਂਜੀ ਹੈਲੋ ਜੀ, ਸਤਿ ਸ਼੍ਰੀ ਅਕਾਲ ਭਰਾ ਨੂੰ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਦੱਸਣਾ ਸੀ ਜਿੱਦਾਂ ਜੀ ਗੱਲ ਕਰਨੀ ਸੀ ਜਿਹੜੀ ਉਹਦਾ ਲੌਗ ਬੁੱਕ ਦੀ। ਜਿਹਦਾ ਲੌਗ ਬੁੱਕ ਦਾ ਜੀ ਪਹਿਲਾਂ ਜਿਹੜਾ ਚੱਲਦਾ ਸੀਗਾ ਪੇਪਰ ਲੌਗ ਬੁੱਕ, ਤੇ ਹੁਣ ਆਪਣੀ ਹੋ ਗਈ ਹੈ ਜੀ ਇਲੈਕਟ੍ਰਿਕ। ਤੇ ਹਮ ਕਿ ਜਿਹੜੀ ਪਹਿਲਾਂ ਪੇਪਰ ਲੌਗ ਬੁੱਕ ਸੀਗੀ ਉਹਨੂੰ ਉਹੀ ਬੰਦਾ ਬਣਾ ਸਕਦਾ ਸੀ ਜਿਹਨੂੰ ਐਕਸਪੀਰੀਅੰਸ ਸੀਗਾ। ਹੁਣ ਤਾਂ ਜਿਹੜੀ ਲੌਗ ਬੁੱਕ ਹੋ ਗਈ ਆ, ਇੰਨਾ ਸੌਖਾ ਹੋ ਗਿਆ ਬਈ ਅਗਲੇ ਫੋਨ ਕਰਦੇ ਆ, ਭਾਜੀ ਮੇਰੀ ਬੁੱਕ ਸਹੀ ਕਰ ਦਿਓ। ਇੰਡੀਆ ਤੋਂ ਬੈਠੀਆਂ ਕੰਪਨੀਆਂ ਧੜਾ ਇਹ ਕੰਮ ਕਰ ਰਹੀਆਂ। ਇਹ ਸਿਚੁਏਸ਼ਨ ਬਹੁਤ ਬੈਡ ਆ, ਇਹਦੇ ਵਿੱਚ ਕੋਈ ਦੋ ਰਾਵਾਂ ਨਹੀਂ, ਬਹੁਤ ਲੋਕਾਂ ਦੀ ਇਹ ਕੰਪਲੇਂਟ ਆ। ਹਾਂਜੀ, ਕਿਉਂਕਿ ਜਿਹੜੀ ਲੌਗ ਬੁੱਕ ਪੇਪਰ ਸੀਗੀ ਬੰਦੇ ਕਈ ਟਰੱਕ ਛੱਡ ਜਾਂਦੇ ਸਾਨੂੰ ਬੁੱਕ ਨਹੀਂ ਬਣਾਉਣੀ ਆਉਂਦੀ। ਹੁਣ ਤਾਂ ਇੰਨਾ ਸੌਖਾ ਹੋ ਗਿਆ ਵੀ ਇੰਨਾ ਸੌਖਾ ਕਰਕੇ ਦਿੱਤਾ ਵੀ ਬੰਦਾ ਮਿੰਟਾਂ 'ਚ ਫੜ ਬਾਈ ਆਪਣੀ ਬੁੱਕ ਚੇਂਜ ਹੋ ਗਈ, ਚਲੋ ਜੀ ਮੈਂ ਤੁਰ ਪਈ, ਮੇਰੇ 10 ਘੰਟੇ ਪੈ ਗਏ ਜੀ। ਤੇ ਤਾਂ ਅੱਗੇ ਹੁਣ ਟਰੱਕ ਰੋਡ ਤੇ ਫੜ ਹੋ ਜਾਣਾ ਜੀ, ਹਾਂਜੀ ਬੁੱਕ ਚੀਟ ਕੀਤੀ ਆ ਜਾਂ ਕੁਛ ਕੀਤਾ ਆ। ਤੇ ਬਾਕੀ ਇਹ ਸਾਰਾ ਕੁਛ ਕਰ ਕੈਲੀਫੋਰਨੀਆ ਵਾਲੇ ਰਹੇ ਸੀਗੇ, ਕਿਉਂਕਿ ਸੌਂਦੇ ਹੈ ਨਹੀਂ। ਸਾਨੂੰ ਵੀ ਬੰਦਿਆਂ ਦਾ ਪਤਾ ਕਿ 2-2 ਘੰਟੇ ਸੌਂ ਕੇ ਉਹਨੇ ਵਾਂਗ ਡਰਾਈਵ ਕਰਦੇ ਆ। ਤੇ ਬਾਕੀ ਰਹੀ ਗੱਲ ਜਿਹੜੀ ਸ਼ਿਪਰ ਤੇ ਬਰੋਕਰ ਵਾਲੀ ਜੀ, ਅੱਜ ਤੋਂ 10 ਸਾਲ ਪਹਿਲਾਂ ਬਰੋਕਰ ਵੀ ਦੇਖਦਾ ਸੀ, ਸ਼ਿਪਰ ਵੀ ਦੇਖਦਾ ਸੀ ਬੰਦਾ ਕੌਣ ਆ ਰਿਹਾ। ਹੁਣ 5-7 ਸਾਲਾਂ ਤੋਂ ਐਦਾਂ ਕੰਮ ਹੋ ਗਿਆ, ਬਰੋਕਰਾਂ ਨੇ ਹੀ ਬੇੜਾ ਬਿਠਾਇਆ। ਇਹ ਦੇਖਦੇ ਵੀ ਚੀਪ ਕਿੱਥੋਂ ਮਿਲਦਾ ਬੰਦਾ, ਇਹ ਨਹੀਂ ਦੇਖਦੇ ਵੀ ਬੰਦੇ ਨੇ ਚਵਲਾਂ ਪਾਈਆਂ ਕਿੱਦਾਂ ਦੇ ਟਰੱਕ ਇਹਨਾਂ ਦੇ। ਸਾਨੂੰ ਬਹੁਤ ਲੋੜ ਮਿਲੇਗੀ, ਸਾਨੂੰ ਬਰੋਕਰ ਸ਼ਿਪਰ ਆਪ ਰੈਫਰ ਕਰਦਾ ਹੁੰਦਾ ਸੀ ਵੀ ਆਹੀ ਕੰਪਨੀ ਭੇਜਿਓ, ਟਰੱਕ ਟ੍ਰੇਲਰ ਇਹਨਾਂ ਦੇ ਸਾਫ਼ ਆ, ਹੋਰ ਬੰਦਾ ਨਾ ਭੇਜਿਓ। ਸਾਨੂੰ ਬਹੁਤ ਕੰਮ ਏਦਾਂ ਮਿਲਿਆ। ਪਰ ਹੁਣ ਬਰੋਕਰ ਦੇਖਦੇ ਆ ਵੀ ਚੀਪ ਮੈਨੂੰ ਕਿੱਥੋਂ ਹੋ ਰਿਹਾ। ਬਰੋਕਰ ਨੇ ਹੀ ਸਾਰਾ ਬੇੜਾ ਬਿਠਾਇਆ, ਚੀਪ ਕਰਦੇ ਨੇ ਇੰਨਾ ਤੱਕ ਸਾਡਾ ਕੰਮ ਸਾਰਾ ਪਹੁੰਚ ਗਿਆ ਜੀ। ਥੈਂਕ ਯੂ ਵੀਰ ਜੀ। ਓਕੇ ਜੀ, ਧੰਨਵਾਦ ਸਾਰਿਆਂ ਨੂੰ ਜੀ। ਥੈਂਕ ਯੂ ਜੀ। ਜਿਹੜੀ ਰਾਜਕਰਨ ਜਿਹੜੀ ਲੌਗ ਬੁੱਕ ਵਾਲੀ ਗੱਲ ਹੈ ਨਾ, ਮੈਂ ਇੱਕ ਚੀਜ਼ ਹੋਰ ਦੱਸ ਦਿਆਂ। ਇਸ ਵੇਲੇ ਜਿਹੜੀ ਦੇਖਣ 'ਚ ਆ ਰਹੀ ਆ ਹੁਣ, ਜਿਹੜੀ ਨਿਊਜ਼ ਮਿਲ ਰਹੀ ਆ ਜਾਂ ਵੀਡੀਓਜ਼ ਆ ਰਹੀਆਂ ਜਾਂ ਕਾਫੀ ਕੁਛ ਹੋ ਰਿਹਾ, ਉਹਦੇ ਨਾਲ ਇਹ ਪਤਾ ਲੱਗ ਰਿਹਾ ਕਿ ਇਸ ਵੇਲੇ ਬਹੁਤ ਜਿਹੜੀਆਂ ਸਟੇਟਸ ਹੈਗੀਆਂ ਉਹਨਾਂ ਦੇ ਵਿੱਚ ਇੱਕ ਜਿਹੜਾ ਲਾਇਸੈਂਸ ਪਲੇਟ ਰੀਡਰ ਕੈਮਰਾਜ਼ ਹੈਗੇ ਆ ਉਹ ਲੱਗ ਰਹੇ ਹੈਗੇ ਆ। ਬਹੁਤ ਸਟੇਟਸ ਦੇ ਜਿਹੜੇ ਸਕੇਲਸ ਹੈਗੇ ਆ ਉਹ ਇਹ ਡਿਪਲੋਏ ਕਰ ਰਹੇ ਹੈਗੇ ਆ। ਤੇ ਜਦੋਂ ਤੁਹਾਨੂੰ ਜਿਹੜੀਆਂ ਕਾਫੀ ਸਟੇਟਸ ਜਿਹੜੀਆਂ ਕੋਆਰਡੀਨੇਟ ਕਰ ਰਹੀਆਂ ਇਸ ਮਾਮਲੇ ਦੇ ਵਿੱਚ, ਜਦੋਂ ਉਹ ਤੁਹਾਨੂੰ ਇਹ ਦੇਖਦੇ ਆ ਕਿ ਸਕੇਲ ਦੇ ਉੱਤੇ ਤੁਹਾਡਾ ਐਸ ਫਲਾਨੀ ਸਕੇਲ ਦੇ ਉੱਤੋਂ ਟਰੱਕ ਇਸ ਵੇਲੇ ਨਿਕਲਿਆ, ਉਹਦੀ ਫੋਟੋ ਖਿੱਚੀ ਆ, ਉਹਦੀ ਲਾਇਸੈਂਸ ਪਲੇਟ ਆ, ਤੇ ਤੁਹਾਡੀ ELD ਤੇ ਉਹ ਸ਼ੋਅ ਕਰ ਰਿਹਾ ਕਿ ਤੁਸੀਂ ਕਿਸੇ ਹੋਰ ਸਟੇਟ ਦੇ ਵਿੱਚ ਸਲੀਪ 'ਚ ਆ, ਪਰ ਤੁਹਾਡਾ ਟਰੱਕ ਜਿਹੜਾ ਉਹ ਦੂਜੀ ਕਿਸੇ ਸਟੇਟ ਦੇ ਵਿੱਚੋਂ ਉਸ ਵੇਲੇ ਲੰਘ ਰਿਹਾ ਹੈਗਾ, ਡਰਾਈਵ ਕਰ ਰਹੇ ਹੈਗੇ ਆ। ਸੋ ਇਹ ਜਿਹੜੀ ELD ਵਾਲਾ ਜਿਹੜਾ ਮਸਲਾ ਇੱਦਾਂ ਦਾ ਇੱਧਰ ਉੱਧਰ ਕਰਦਾ ਨਾ, ਇਹ ਵੀ ਬੜੇ ਮਤਲਬ ਕਿ ਤਗੜੇ ਢੰਗ ਦੇ ਨਾਲ ਇਸ ਵੇਲੇ ਜਿਹੜਾ ਆ ਇਹ ਫੜ ਹੋ ਜਾਣੇ ਹੁਣ। ਹਾਂ ਇਹ ਟੈਕਲ ਕੀ। ਔਰ ਫਿਰ ਪਤਾ ਕੀ ਆ ਰਾਜਕਰਨ, ਇਹ ਕ੍ਰਿਮੀਨਲ ਚਾਰਜਸ ਫਿਰ ਆਉਂਦੇ ਆ ਉੱਤੇ। ਸੋ ਕ੍ਰਿਮੀਨਲ ਇੰਟਰਸਟੇਟ ਕਾਮਰਸ ਦਾ ਫਰਾਡ, ਇਹ ਫੈਡਰਲ ਫੈਲਨੀ ਆ। ਇਹ ਮਤਲਬ
ਇੱਕ ਹੁੰਦੇ ਨਾ ਵੀ ਸਟੇਟ ਫੈਲਨੀ ਲੱਗ ਗਈ ਹੈ ਜਾਂ ਸਟੇਟ ਚਾਰਜਿਸ ਆ, ਇਸ ਤੋਂ ਫੈਡਰਲ ਚਾਰਜਿਸ ਉਹ ਫਿਰ ਜ਼ਿਆਦਾ ਦੂਰ ਤੱਕ ਜਿਹੜਾ ਜਾਂਦੇ। ਨਹੀਂ ਹੁਣ ਤਾਂ ਵਾਕਈ ਆ, ਹੁਣ ਤਾਂ ਕੋਈ ਸੌਖਾ ਆ, ਹੁਣ ਤਾਂ AI ਸਾਰਿਆਂ ਦੇ ਕੋਲ ਹੈਗੀ ਆ, ਉਹਨਾਂ ਨੇ ਦੇਖ ਲੈਣਾ ਅੱਛਾ ਤੂੰ ਇੱਧਰੋਂ ਕੈਲੀਫੋਰਨੀਆ ਤੋਂ ਇੰਨੇ ਵਜੇ ਨਿਕਲਿਆ ਸੀ, ਨਵਾਡਾ ਇੰਨੇ ਚਿਰ ਚ ਤੂੰ ਪਾਰ ਕਰ ਨਹੀਂ ਸਕਦਾ, ਵੀ ਜਿੱਦਾਂ ਤੂੰ ਦੱਸੀ ਜਾਂਦਾ ਆ ਵੀ ਇਹ ਹੋ ਨਹੀਂ ਸਕਦਾ। ਰਾਜਕੜ ਮੈਂ ਤੈਨੂੰ ਦੱਸਦਾ ਨਾ ਕਿ ਮੈਂ ਇੱਕ ਵਾਰੀ ਮੇਰੇ ਨਾਲ ਏਦਾਂ ਹੋਈ ਸੀਗੀ ਕਿ ਮੈਂ ਇੱਕ ਸਕੇਲ ਤੋਂ ਮੇਰੀ ਇਨਸਪੈਕਸ਼ਨ ਹੋਈ ਤੇ ਮੈਂ ਅਨਲੋਡਿੰਗ ਜਾ ਕੇ ਇੱਕ ਜਿਹੜੀ ਆ ਉਹ ਦਿਖਾਤੀ, ਤੇ ਵਾਪਸ ਜਦੋਂ ਦੂਜੇ ਗੇੜੇ ਗਿਆ, ਖਾਸ ਕਰਕੇ ਜਿਹੜੀ ਓਰੇਗਨ ਤੇ ਵਾਸ਼ਿੰਗਟਨ ਸਟੇਟ ਹੈਗੀ ਆ, ਇਹ ਬਹੁਤ ਸਟ੍ਰਿਕਟ ਹੈਗੇ ਆ। ਸੋ ਉਹਨੇ ਮੇਰੀ ਲਾਸਟ ਵੀਕ ਵਾਲੀ ਜਿਹੜੀ ਪੇਪਰ ਲੌਗਬੁੱਕ ਬਣਾਈ ਸੀ ਉਹ ਦੇਖੀ, ਤੇ ਮੈਨੂੰ ਕਹਿੰਦਾ ਵੀ ਆਹ ਦੇਖ ਬਈ ਆਹ ਤੇਰਾ ਤੂੰ ਪਿਛਲੇ ਵੀਕ ਤੇਰੀ ਇਨਸਪੈਕਸ਼ਨ ਹੋਈ ਆ ਵੀਡ ਸਕੇਲ ਤੇ ਤੂੰ ਸੈਕਰਾਮੈਂਟੋ ਲੋਡ ਇੰਨੇ ਵਜੇ ਲਾਤਾ, ਠੀਕ ਹੈ। ਮੈਂ ਕਿਹਾ ਹਾਂਜੀ। ਕਹਿੰਦਾ ਹੁਣ ਆਪਾਂ ਇਹਦੇ ਮੀਲ ਗਿਣ ਲਾ ਤੇ ਜਿੰਨੇ ਘੰਟੇ ਤੂੰ ਲਾਇਆ ਉਹ ਗਿਣ ਲਾ। ਕਹਿੰਦਾ ਤੇਰੀ ਸਪੀਡ ਬਣਦੀ ਆ ਮੇਰੇ ਖਿਆਲ 67 ਕੇ ਕੁਛ ਹੈ ਨਾ, ਠੀਕ ਆ। ਮੈਨੂੰ ਕਹਿੰਦਾ ਵੀ 2 ਟਿਕਟਾਂ ਤੂੰ ਪਸੰਦ ਕਰ ਲੈ ਕਿਹੜੀ ਚਾਹੀਦੀ ਹੈ। ਕਿਹੜੀ ਲਈ? ਮੈਂ 97 ਤੇ ਸਕੇਲ ਹੈ ਜਿਹੜੀ ਓਰੇਗਨ ਦੇ ਵਿੱਚ, ਮੈਨੂੰ ਕਹਿੰਦਾ ਵੀ ਪਸੰਦ ਕਰ ਲੈ ਕਿਹੜੀ ਚਾਹੀਦੀ। ਮੈਂ ਕਿਉਂ ਕੀ ਹੋਇਆ? ਕਹਿੰਦਾ ਦੇਖ, ਜਾਂ ਤਾਂ ਤੂੰ ਕਹਿ ਮੰਨ ਲਾ ਵੀ ਤੂੰ ਸਪੀਡਿੰਗ ਕੀਤੀ ਆ, ਠੀਕ ਆ, ਜਾਂ ਤੂੰ ਲੌਗ ਬੁੱਕ ਗਲਤ ਬਣਾਈ ਆ। ਸੋ ਦੋਨਾਂ ਚੋਂ ਇੱਕ ਤਾਂ ਤੈਨੂੰ ਲੈਣੀ ਹੈ, ਟਿਕਟ ਦੇਣੀ ਆ, ਸੋ ਜਿਹੜੀ ਮਰਜ਼ੀ ਲੈ ਲਾ, ਹੈ ਨਾ। ਤੇ ਉਹ ਮਤਲਬ ਗੱਲ ਕਹਿਣ ਦੀ ਆ ਕਿ ਇਹ ਜਿਹੜੀ ਚੀਜ਼ ਆ ਨਾ, ਜਿਹੜੀ ਇੱਕ ਆਪਣੇ ਕਮੈਂਟ ਵੀ ਲਿਖ ਰਹੇ ਹੈਗੇ ਆ ਕਿ ਸਕੇਲ ਤੇ ਜਿਹੜੇ ਆ ਉਹ ਸ਼ਿਪਰ ਨੂੰ ਲੋਡਿੰਗ ਟਾਈਮ ਕਨਫਰਮ ਕਰੋ। ਜਿਹੜੀ ਓਰੇਗਨ ਸਟੇਟ ਆ ਤੇ ਵਾਸ਼ਿੰਗਟਨ ਸਟੇਟ ਆ, ਇਹ ਆਲਮੋਸਟ ਦੋਨੋਂ ਸਟੇਟਾਂ ਕੋਆਰਡੀਨੇਟ ਆਪਸ ਚ ਵੀ ਕਰਦੀਆਂ, ਤੇ ਇਹ ਸ਼ਿਪਰ ਨੂੰ ਕਾਲ ਕਰ ਲੈਂਦੇ ਆ, ਰਿਸੀਵਰ ਨੂੰ ਕਾਲ ਕਰ ਲੈਂਦੇ ਵੀ ਤੁਹਾਡੇ ਕੋਲ ਟਰੱਕ ਕਿੰਨੇ ਵਜੇ ਆਇਆ ਸੀਗਾ, ਕਿੰਨੇ ਵਜੇ ਗਿਆ, ਕਿੰਨੇ ਵਜੇ ਲੱਦਿਆ ਤੁਸੀਂ। ਸੋ ਇਹ 2 ਸਟੇਟ ਜਿਹੜੀਆਂ ਇਹ ਕਰ ਲੈਂਦੀਆਂ ਇਹ ਕੰਮ। ਜੀ ਆਪਣਾ ਦੇਖੋ ਜੀ, ਪ੍ਰੋਗਰਾਮ ਸਮਾਪਤੀ ਦੇ ਵੱਲ ਨੂੰ, ਇੱਕ ਅੱਧੀ ਹੋਰ ਕਾਲ ਲੈ ਕੇ ਫਿਰ ਆਪਾਂ ਖਤਮ ਕਰਾਂਗੇ। ਰਾਜਵਿੰਦਰ ਜੀ। ਹਾਂਜੀ ਰਾਜਵਿੰਦਰ ਜੀ। ਰਵਿੰਦਰ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ। ਬੜੇ ਪਿਆਰ ਭਰੀ। ਬਾਕੀ ਪ੍ਰੋਗਰਾਮ ਬਹੁਤ ਚਿਰਾਂ ਤੋਂ ਸੁਣਦੇ ਆ, ਇੰਨਾ ਵਧੀਆ ਪ੍ਰੋਗਰਾਮ, ਇੰਨਾ ਵਧੀਆ ਦੱਸਦੇ ਆ, ਜਿੰਨੀ ਤਾਰੀਫ ਕਰ ਲਈਏ ਉਨੀ ਥੋੜੀ ਆ। ਤੇ ਮੈਂ ਅੱਜ ਕਰਨੀ ਸੀ ਵੀ ਅਸੀਂ ਯੂਬਾ ਸਿਟੀ ਤੋਂ ਮੈਂ ਬੋਲਦਾ ਸੀ। ਇੱਥੇ 20 ਜੁਲਾਈ ਤੋਂ ਪਹਿਲਾਂ ਇੱਕ ਵਾਰ 2-3 ਦਿਨ ਪਹਿਲਾਂ ਆਪਣੇ 2-3 ਜਾੜਾਂ ਚੋਂ ਟਰੱਕਾਂ ਦੇ ਪਿਛਲੇ ਪਾਸੇ ਉਹਨਾਂ ਨੇ ਲੋਕ ਤੋੜੇ ਔਰ ਸੀਲਾਂ ਤੋੜੀਆਂ, ਰੋਡ ਚੈੱਕ ਕੀਤੇ ਰਾਤ ਨੂੰ, ਤੇ ਬੰਦਿਆਂ ਦਾ ਪਤਾ ਨਹੀਂ ਲੱਗਿਆ। ਤੇ 20 ਜੁਲਾਈ ਰਾਤ ਨੂੰ ਉਹਨਾਂ ਨੇ ਫਿਰ ਲੋਕ ਵੀ ਤੋੜਿਆ, ਤੇ ਮੇਰੇ ਭਤੀਜੇ ਦਾ ਟਰੱਕ ਉਹਦੇ 'ਚ ਵਾਈਨ ਸੀਗੀ, ਤੇ ਉਹ ਉਹਨਾਂ ਨੇ ਚੈੱਕ ਕਰਕੇ ਦੇਖ ਕੇ ਫਿਰ ਸ਼ੀਸ਼ਾ ਤੋੜਿਆ ਔਰ ਉਹ ਟਰੱਕ ਟ੍ਰੇਲਰ ਲੈ ਗਏ ਉਹਦਾ। ਤਾਂ ਉਸ ਤੋਂ ਬਾਅਦ ਉਹ ਜਾਂਦਾ ਹੈਗਾ 5:15, ਤੇ ਮਾਲਕ ਨੂੰ ਬੁਲਾਇਆ, ਜਿਹੜਾ ਜਾੜਵਾ ਓਨਰ ਆ ਉਹਨੂੰ ਬੁਲਾ ਲਿਆ। ਉਹਨੂੰ ਪੁੱਛਿਆ, ਉਹ ਕਹਿੰਦਾ ਵੀ 4 ਵਜੇ ਤਾਈਂ ਚੌਕੀਦਾਰ ਇੱਥੇ ਸੀ, ਗੋਰਾ ਰੱਖਿਆ ਹੋਇਆ। ਉਹਨੇ ਕਹਿੰਦਾ ਦੇਖ ਲਓ ਕਾਰ ਸਾਰੀ ਰਾਤ ਚੱਲਦੀ ਰਹੀ ਆ। ਉਹਨੂੰ ਮੈਂ ਕਿਹਾ ਘੁਮਾਈ ਜੀ, ਘੁਮਾਈ ਗਿਆ ਕਾਰ। ਉਹ ਤਾਂ 4 ਵਜੇ ਗਿਆ ਤੇ 4:08 ਤੇ ਤੁਹਾਡਾ ਜਿਹੜਾ ਇਹ ਕੈਮਰਾ ਸ਼ੋ ਕਰ ਰਿਹਾ ਵੀ 8 ਮਿੰਟ ਤੇ ਟਰੱਕ ਨਿਕਲਿਆ। ਔਰ 5:15 ਜਦੋਂ ਹੋਏ ਉਦੋਂ ਟਰੱਕ ਜਿਹੜਾ ਸੀਗਾ ਉਹ ਸੈਕਰਾਮੈਂਟੋ ਕ੍ਰੋਸ ਕੀਤਾ। ਇਹ ਸਾਨੂੰ ਵੀ ਬਲੀਵ ਜਿਹਾ ਹੋ ਗਿਆ, ਪਰ ਉਹ ਭੱਜ ਦੌੜ ਹੋਈ, ਟਰੱਕ ਦਾ ਉਹ ਫੜਿਆ ਗਿਆ। ਉਹ ਮੁੰਡਾ ਉਤਰ ਕੇ ਭੱਜ ਗਿਆ ਸੀ, ਪਰ ਉਹ ਫਿਰ ਬਾਅਦ ਵਿੱਚ ਉਹਨਾਂ ਨੇ ਉਹਨੂੰ ਚੁੱਕ ਲਿਆ ਸ਼ਾਮ ਨੂੰ। ਅੱਛਾ। ਤੇ ਕਾਰ ਆਈ ਦੇਖੋ ਜੀ ਅੰਦਰ। ਪਹਿਲਾਂ ਉਹਨਾਂ ਨੇ ਉਦਣ ਇੱਥੇ ਵੀ ਤਾਲੇ ਤੋੜੇ, ਦੂਸਰੀ ਜਾੜ 'ਚ ਵੀ ਤੋੜਿਆ, ਔਰ ਫਿਰ ਉਸ ਟਰੱਕ ਦੇ ਕੋਲੇ ਕਾਰ ਆਈ ਹੈ, 4 ਬੰਦੇ ਵੀ ਉਹਦੇ 'ਚ ਆਏ ਆ, ਪੰਜਾਬੀ ਮੁੰਡੇ ਆ। ਉਹ ਖੜਾ ਪਾਏ ਤੋਂ ਬੋਲ ਜਿਹੜਾ ਉਹਨਾਂ ਨੇ ਬੋਲਿਆ, ਸ਼ੀਸ਼ਾ ਤੋੜ ਕੇ ਫਿਰ ਬਾਅਦ 'ਚ ਕੈਮਰਾ ਤੋੜਿਆ। ਇੰਨਾ ਚਿਰ ਰਿਕਾਰਡਿੰਗ ਹੋਈ ਜਿਹੜੀ ਉਹਦੇ ਵਿੱਚ ਆ ਗਿਆ ਪੰਜਾਬੀ ਬੋਲਦੇ ਸੀਗੇ। ਤੇ ਕੜੇ ਦੀ ਫੋਟੋ ਆ ਗਈ, ਕੜਾ ਪਾਇਆ, ਬਾਕੀ ਹੁੱਡੀਆਂ ਪਾਈਆਂ ਸੀ। ਤੇ ਅਕਸਰ ਟਰੱਕ ਤਾਂ ਇੱਥੋਂ 1:30 ਵਜੇ ਰਾਤ ਨੂੰ ਗਿਆ ਹੈਗਾ, ਉਹਨੂੰ ਪਤਾ ਹੀ ਨਹੀਂ ਗਾ। ਦੇਖੋ ਜਿਹੜਾ ਗੋਰਾ ਸੀ ਉਹਨੂੰ ਕੋਈ ਪਤਾ ਹੀ ਨਹੀਂ ਗਾ। ਇਹਨਾਂ ਨੇ ਸਾਨੂੰ 4 ਵਜੇ ਦਾ ਬਾਅਦ ਦਾ ਕਹਿ ਦਿੱਤਾ, ਪਰ ਉਹ ਟਰੱਕ 1:30 ਵਜੇ ਦਾ ਗਿਆ ਹੋਇਆ। ਇੰਨੀ ਛੇਤੀ ਅਗੇ ਸਟਾਰਟ ਕਰਕੇ ਇੱਕਦਮ ਥੋੜ੍ਹਾ ਉਹਨੇ ਤੋੜ ਲਿਆ। ਤੇ ਫਿਰ ਉਹ ਸੈਕਰਾਮੈਂਟੋ ਜਾ ਕੇ ਉਹਨਾਂ ਨੇ ਵੇਚਣ ਦੀ ਕੋਸ਼ਿਸ਼ ਕੀਤੀ, 2-3 ਬੋਤਲਾਂ ਕੱਢ ਕੇ। ਉੱਥੇ ਟਰੱਕ ਇੱਕ ਜਾੜ ਸੀਗਾ ਪਲਾਜਾ, ਉਹਦੇ 'ਚ ਅੱਗੇ ਪਿੱਛੇ ਬੈਕ ਫੋਰਥ ਕਰੀ ਗਏ ਕਾਫੀ ਚਿਰ। ਉਸ ਤੋਂ ਬਾਅਦ ਫਿਰ ਤੜਕੇ ਨੂੰ ਉਹ ਨਿਕਲੇ ਅੱਗੇ ਨੂੰ ਸੈਕਰਾਮੈਂਟੋ ਤੋਂ, ਤੇ ਫਿਰ ਉਹ ਮੋਡੈਸਟੋ ਟੱਪ ਗਿਆ ਸੀ ਟਰੱਕ। ਜਦੋਂ ਪੁਲਿਸ ਵਾਲਿਆਂ ਨਾਲ ਕੰਟੈਕਟ ਉਦੋਂ ਦੇ ਕਰੀ ਜਾਂਦੇ ਸੀ, ਬੜੀ ਮੁਸ਼ਕਿਲ ਨਾਲ ਉਹਨਾਂ ਨੇ ਫੜ ਹੋ ਗਏ। ਹੁਣ ਉਹਨਾਂ ਨੇ ਫੜ ਲਿਆ। ਹਾਂਜੀ, ਉਹ ਮੁੰਡੇ ਵੀ ਚੱਕ ਲਏ ਉਹ,
ਪਰ ਉਹ ਦੇਖੋ ਨਾ ਤਾਂ ਜਾੜ ਵਾਲਿਆਂ ਨੂੰ ਅਸੀਂ ਉਹਨਾਂ ਨੂੰ ਕਿਹਾ ਵੀ ਤੇਰੇ 3 ਗੇਟ ਆ, 2 ਗੇਟ ਬੰਦ ਕਰ ਦਿਓ, ਇੱਕੋ ਹੀ ਗੇਟ ਬਹੁਤ ਆ, ਉੱਥੋਂ ਪੁੱਛੇ ਦੱਸੇ ID ਲਵੇ। ਤਾਂ ਕਹਿੰਦਾ ਜੀ ਆਪਣੇ ਬੰਦੇ ਕਹਿੰਦੇ ਬਾਰ-ਬਾਰ ਤੁਸੀਂ ID ਮੰਗਦੇ ਆ, ਇਹ ਤਾਂ ਕੋਈ ਗੱਲ ਨਹੀਂ ਹੋਈ। ਤਾਂ ਮੈਂ ਕਿਹਾ ਇਨਫੋਰਮ ਤਾਂ ਕਰੀਏ, ਅਕਸਰ ਘੱਟੋ ਘੱਟ ਰੇਡੀਓ 'ਤੇ ਗੱਲ ਹੋਵੇ, ਸਭ ਨੂੰ ਪਤਾ ਲੱਗਿਆ ਇਸ ਤਰ੍ਹਾਂ ਹੋ ਰਿਹਾ ਆ। ਪਹਿਲਾਂ ਇੱਕ ਟਰੱਕ ਸੈਕਰਾਮੈਂਟ ਤੋਂ ਥੋੜ੍ਹੇ ਕੁ ਦਿਨ ਪਹਿਲਾਂ ਚੱਕਿਆ ਸੀ ਉਹਨਾਂ ਨੇ, ਉਹ ਲੈ ਗਏ। ਉਹਨਾਂ ਦਾ ਕੰਮ ਹੀ ਹੈ ਸੀਗਾ। ਅਦੋਗ ਤਾਂ ਕੱਲ ਵੀ ਫੜੇ ਆ ਹਰਜੋਤ ਸਿੰਘ ਜੀ, ਜਿਹੜੇ ਕਾਰਗੋ ਥੈਫਟ ਵਾਲੇ ਜਿਹੜੇ ਮਾਮਲੇ। ਥੈਂਕ ਯੂ ਵੀਰ ਜੀ ਦੱਸਣ ਦੇ ਲਈ, ਥੈਂਕ ਯੂ ਦੱਸਣ ਦੇ ਲਈ। ਹਾਂਜੀ ਥੈਂਕ ਯੂ ਤੁਹਾਡਾ, ਬਹੁਤ ਥੈਂਕ ਯੂ ਜੀ ਗੱਲ ਸੁਣਨ ਦਾ, ਇਹ ਵੀ ਬਹੁਤ ਵੱਡੀ ਤੁਹਾਡਾ ਪਰਉਪਕਾਰ ਹੈ ਜੀ। ਥੈਂਕ ਯੂ ਥੈਂਕ ਯੂ ਥੈਂਕ ਯੂ। ਸੋ ਇਹ ਫਰੇਟ ਦੀ ਚੋਰੀ ਦਾ ਉਹ ਸਾਰੀਆਂ ਚੀਜ਼ਾਂ ਬਹੁਤ ਕੰਮ ਚੱਲ ਰਿਹਾ ਆ, ਪਰ ਚਲੋ ਹੌਲੀ ਹੌਲੀ ਕਾਬੂ ਆ ਰਹੇ। ਆਪਰੇਸ਼ਨ ਹਾਰਡਬਾਲ ਨੇ ਵੀ ਕਾਫੀ ਜਿਹੜਾ ਉਹ ਅਸਰ ਪਾਇਆ, ਤੇ ਹੋਪਫੁਲੀ ਇੱਦਾਂ ਦੇ ਜਿਹੜੇ ਕ੍ਰਿਮੀਨਲ ਮਾਈਂਡ ਵਾਲੇ ਬੰਦੇ ਆ ਉਹ ਜਲਦੀ ਤੋਂ ਜਲਦੀ ਚੱਕ ਹੋਣ, ਤਾਂ ਲੋਕ ਭਾਈ ਆਪਣਾ ਬਿਜ਼ਨਸ ਤੇ ਆਪਣਾ ਕੰਮਕਾਰ ਆ ਤੇ ਉਹ ਸਾਰੀਆਂ ਚੀਜ਼ਾਂ ਸਹੀ ਢੰਗ ਦੇ ਨਾਲ ਜਿਹੜਾ ਉਹ ਕਰ ਸਕਣ। ਤੇ ਸਮਾਂ ਸਮਾਪਤ ਹੈ ਜੀ, ਬਹੁਤ ਧੰਨਵਾਦ। ਮਾਫੀ ਚਾਹੁੰਦੇ ਹਾਂ, ਹੋਰ ਕਾਲਸ ਜਿਹੜੀਆਂ ਹੁਣ ਆਪਾਂ ਨਹੀਂ ਲੈ ਸਕਦੇ। ਤੇ ਆਪਣੇ ਕੈਂਪ ਦਾ ਜ਼ਰੂਰ ਦੱਸ ਦਿਓ ਰਾਜਨ ਜੀ। ਕੈਂਪ ਆਉਂਦੇ ਜਿਹੜੇ ਜੀ ਸੋਮਵਾਰ ਤੋਂ ਸ਼ੁਰੂ ਹੈ ਜੀ, 3 ਤਰੀਕ ਤੋਂ ਆਰਟ ਕੈਂਪ। ਸੋ ਜਿਹੜੇ ਵੀ ਬੱਚੇ ਖਾਸ ਕਰਕੇ 5-6 ਸਾਲ ਦੀ ਉਮਰ ਤੋਂ ਲੈ ਕੇ 18 ਸਾਲ ਤੱਕ ਦੀ ਉਮਰ ਦੇ ਬੱਚੇ, ਜੇ ਉਹ ਆਰਟ ਪੇਂਟਿੰਗ ਦੇ ਇਸ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ, ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਪੰਜਾਬੀ ਰੇਡੀਓ USA ਦੇ ਜਿਹੜਾ ਫਰੈਜ਼ਨੋ ਸਟੂਡੀਓ ਕੰਪਲੈਕਸ ਹੈਗਾ ਆ 2125 ਨਾਰਥ ਬਾਰਟਨ ਐਵੀਨਿਊ, ਪੰਜਾਬੀ ਕਲਚਰ ਸੈਂਟਰ ਦੇ ਸਹਿਯੋਗ ਦੇ ਨਾਲ ਮਿਲ ਕੇ ਇਹ ਜਿਹੜਾ ਕੈਂਪ ਲਾਇਆ ਜਾ ਰਿਹਾ। ਜਿਹੜੇ ਪਰਮ ਸਿੰਘ ਨੇ ਪੇਂਟਰ, ਉਹ ਆਰਟਿਸਟ ਜਿਹੜੇ ਆ ਉਹ ਵਿਸ਼ੇਸ਼ ਤੌਰ ਦੇ ਉੱਤੇ ਪਹੁੰਚ ਰਹੇ ਨੇ, ਤੇ ਉਹਨਾਂ ਨੇ ਆ ਕੇ ਜਿਹੜਾ ਸਿਖਲਾਈ ਜਿਹੜੀ ਇਸ ਦੇ ਵਿੱਚ ਆਰਟ ਦੇ ਬਾਰੇ, ਪੇਂਟਿੰਗ ਦੇ ਬਾਰੇ ਜਿਹੜੀ ਉਹ ਦੇਣੀ ਆ। ਤੇ ਉਹ ਤੁਸੀਂ ਜਿਹੜੇ ਵੀ ਬੱਚੇ ਇਸ ਕੈਂਪ ਦੇ ਵਿੱਚ ਹਿੱਸਾ ਲੈਣਾ ਚਾਹੁੰਦੇ ਆ, ਰਜਿਸਟ੍ਰੇਸ਼ਨ ਕਰਵਾ ਸਕਦੇ ਹੋ। ਫੋਨ ਨੰਬਰ ਹੈ ਰਜਿਸਟ੍ਰੇਸ਼ਨ ਦੇ ਲਈ 408 722 7698, 4082727698 ਜਾਂ 408 272 5200, 4082725200 ਦੇ ਉੱਤੇ। ਤੇ ਬਹੁਤ ਹੀ ਮਾਮੂਲੀ ਜੀ ਫੀਸ ਦੇ ਉੱਤੇ ਇਹ 2 ਕਲਾਸਾਂ ਹੋਣਗੀਆਂ, ਸਵੇਰੇ 10 ਤੋਂ 12, ਤੇ ਇੱਕ ਜਿਹੜੀ ਕਲਾਸ ਆ ਉਹ 3 ਤੋਂ 5 ਵਜੇ ਤੱਕ ਆ। ਸੋ ਜਿਹੜਾ ਵੀ ਵਕਤ ਤੁਹਾਡੇ ਲਈ, ਤੁਹਾਡੇ ਫੈਮਿਲੀ ਲਈ, ਤੁਹਾਡੇ ਬੱਚਿਆਂ ਦੇ ਲਈ ਬੈਟਰ ਆ, ਤੁਸੀਂ ਉਸ ਹਿਸਾਬ ਦੇ ਨਾਲ ਉਹ ਕਲਾਸ ਦੇ ਵਿੱਚ ਹਿੱਸਾ ਜਿਹੜਾ ਆ ਉਹ ਲੈ ਸਕਦੇ ਆ। ਤੇ ਉਹਨਾਂ ਦੀ ਆਰਟ ਦੀ, ਉਹਨਾਂ ਦੇ ਪੇਂਟਿੰਗਸ ਦੀ ਐਗਜ਼ੀਬਿਸ਼ਨ ਵੀ ਜਿਹੜੀ ਉਹ ਨਾਲ ਹੀ ਇੱਥੇ ਜਿਹੜੀ ਉਹ ਲੱਗੇਗੀ। ਸੋ ਜ਼ਰੂਰ ਵੱਧ ਤੋਂ ਵੱਧ ਬੱਚੇ ਜਿਹੜੇ ਆ ਇਸ ਆਰਟ ਕੈਂਪ ਦੇ ਵਿੱਚ ਹਿੱਸਾ ਜਿਹੜਾ ਉਹ ਲੈਣ। ਤੇ ਨੰਬਰ ਇੱਕ ਵਾਰੀ ਫੇਰ ਦੱਸਦੇ ਜਾਈਏ, 4082725200। 3 ਅਗਸਤ ਤੋਂ 8 ਅਗਸਤ ਤੱਕ ਇਹ ਜਿਹੜਾ ਕੈਂਪ ਆ ਉਹ ਚੱਲੇਗਾ। ਸਵੇਰੇ 10 ਤੋਂ 12 ਵਜੇ ਕਲਾਸ ਆ, ਤੇ ਫਿਰ ਉਸ ਤੋਂ ਬਾਅਦ 'ਚ ਇੱਕ ਕਲਾਸ ਹੈਗੀ ਹੈ ਜੀ 3 ਤੋਂ 5 ਵਜੇ ਤੱਕ। ਤੇ ਥੈਂਕ ਯੂ ਜੀ, ਬਹੁਤ ਧੰਨਵਾਦ, ਬੜੀ ਮਿਹਰਬਾਨੀ ਰਮਨ ਜੀ, ਹਰਜੋਤ ਜੀ। ਮਿਲਦੇ ਹਾਂ ਜੀ ਫਿਰ ਆਪਾਂ ਅਗਲੀ ਵਾਰੀ। ਧੰਨਵਾਦ ਸਭ ਨੂੰ, ਪਿਆਰ ਭਰੀ ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।